ਜੀ ਆਇਆਂ ਨੂੰ ਸਾਰਿਆਂ ਨੂੰ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ, ਬੇਨਤੀ ਕਰਾਂਗਾ, ਦਰਖਾਸਤ ਕਰਾਂਗਾ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਜਿਹੜੇ ਸਾਡੇ ਵੇਖਣ ਵਾਲੇ ਨੇ, ਜਿਹੜੇ ਸਾਡੇ ਨਾਲ ਰੋਜ਼ ਸ਼ਾਮਲ ਹੁੰਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ, ਉਹ ਵੀ ਆ ਜਾਣ ਤੇ ਫਿਰ ਅੱਜ ਦਾ ਅਸੀਂ ਪ੍ਰੋਗਰਾਮ ਜਿਹੜਾ ਉਹਨੂੰ ਬਕਾਇਦਾ ਤੌਰ ਤੇ ਸ਼ੁਰੂ ਕਰ ਸਕੀਏ। ਗੱਲਬਾਤ ਕਰਦੇ ਜਾਈਏ ਥੋੜੀ ਜਿਹੀ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹਵਾਲੇ ਨਾਲ। ਤੇ ਲਾਲਪੁਰ ਯੰਗ ਹਿਸਟੋਰੀਅਨ ਹੁਣ ਤੱਕ ਡਿਫਰੈਂਟ ਜਿਹੜੇ ਕੰਮ ਕਰ ਰਹੇ ਉਹਨਾਂ ਦੇ ਵਿੱਚ ਤਿੰਨ ਮੇਜਰ ਸਾਡੇ ਇਸ ਵਕਤ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਵੱਡੇ, ਉਹਨਾਂ ਚੋਂ ਹਿਸਟਰੀ ਲੈਕਚਰ ਸੀਰੀਜ਼ ਔਰ ਬੁੱਕ ਆਫ ਦਾ ਵੀਕ ਔਰ ਤੀਜਾ ਜਿਹੜਾ ਸਿਟੀ ਐਜ਼ ਇਟ ਵਾਸ। ਸੋ ਅਸੀਂ ਇਹ ਪ੍ਰੋਗਰਾਮ ਅਜੇ ਚਲਾ ਰਹੇ ਹਾਂ, ਬਾਕੀ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਅਜੇ ਪਾਈਪਲਾਈਨ 'ਚ ਨੇ, ਅਸੀਂ ਉਹਨਾਂ ਨੂੰ ਜ਼ਰੂਰ ਜਲਦੀ ਲੈ ਕੇ ਆਵਾਂਗੇ ਸਾਹਮਣੇ। ਅੱਜ ਦੇ ਪ੍ਰੋਗਰਾਮ ਦੀ ਅਗਰ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਹਰ ਆਪਣੇ ਪਹਿਲੇ ਪ੍ਰੋਗਰਾਮ ਤੋਂ ਹੁਣ ਤੱਕ ਇੱਕ ਚੀਜ਼ ਨੂੰ ਅਸੀਂ ਸਾਹਮਣੇ ਰੱਖਿਆ, ਆਪਣੇ ਮੁੱਖ ਰੱਖਿਆ ਔਰ ਉਹਨੂੰ ਅਸੀਂ ਵੇਖਦੇ ਹੋਏ ਉਹਦੇ ਹਿਸਾਬ ਨਾਲ ਅਸੀਂ ਸਾਰੀਆਂ ਚੀਜ਼ਾਂ ਕੀਤੀਆਂ ਨੇ। ਉਹ ਅਸੀਂ ਜਿਹੜੀ ਪੰਜਾਬ ਦੀ ਹਿਸਟਰੀ ਹੈ, ਦੀ ਤਾਰੀਖ ਹੈ, ਉਹਦੇ ਵਿੱਚ ਉਹ ਖਾਸ ਐਲੀਮੈਂਟ ਜਿਹੜੇ ਅਜੇ ਤੱਕ ਲੋਕਾਂ ਤੱਕ ਨਹੀਂ ਪਹੁੰਚੇ, ਜਿਹੜੇ ਬਹੁਤ ਖਾਸ ਨੇ ਪਰ ਉਹਨਾਂ ਤੇ ਕੰਮ ਘੱਟ ਹੋਏ ਔਰ ਕੰਮ ਜਿਹੜਾ ਉਹਨਾਂ ਦੇ ਉੱਪਰ ਹੋਇਆ ਉਹ ਇੱਕ ਖਾਸ ਸਟੈਂਡਰਡ ਦਾ ਹੋਏ, ਬਹੁਤ ਵਧੀਆ ਕੰਮ ਹੋਇਆ ਜਿਹੜਾ ਅਸੀਂ ਲੋਕਾਂ ਦੇ ਤੱਕ ਲੈ ਕੇ ਆ ਸਕੀਏ। ਸੋ ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਜਿਹੜਾ ਇੱਕ ਸਭ ਤੋਂ ਵੱਡਾ ਇੱਕ ਆਬਜੈਕਟਿਵ ਸੀ, ਉਹ ਇਹ ਸੀ ਕਿ ਅਸੀਂ ਜਿਹੜੇ ਪੰਜਾਬ ਦੇ ਗ੍ਰੇ ਏਰੀਆਜ਼ ਨੇ ਜਿਨ੍ਹਾਂ ਦੇ ਉੱਪਰ ਰਿਸਰਚ ਨਹੀਂ ਕੀਤੀ ਗਈ ਜਾਂ ਨਹੀਂ ਕਰਵਾਈ ਗਈ ਇੰਟੈਂਸ਼ਨਲੀ ਕਹਿ ਸਕਦੇ ਹੋ, ਜਾਂ ਉਦਾਂ ਇਧਰੋਂ ਅੱਖੋਂ ਪਰੋਖੇ ਰਹਿ ਗਏ, ਉਹ ਅਸੀਂ ਕਹਿ ਸਕਦੇ ਹਾਂ। ਪਰ ਉਹਨਾਂ ਦੇ ਉੱਪਰ ਅਗਰ ਉਹਨਾਂ ਨੂੰ ਵੇਖਣ ਦੀ ਲੋੜ ਹੈ, ਉਹਨੂੰ ਵੇਖਣ ਬਿਨਾਂ ਅਸੀਂ ਅੱਗੇ ਨਹੀਂ ਵੱਧ ਸਕਦੇ। ਸੋ ਅਸੀਂ ਇਸ ਤਰ੍ਹਾਂ ਹੀ ਪੰਜਾਬ ਦੇ ਐਂਸ਼ੀਅੰਟ ਪੰਜਾਬ ਨੂੰ ਵੇਖਿਆ, ਮੈਡੀਵੀਅਲ ਨੂੰ ਵੀ, ਔਰ ਕੁਝ ਅੱਜ ਕੱਲ ਦੇ ਵੀ ਅਸੀਂ ਇਸ਼ੂਜ਼ ਤੇ ਗੱਲ ਕਰਨੇ ਆ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਲਈ ਬਹੁਤ ਖਾਸ ਹੈ। ਮੈਂ ਅੱਜ ਦੀ ਗੱਲਬਾਤ ਤੇ ਕਰਨਾ ਚਾਹਾਂ ਕਿ ਅਸੀਂ ਮਹਾਰਾਜਾ ਦੇ ਹਵਾਲੇ ਨਾਲ, ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਬਹੁਤ ਸਾਰੇ ਪ੍ਰੋਗਰਾਮ ਕੀਤੇ, ਲੇਕਿਨ ਇਹ ਟਾਪਿਕ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਇੱਕ ਬਹੁਤ ਯੂਨੀਕ ਟਾਪਿਕ ਹੈ ਔਰ ਸਾਡੀ ਪੋਸਟਰ ਲਾਉਣ ਤੋਂ ਬਾਅਦ ਜਿੰਨਾ ਜ਼ਬਰਦਸਤ ਰਿਸਪੌਂਸ ਸੀ ਔਰ ਜਿੰਨੇ ਲੋਕਾਂ ਨੇ ਇਹਦੇ ਤੇ ਗੱਲਬਾਤ ਕੀਤੀ, ਉਹ ਮੇਰੇ ਵਾਸਤੇ ਬੜਾ ਅਮੇਜ਼ਿੰਗ ਸੀ। ਚਾਹੇ ਉਹ ਟਵਿੱਟਰ ਤੇ ਹੋਵੇ ਜਾਂ ਫੇਸਬੁੱਕ ਤੇ ਹੋਵੇ ਜਾਂ ਅਦਰਵਾਈਜ਼ ਮੇਰੇ ਵਟਸਐਪ ਜਿਹੜੇ ਸਾਡੇ ਗਰੁੱਪ ਨੇ ਉਹਦੇ ਵਿੱਚ ਮੈਸੇजेस ਆਉਂਦੇ ਹੋਣ। ਸੋ ਇਹ ਇੱਕ ਬਹੁਤ ਖਾਸ ਜਿਹੜਾ ਹੈ ਟੌਪਿਕ ਅੱਜ ਦਾ ਲੈ ਕੇ ਅਸੀਂ ਆਏ, ਜਿਹੜਾ ਜੈਂਡਰ ਨੂੰ ਵੀ ਐਡਰੈਸ ਕਰਦਾ ਔਰ ਪੰਜਾਬ ਦੀ ਤਾਰੀਖ ਨੂੰ ਇੱਕ ਨਵੇਂ ਢੰਗ ਨਾਲ ਵੇਖਣ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ। ਅੱਜ ਸਾਡੇ ਨਾਲ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਸਾਡੇ ਇਸ ਜਿਹੜੇ ਪ੍ਰੋਗਰਾਮ ਉਹਦੇ ਵਿੱਚ ਸਾਡੇ ਬਹੁਤ ਹੀ ਮੁਅੱਜ਼ਜ਼, ਸਾਡੇ ਲਈ ਬੜੇ ਮਾਨਯੋਗ ਸਾਡੇ ਡਾਕਟਰ ਪ੍ਰਿਆ ਅਟਵਾਲ ਜੀ ਅੱਜ ਸਾਡੇ ਨਾਲ ਨੇ। ਔਰ ਅੱਜ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਾਸਤੇ ਇੱਕ ਵੱਡਾ ਦਿਨ ਹੈ। ਸਾਡੇ ਯੰਗ ਹਿਸਟੋਰੀਅਨ ਦੀ ਟੀਮ ਜਿਸ ਤਰ੍ਹਾਂ ਅੱਗੇ ਅੱਗੇ ਆ ਰਹੀ ਹੈ ਔਰ ਇੱਕ ਪੂਰਾ ਯੰਗ ਹਿਸਟੋਰੀਅਨ ਦੇ ਨਾਲ ਨਾਲ ਨਵੇਂ ਟੌਪਿਕ ਔਰ ਉਹ ਗੱਲਾਂ ਜਿਹੜੀਆਂ ਨਹੀਂ ਹੁਣ ਤੱਕ ਐਕਸਪਲੋਰ ਹੋਈਆਂ ਉਹ ਕਰਕੇ ਲੈ ਕੇ ਆਉਂਦੇ ਨੇ। ਤੇ ਸੋ ਇਹ ਸਾਡੇ ਲਈ ਬਹੁਤ ਵੱਡਾ ਦਿਨ ਹੁੰਦਾ ਹੈ ਕਿ ਇਸ ਤਰ੍ਹਾਂ ਕੋਈ ਸਾਡੇ ਸਕਾਲਰ ਜਿਹੜੇ ਨੇ ਕੰਮ ਲੈ ਕਰਕੇ ਆਣਾ। ਡਾਕਟਰ ਪ੍ਰਿਆ ਅਟਵਾਲ ਹੋਰਾਂ ਦੀ ਗੱਲਬਾਤ ਕਰਨੀ ਆ। ਮੈਂ ਉਹਨਾਂ ਦਾ ਤਾਰਫ ਜਦੋਂ ਪੜ੍ਹ ਰਿਹਾ ਤੇ ਇੱਕ ਤਰਫ ਅਸੀਂ ਉਹਨਾਂ ਨੂੰ ਵੇਖਿਆ ਕਿ ਕਿੰਗਸ ਕਾਲਜ ਦੇ ਵਿੱਚ ਉਹ ਇੱਕ ਉਸਤਾਦ ਦੇ ਤੌਰ ਤੇ ਪੜ੍ਹਾ ਰਹੇ, ਆਕਸਫੋਰਡ ਯੂਨੀਵਰਸਿਟੀ ਦੇ ਵਿੱਚ, ਆਕਸਫੋਰਡ ਤੋਂ ਹੀ ਉਹਨਾਂ ਨੇ PhD ਆਪਣੀ ਕੀਤੀ ਔਰ ਉਸ ਤੋਂ ਵੱਖ BBC ਦੇ ਵਿੱਚ ਆਪਣਾ ਪ੍ਰੋਗਰਾਮ ਵੀ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਮੁਖਤਲਿਫ ਪ੍ਰੋਜੈਕਟ ਦੇ ਵਿੱਚ ਨਜ਼ਰ ਆਉਂਦੇ ਨੇ। ਆਪ ਦਾ ਕੰਮ ਜਿਹੜਾ ਹੈ ਉਹ ਸਲਤਨਤਾਂ ਤੇ ਕ੍ਰਾਸ ਕਲਚਰ ਪੋਲਿਟਿਕਸ ਔਰ ਇਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਕੀਤਾ ਔਰ ਬਹੁਤ ਖੂਬਸੂਰਤ ਕੰਮ। ਅੱਜ ਸਾਡੇ ਇਸ ਜ਼ਿਲ੍ਹੇ ਪ੍ਰੋਗਰਾਮ ਦੀ ਉਹ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਾਡੇ ਨਾਲ ਆਉਣ। ਜੀ ਡਾਕਟਰ ਸਾਹਿਬਾ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਸਤਿ ਸ਼੍ਰੀ ਅਕਾਲ ਤੋਹੀ, ਥੈਂਕ ਯੂ, ਇੰਨੀ ਸੋਹਣੀ ਤੁਸੀਂ ਇੰਟਰੋਡਕਸ਼ਨ ਦਿੱਤੀ। ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਏ ਔਰ ਇੰਟਰੋਡਕਸ਼ਨ ਤੇ ਮਜ਼ੀਦ ਅਸੀਂ ਇਹਦੇ ਤੋਂ ਬਾਅਦ ਗੱਲਬਾਤ ਕਰਾਂਗੇ ਤੁਹਾਡੇ ਕੰਮ ਤੇ ਔਰ ਇਸ ਤੇ। ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਯੰਗ ਹਿਸਟੋਰੀਅਨ ਜਿਹੜੇ ਨੇ ਉਹ ਆ ਰਹੇ ਨੇ ਔਰ ਇੰਨਾ ਖੂਬਸੂਰਤ ਕੰਮ ਦੇ ਨਾਲ ਆ ਰਹੇ ਨੇ। ਅੱਜ ਮੈਂ ਜਿਸ ਤਰ੍ਹਾਂ ਪਹਿਲੇ ਵੀ ਅਨਾਉਂਸ ਕੀਤਾ ਤੁਹਾਡੇ ਆਉਣ ਤੋਂ ਪਹਿਲੇ ਕਿ ਸਾਡੇ ਅੱਜ ਕਲੱਬ ਦੇ ਵਾਸਤੇ ਇੱਕ ਵੱਡਾ ਦਿਨ ਹੈ ਕਿ ਸਾਡੇ ਨਾਲ ਯੰਗ ਹਿਸਟੋਰੀਅਨ ਇੱਕ ਬਹੁਤ ਅੱਛੇ ਟੌਪਿਕ ਨਾਲ ਮੌਜੂਦ ਨੇ। ਸੋ ਸਕਰੀਨ ਹੁਣ ਤੁਹਾਡੇ ਕੋਲ ਹੋਏਗੀ, ਅਸੀਂ ਤੁਹਾਡੇ ਲੈਕਚਰ ਤੋਂ ਬਾਅਦ ਫਿਰ ਤੁਹਾਨੂੰ ਕੁਝ ਸਵਾਲਾਂ ਔਰ ਕਮੈਂਟਸ ਦੇ ਨਾਲ ਮਿਲਾਂਗੇ ਜੀ। ਓਕੇ, ਥੈਂਕ ਯੂ। ਤੇ ਸਾਰਿਆਂ ਨੂੰ ਹੈਵ ਸਲਾਈਡਸ ਦਿਸਦੀਆਂ ਆ? ਓਕੇ, ਸੋ ਅੱਜ ਜਿਹੜਾ ਟੌਪਿਕ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈਗੀ ਆ about the women who built the Sikh empire, ਜਿਹੜੀਆਂ ਬੀਬੀਆਂ ਨੇ, ਰਾਣੀਆਂ ਨੇ, ਸਰਦਾਨੀਆਂ ਨੇ ਸਿੱਖ ਰਾਜ ਨੂੰ ਬਣਾਇਆ। ਤੇ ਜਿੱਦਾਂ ਤੋਹਿਦ ਨੇ ਕਿਹਾ, ਇੱਕ ਥੋੜਾ ਜਿਹਾ ਅੰਡਰਸਟੱਡੀ ਟੌਪਿਕ ਹੈਗਾ, ਪਰ ਮੈਂ ਚਾਹੁੰਦੀ ਹਾਂ ਵੀ ਥੋੜਾ ਜਿਹਾ ਨਵਾਂ
ਅਸੀਂ ਨਵੇਂ ਕੁਐਸਚਨ ਪੁੱਛਣ ਆਪਦੇ ਇਤਿਹਾਸ ਬਾਰੇ ਤੇ ਖਾਸ ਕਰਕੇ ਵੀ ਅਸੀਂ ਔਰਤਾਂ ਦਾ ਜਿਹੜਾ ਰੋਲ ਸੀਗਾ ਉਹ ਚੱਜ ਨਾਲ ਸਮਝੀਏ ਕਰਕੇ ਜੇ ਅਸੀਂ ਔਰਤਾਂ ਦਾ ਰੋਲ ਸਮਝਦੇ ਨਹੀਂ ਤੇ ਫਿਰ ਅਸੀਂ ਇਹ ਵੀ ਕਹਿ ਸਕਦੇ ਕਿ ਅਸੀਂ ਆਪਦਾ ਅੱਧਾ ਇਤਿਹਾਸ ਹੀ ਸਮਝਦੇ ਹਾਂ ਸੋ ਜਿਹੜਾ ਮੈਂ ਇਹ ਰਿਸਰਚ ਕੀਤਾ ਆ ਮੈਂ ਆਪਦੇ PhD ਦੇ ਵਿੱਚ ਜ਼ਿਆਦਾ ਕੀਤਾ ਹੈ ਤੇ ਅੱਜ ਹੁਣ 24 ਸਤੰਬਰ ਨੂੰ ਮੇਰੀ ਨਵੀਂ ਕਿਤਾਬ ਵੀ ਛਪਣੀ ਆ Royals ਤੇ Rebels Rise and Fall of the Sikh Empire ਤੇ ਮੈਂ ਖਾਸ ਕਰਕੇ ਇਹ ਕਹਾਣੀਆਂ ਦੱਸਣੀਆਂ ਵੀ ਜਿਹੜੀਆਂ ਰਾਣੀਆਂ ਸੀ ਤੇ ਜਿਹੜੇ ਸ਼ਹਿਜ਼ਾਦੇ ਸੀ ਰਣਜੀਤ ਸਿੰਘ ਦੇ ਬੱਚੇ ਉਹਨਾਂ ਨੇ ਵੀ ਕਿਹੜੇ ਖਾਸ ਰੋਲ ਕੀਤੇ ਸੀਗੇ ਸਿੱਖ ਐਮਪਾਇਰ ਨੂੰ ਬਣਾਉਣ ਨੂੰ ਤੇ ਉਸ ਤੋਂ ਜ਼ਿਆਦਾ ਉਹਨੂੰ ਵਧਾਉਣ ਨੂੰ ਤੇ ਉਹਨੂੰ ਚਲਾਉਣ ਨੂੰ ਐਸੈਂਸ਼ਲੀ ਤੇ ਜਿਹੜੇ ਫੇ ਗੋਰਿਆਂ ਨਾਲ ਅੰਗਰੇਜ਼ਾਂ ਨਾਲ ਲੜਾਈ ਹੋਈ ਸੀ ਕੀ ਅਸੀਂ ਸਮਝਦੇ ਸੀਗੇ ਵੀ ਉਹਨਾਂ ਨੇ ਕਿਹੜੇ ਪ੍ਰੋਬਲਮ ਨਿਕਲੀਆਂ ਸੀ ਉਸ ਪਰਿਵਾਰ ਵਿੱਚ ਸੋ ਮੈਂ ਥੋੜਾ ਜਿਹਾ ਇਸ ਰਿਸਰਚ ਨੂੰ ਅੱਜ ਸ਼ੇਅਰ ਕਰੂੰਗੀ ਬੀਬੀਆਂ ਤੇ ਰਾਣੀਆਂ ਬਾਰੇ ਤੇ ਇਸ ਟੌਪਿਕ ਨੂੰ ਮੈਨੂੰ ਬੜੀ ਖੁਸ਼ੀ ਆ ਵੀ ਸਾਰਿਆਂ ਨੂੰ ਇੰਨੀ ਚੰਗੀ ਲੱਗੀ ਆ ਜਦੋਂ ਤੁਸੀਂ ਫੇਸਬੁੱਕ ਤੇ ਟਵਿੱਟਰ ਤੇ WhatsApp ਤੇ ਦੇਖਿਆ ਆ ਦੈਟਸ really great ਤੇ ਮੈਂ ਚਾਹੁੰਦੀ ਵੀ ਹੋਰ ਲੋਕੀ ਇਸ ਟੌਪਿਕ ਤੇ ਇਦਾਂ ਦੀਆਂ ਚੀਜ਼ਾਂ ਤੇ ਰਿਸਰਚ ਕਰੇ ਕਰਕੇ ਅਸੀਂ ਮੈਂ ਤਾਂ ਬਸ ਅੱਜ ਹਜੇ ਤੱਕ ਸ਼ੁਰੂਆਤ ਹੀ ਕੀਤੀ ਆ ਇਸ ਚੀਜ਼ ਤੇ ਤਾਂ ਹਜੇ ਬਹੁਤ ਕੁਝ ਰਹਿੰਦਾ ਆ ਸਟੱਡੀ ਕਰਨ ਨੂੰ ਰਿਸਰਚ ਕਰਨ ਨੂੰ ਸੋ ਮੈਂ ਅੱਜ ਤੁਸੀਂ ਸਮਝ ਲਓ ਅੱਜ ਟੇਸਟ ਸਟੱਡੀ ਹੋਗਾ ਇਸ ਗੱਲ ਦਾ ਤੇ ਹਜੇ ਬਹੁਤ ਕੁਝ ਦੇਖਣ ਵਾਲਾ ਹੈ ਖਾਸ ਕਰਕੇ ਪਾਕਿਸਤਾਨ ਲਾਹੌਰ ਤੇ ਪਾਕਿਸਤਾਨੀ ਪੰਜਾਬ ਵਿੱਚ ਕਰਕੇ ਉੱਥੇ ਤੋਂ ਸਾਡੇ ਕੋਲ ਬਹੁਤ ਸਾਰੇ ਹੋਰ ਸੋਰਸਿਸ ਹੈਗੇ ਆ ਆਰਕਾਈਵਸ ਹੈਗੇ ਆ ਤੇ ਉਹਨਾਂ ਨੂੰ ਵੀ ਅਸੀਂ ਸਾਂਝੇ ਕਰਕੇ ਜਿੱਦਾਂ ਰਿਸਰਚ ਕਰਨੀ ਚਾਹੀਦੀ ਆ ਹੋਰ ਸੋ ਮੈਂ ਪਹਿਲੀ ਚੀਜ਼ ਇਹ ਕਹੂੰਗੀ ਕਿ ਮੇਰਾ ਜਿਹੜਾ ਸਿੱਖ ਐਮਪਾਇਰ ਅਸੀਂ ਅੱਜ ਕੱਲ ਕਹਿੰਦੇ ਆ ਸਿੱਖ ਐਮਪਾਇਰ ਹਨਾ ਵੀ ਮਾਡਰਨ ਹਿਸਟੋਰੀਓਗ੍ਰਾਫੀ ਦੇ ਵਿੱਚ ਇੰਗਲਿਸ਼ ਦੇ ਵਿੱਚ ਲੋਕੀ ਸਿੱਖ ਐਮਪਾਇਰ ਪੰਜਾਬ ਨੂੰ ਉਸ ਟਾਈਮ ਤੋਂ ਬੁਲਾਉਂਦੇ ਸੀਗੇ ਰਣਜੀਤ ਸਿੰਘ ਦਾ ਕਿੰਗਡਮ ਨੂੰ ਸਿੱਖ ਐਮਪਾਇਰ ਅਸੀਂ ਅੱਜ ਕੱਲ ਕਹਿਣ ਲੱਗ ਪਏ ਆ 20th ਸੈਂਚੁਰੀ ਤੋਂ ਇੱਥੇ ਤੱਕ ਇਸ ਟਾਈਮ ਤੱਕ ਪਰ ਅਸੀਂ ਇੱਕ ਥੋੜਾ ਜਿਹਾ ਕਨਵੀਨੀਅੰਟ ਟਰਮ ਹੈਗਾ ਤੇ ਮੈਂ ਇਸ ਟਰਮ ਨੂੰ ਯੂਜ਼ ਕਰੂੰਗੀ ਪਰ ਇਹ ਗੱਲ ਨਹੀਂ ਵੀ ਇਸ ਟਰਮ ਨੂੰ ਕੋਈ ਪ੍ਰੋਬਲਮ ਹੈ ਨਹੀਂ ਅਸੀਂ ਕਹਿ ਸਕਦੇ ਹਾਂ ਵੀ ਪੰਜਾਬ ਹੀ ਸੀਗਾ ਪਰ ਅਸੀਂ ਅੱਜ ਕੱਲ ਇਹਨੂੰ ਸਿੱਖ ਐਮਪਾਇਰ ਕਹਿੰਦੇ ਆ ਕਰਕੇ ਸਿੱਖ ਵੀ ਆ ਤੇ ਐਮਪਾਇਰ ਵੀ ਸੀਗਾ ਰਣਜੀਤ ਸਿੰਘ ਨੇ ਆਪਦੀ ਸਰਕਾਰ ਨੂੰ ਨਾਂ ਦਿੱਤਾ ਸੀ ਸਰਕਾਰ ਖਾਲਸਾ ਤਾਂ ਫਿਰ ਅਸੀਂ ਇਸ ਗੱਲ ਤੋਂ ਉਹਨੂੰ ਸਿੱਖ ਐਮਪਾਇਰ ਬਣਾ ਦਿੰਦੇ ਆ ਪਰ ਫਿਰ ਵੀ ਐਮਪਾਇਰ ਵਾਂਗਰ ਵੀ ਉਹਨਾਂ ਨੇ ਆਪਦਾ ਰਾਜ ਆਪਦੀ ਰਿਆਸਤ ਚਲਾਈ ਸੀ ਸੋ ਇਹ ਦੋ ਚੀਜ਼ਾਂ ਰੱਖਣੀਆਂ ਜ਼ਰੂਰੀ ਆ ਪਰ ਤੁਸੀਂ ਇਹ ਵੀ ਸ਼ਾਇਦ ਕਹਿ ਸਕਦੇ ਆ ਵੀ ਪੰਜਾਬੀ ਐਮਪਾਇਰ ਸੀਗਾ ਜਾਂ ਫਿਰ ਸੁਕਰ ਚੱਕੀਆ ਐਮਪਾਇਰ ਸੀਗਾ ਸੁਕਰ ਚੱਕੀਆ ਦਾ ਨਾਂ ਸੀ ਜਿਹੜੇ ਰਣਜੀਤ ਸਿੰਘ ਦੇ ਪਰਿਵਾਰੀ ਮਿਸਲ ਸੀਗੀ ਉਹਨਾਂ ਦੇ ਨਾਂ ਸੁਕਰ ਚੱਕੀਆ ਮਿਸਲ ਸੀਗੇ ਤੇ ਉਹਨੇ ਆਪਦੀ ਉਹ ਜਿਹੜੀ ਮਿਸਲ ਸੀਗੀ ਵਧਾ ਕੇ ਉਹਦੀ ਟੈਰੀਟਰੀ ਨੂੰ ਜ਼ਮੀਨ ਨੂੰ ਵਧਾ ਕੇ ਐਮਪਾਇਰ ਬਣਾਇਆ ਸੀਗਾ ਕਿੰਗਡਮ ਬਣਾਇਆ ਸੀਗਾ ਤੇ ਅਸੀਂ ਇਸ ਚੀਜ਼ ਤੇ ਅੱਜ ਫੋਕਸ ਕਰਾਂਗੇ ਵੀ ਕਿੱਦਾਂ ਰਣਜੀਤ ਸਿੰਘ ਨੇ ਮਿਸਲ ਤੋਂ ਖਾਨਦਾਨ ਬਣਾਇਆ ਤੇ ਆਪਦਾ ਰਾਜ ਬਣਾਇਆ ਪਰ ਫਿਰ ਵੀ ਸਰਕਾਰੇ ਖਾਲਸਾ ਦੇ ਨਾਂ ਤੇ ਉਹਨੇ ਚਲਾਇਆ ਪਰ ਜਦੋਂ ਉਸ ਰਾਜ ਨੂੰ ਉਹਨਾਂ ਨੇ ਬਣਾਇਆ ਸੀ ਉਹਨਾਂ ਨੇ ਖੁਦ ਇਕੱਲੇ ਨਹੀਂ ਸੀ ਬਣਾਇਆ ਤੇ ਸਾਡੀ ਜਿਹੜੀ ਹਿਸਟੋਰੀਓਗ੍ਰਾਫੀ ਦੇ ਵਿੱਚ ਪ੍ਰੋਬਲਮ ਇੱਕ ਹੈਗੀ ਆ ਹੁਣ ਵਧੀ ਜਾਂਦੀ ਹੈ ਦੈਟਸ ਟਰੂ ਤੇ ਕਈ ਲੋਕਾਂ ਨੇ ਕਾਫੀ ਇੰਟਰਸਟਿੰਗ ਰਿਸਰਚ ਕੀਤਾ ਤਾਂ ਹੈਗਾ ਆ ਪਰ ਅਸੀਂ ਬਹੁਤ ਜ਼ਿਆਦਾ ਹਿਸਟਰੀ ਦੇ ਵਿੱਚ ਬਾਇਓਗ੍ਰਾਫੀ ਦੇ ਵਿੱਚ ਰਣਜੀਤ ਸਿੰਘ ਨੂੰ ਇੱਕ ਥੋੜਾ ਜਿਹਾ ਸੁਪਰਮੈਨ ਬਣਾ ਦਿੰਦੇ ਆ ਤੇ ਇਹ ਸਾਡੀ ਇੱਕ ਪ੍ਰੋਬਲਮ ਹੈਗੀ ਆ ਵੀ ਅਸੀਂ ਜ਼ਿਆਦਾ ਕ੍ਰੈਡਿਟ ਉਹਨਾਂ ਨੂੰ ਦਿੰਦੇ ਆ ਇਹ ਤਾਂ ਨਹੀਂ ਮੈਂ ਕਹਿਣਾ ਚਾਹੁੰਦੀ ਵੀ ਰਣਜੀਤ ਸਿੰਘ ਕੋਈ ਮਾੜਾ ਬੰਦਾ ਸੀਗਾ ਜਾਂ ਫਿਰ ਉਹਨਾਂ ਨੇ ਗਲਤ ਕੰਮ ਕੀਤਾ ਸੀ ਜਾਂ ਡੈਫੀਨਿਟਲੀ ਸੱਚ ਆ ਵੀ ਉਹ ਬਹੁਤ ਹੀ ਟੈਲੈਂਟਡ ਤੇ ਬਹਾਦਰ ਮਹਾਰਾਜਾ ਸੀਗਾ ਤੇ ਉਹਨਾਂ ਨੇ ਪੰਜਾਬ ਵਾਸਤੇ ਤਾਂ ਬਹੁਤ ਕੁਝ ਕੀਤਾ ਪਰ ਉਹ ਇਕੱਲੇ ਬੰਦੇ ਨੇ ਸਾਰਾ ਕੰਮ ਨਹੀਂ ਸੀ ਕੀਤਾ ਤੇ ਥੋੜੀ ਜਿਹੀ ਹੋਰ ਸਟੋਰੀ ਵਧਾ ਕੇ ਦੂਜੇ ਲੋਕਾਂ ਦੀ ਕੰਟਰੀਬਿਊਸ਼ਨ ਦੇ ਕੇ ਫਿਰ ਸਾਨੂੰ ਇਹ ਹਿਸਟਰੀ ਦੁਬਾਰਾ ਕੁਐਸਚਨ ਕਰਨੀ ਚਾਹੀਦੀ ਹੈ ਇਹਦੇ ਬਾਰੇ ਮੈਂ ਸੋਚਣਾ ਚਾਹੀਦਾ ਹੈ ਸੋ ਇਹੀ ਗੱਲ ਮੈਂ ਥੋੜਾ ਜਿਹਾ ਅੱਜ ਤੁਹਾਨੂੰ ਆਪਦੇ ਹਿਸਟਰੀ ਰਿਸਰਚ ਨਾਲ ਸੋਚਣ ਦੀ ਕੋਸ਼ਿਸ਼ ਕਰਾਂਗੀ ਸੋ ਅਸਲ 'ਚ ਇਹ ਗੱਲ ਇੱਕ ਹੋ ਰਿਹਾ ਵੀ ਮੇਰਾ ਪਹਿਲਾਂ ਇਸ ਟੌਪਿਕ ਦੇ ਵਿੱਚ ਇੰਟਰਸਟ ਰਣਜੀਤ ਸਿੰਘ ਦੇ ਵਿੱਚ ਬਿਲਕੁਲ ਹੀ ਨਹੀਂ ਸੀਗਾ
ਮਹਾਰਾਣੀ ਜਿੰਦ ਕੌਰ ਮੇਰੀ ਪਹਿਲੀ ਇੰਸਪੀਰੇਸ਼ਨ ਸੀਗੀ ਇਸ ਟੌਪਿਕ ਨੂੰ ਰਿਸਰਚ ਕਰਨ ਨੂੰ। ਸੋ ਮਹਾਰਾਣੀ ਜਿੰਦ ਕੌਰ ਆਫ ਕੋਰਸ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਵਾਈਫ ਸੀਗੀ ਤੇ ਪੰਜਾਬ ਦੀ ਆਖਰੀ ਮਹਾਰਾਣੀ। ਤੇ ਉਹਨਾਂ ਨੇ ਉਹਦਾ ਟਾਈਮ ਬਹੁਤ ਹੀ ਇੰਟਰਸਟਿੰਗ ਤੇ ਮੁਸ਼ਕਿਲ ਸੀਗਾ ਕਰਕੇ ਉਹਨਾਂ ਨੂੰ ਗੋਰਿਆਂ ਦੇ ਖਿਲਾਫ ਲੜਨਾ ਪਿਆ। ਈਸਟ ਇੰਡੀਆ ਕੰਪਨੀ ਦੇ ਖਿਲਾਫ ਲੜਨਾ ਪਿਆ 1840 ਦੇ ਵਿੱਚ ਕਰਕੇ ਉਹ ਕੋਸ਼ਿਸ਼ ਕਰ ਰਹੇ ਸੀ ਪੰਜਾਬ ਦੇ ਉੱਤੇ ਕਬਜ਼ਾ ਕਰਨ ਨੂੰ। ਪੂਰਾ ਕਬਜ਼ਾ ਤਾਂ ਨਹੀਂ ਪਹਿਲਾਂ ਪਰ ਉਹਦੇ ਉੱਤੇ ਕੰਟਰੋਲ ਰੱਖਣ ਨੂੰ ਕਰਕੇ ਦਲੀਪ ਸਿੰਘ ਜਿਹੜਾ ਉਹਦਾ ਪੁੱਤ ਸੀਗਾ ਮਹਾਰਾਜਾ ਉਦੋਂ ਬਣਿਆ ਸੀ ਬਹੁਤ ਛੋਟੀ ਉਮਰ ਦਾ ਸੀਗਾ 4 ਸਾਲ ਦਾ ਸੀ ਜਦੋਂ ਉਹਨਾਂ ਨੇ ਮਹਾਰਾਜਾ ਦੀ ਗੱਦੀ ਤੇ ਉਹਨੂੰ ਬਿਠਾਇਆ ਤੇ ਰਾਣੀ ਜਿੰਦਾ ਨੇ ਉਹਦੀ ਕੋਸ਼ਿਸ਼ ਕੀਤੀ ਸੀ ਉਹਦੀ ਮਦਦ ਕਰਨ ਦੀ। ਤੇ ਫਿਰ ਅਸੀਂ ਕਹਿ ਸਕਦੇ ਹਾਂ ਵੀ ਸ਼ਾਇਦ ਪੱਕੀ ਗੱਲ ਹੀ ਸੀਗੀ ਵੀ ਇੱਕ ਛੋਟੇ ਜਿਹੇ ਬੱਚੇ ਨੇ ਤੇ ਉਹਦੀ ਮਾਂ ਨੇ ਉਹ ਰਾਜ ਖੋ ਹੀ ਦੇਣਾ ਸੀਗਾ ਕਰਕੇ ਉਹ ਬਹੁਤ ਜਿੱਦਾਂ ਵਨਰੇਬਲ ਸੀਗੇ। ਦਲੀਪ ਸਿੰਘ ਬਸ ਬੱਚਾ ਸੀਗਾ ਤੇ ਇੱਕ ਕੱਲੀ ਬੀਬੀ ਕਿੱਦਾਂ ਸਾਰਾ ਕੁਝ ਸੰਭਾਲਦੀ ਸੀਗੀ। ਪਰ ਜੇ ਅਸੀਂ ਇਸ ਗੱਲ ਨੂੰ ਮੰਨ ਵੀ ਲਈਏ ਤਾਂ ਗਲਤੀ ਆ ਤੇ ਗਲਤੀ ਇਸ ਕਰਕੇ ਐਕਚੁਅਲੀ ਇਸ ਫੈਮਿਲੀ ਦੀ ਹਿਸਟਰੀ ਦੇ ਵਿੱਚ ਬਹੁਤ ਵਾਰੀ ਹੋਇਆ ਸੀ ਕਿ ਇੱਕ ਛੋਟੇ ਜਿਹੇ ਬੱਚੇ ਨੇ ਜ਼ਿੰਮੇਵਾਰੀ ਇਨਹੈਰਿਟ ਕੀਤੀ ਸੀ ਜਦੋਂ ਉਹਦਾ ਬਾਪ ਮਰ ਗਿਆ ਤੇ ਉਹਦੀ ਮਾਂ ਨੇ ਆਪਦਾ ਸਾਥ ਦਿੱਤਾ ਸੀ ਕਿ ਉਹਦੀ ਜ਼ਿੰਮੇਵਾਰੀ ਕਿੱਦਾਂ ਨਿਭਾਉਣੀ ਆ ਤੇ ਕਿੱਦਾਂ ਮਿਸਲ ਦੀ ਜ਼ਮੀਨ ਨੂੰ ਉਹਦੀ ਰੱਖਿਆ ਕਰਨੀ ਆ। ਤੇ ਅਸੀਂ ਰਣਜੀਤ ਸਿੰਘ ਦਾ ਖੁਦ ਹੀ ਐਗਜ਼ਾਮਪਲ ਲੈ ਸਕਦੇ ਹਾਂ ਵੀ ਜਦੋਂ ਉਹ 10 ਸਾਲ ਦਾ ਸੀਗਾ ਉਹਦਾ ਬਾਪ ਮਹਾ ਸਿੰਘ ਮਰ ਗਿਆ ਸੀ ਛੇਤੀ ਦੇ ਨਾਲ ਕਰਕੇ ਉਹਨੂੰ ਕੋਲਰਾ ਦੀ ਬਿਮਾਰੀ ਹੋ ਗਈ ਸੀ ਤੇ ਉਹ ਛੇਤੀ ਉਸ ਬਿਮਾਰੀ ਨਾਲ ਉਹਦੀ ਕਾਫੀ ਸਿਹਤ ਖਰਾਬ ਹੋ ਗਈ ਸੀ ਤੇ ਉਹ ਛੇਤੀ ਮਰ ਗਈ ਕਿਸੇ ਅਨਫੋਰਚੂਨਟਲੀ। ਤੇ ਰਣਜੀਤ ਸਿੰਘ ਸਿਰਫ 10 ਸਾਲ ਦਾ ਸੀਗਾ ਤੇ ਫਿਰ ਉਹਦੀ ਮਾਂ ਨੇ ਸਰਦਾਰਨੀ ਰਾਜਕੌਰ ਨੇ ਸ਼ੁਕਰ ਚੱਕੀਆ ਮਿਸਲ ਨੇ ਉਹਦੇ ਵਾਸਤੇ ਚਲਾਈ ਸੀਗੀ ਤੇ ਉਹਦੀ ਰਾਖੀ ਕੀਤੀ ਸੀਗੀ ਜਿੰਨਾ ਚਿਰ ਰਣਜੀਤ ਸਿੰਘ ਖੁਦ ਵੱਡਾ ਨਹੀਂ ਸੀ ਹੋ ਕੇ ਆਪਦੀ ਖੁਦ ਸਾਰਾ ਕੁਝ ਸਰਦਾਰ ਬਣ ਕੇ ਸਾਰਾ ਕੁਝ ਚਲਾ ਸਕਦਾ ਸੀਗਾ। ਤੇ ਜੇ ਅਸੀਂ ਕਹਿ ਸਕਦੇ ਹਾਂ ਵੀ ਰਣਜੀਤ ਸਿੰਘ ਦਾ ਵੀ ਉਹਦੀ ਸ਼ੁਰੂਆਤ ਵੀ ਏਦਾਂ ਹੀ ਹੋਈ ਸੀਗੀ ਤਾਂ ਫਿਰ ਦਲੀਪ ਸਿੰਘ ਦਾ ਟਾਈਮ ਤੇ ਕੋਈ ਪੱਕੀ ਗੱਲ ਤਾਂ ਨਹੀਂ ਸੀਗੀ ਵੀ ਉਹਨੇ ਸਾਰਾ ਕੁਝ ਉਹਦੇ ਟਾਈਮ ਤੇ ਸਾਰਾ ਕੁਝ ਖਰਾਬ ਹੋ ਜਾਊਗਾ। ਸੋ ਇੱਕ ਆਹ ਪਹਿਲਾ ਮੈਥ ਹੈਗੀ ਆ ਕੋਈ ਗਲਤ ਫਹਿਮੀ ਹੈਗੀ ਜਿਹੜਾ ਮੈਂ ਚਾਹੁੰਦੀ ਹਾਂ ਵੀ ਅਸੀਂ ਕੱਢ ਦਈਏ ਆਪਦੇ ਦਿਮਾਗ ਦੇ ਵਿੱਚੋਂ ਵੀ ਜੇ ਕੋਈ ਬੱਚਾ ਤੇ ਬੀਬੀ ਨੇ ਪਾਵਰ ਗਵਰਨਮੈਂਟ ਦੇ ਉੱਤੇ ਇਹ ਰਿਸਪੌਂਸਿਬਿਲਿਟੀ ਮਿਲੀ ਸੀਗੀ ਉਸ ਟਾਈਮ ਤੇ ਤਾਂ ਉਹ ਜਿੱਦਾਂ ਹਾਰਨ ਤੋਂ ਕੁਝ ਇਲਾਵਾ ਹੋਰ ਨਹੀਂ ਸੀ ਹੋ ਸਕਦਾ ਉਹਦੇ ਵਾਸਤੇ। So that's the thing. So ਪਹਿਲਾਂ ਆਪਾਂ ਇਹ ਟ੍ਰੈਂਡ ਇਹ ਜਿਹੜੀ ਥੀਮ ਸੀਗੀ ਇਸ ਪਰਿਵਾਰ ਦੇ ਵਿੱਚ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਸੀਗੀ ਤੇ ਇਸ ਚੀਜ਼ ਤੋਂ ਸਾਨੂੰ ਪਤਾ ਲੱਗਦਾ ਆ ਕਿ ਇੱਕ ਸਰਦਾਰਨੀ ਦਾ ਰੋਲ ਇੱਕ ਮਾਂ ਦਾ ਰੋਲ ਇਸ ਪੋਲਿਟਿਕਸ ਦੇ ਵਿੱਚ ਬਹੁਤ ਖਾਸ ਸੀਗਾ। ਤੇ ਰਾਣੀ ਜਿੰਦਾ ਐਕਚੁਅਲੀ ਕੱਲੀ ਔਰਤ ਨਹੀਂ ਸੀਗੀ ਜਿਹੜੇ ਏਦਾਂ ਦੀ ਲੜਾਈਆਂ ਲੜਦੀ ਸੀਗੀ ਉਹਨਾਂ ਦੀ ਪਿਛਲੇ ਕਈ ਬੀਬੀਆਂ ਇਹਨਾਂ ਦੇ ਰੋਲਾਂ ਦੇ ਵਿੱਚ ਕਰਦੀਆਂ ਰਹਿੰਦੀਆਂ ਸੀਗੀਆਂ ਤੇ ਇਸ ਪਰਿਵਾਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਸ਼ਾਇਦ ਪੂਰੇ ਇੰਡੀਆ ਦੇ ਇਤਿਹਾਸ ਵਿੱਚ ਐਕਚੁਅਲੀ ਔਰਤਾਂ ਦਾ ਰੋਲ ਬਹੁਤ ਖਾਸ ਆ। ਤੇ ਅਸੀਂ ਖੁਦ ਜਿਹੜੀ ਸਾਡੀ ਮਾਡਰਨ ਹਿਸਟੋਰੀਓਗ੍ਰਾਫੀ ਆ ਅਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਰਿਸਪੈਕਟ ਨਹੀਂ ਕਰਦੇ ਸਮਝਦੇ ਨਹੀਂ ਤੇ ਫਿਰ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਅਸੀਂ ਆਪਦੀ ਅੱਧੀ ਇਤਿਹਾਸ ਨੂੰ ਪੂਰੀ ਜਿੱਦਾਂ ਤਰ੍ਹਾਂ ਦਾ ਸਟੇਟਸ ਨਹੀਂ ਦਿੰਦੇ ਜਿੰਨਾ ਸਾਨੂੰ ਦੇਣਾ ਚਾਹੀਦਾ ਹੈ। ਸੋ ਜਦੋਂ ਅਸੀਂ ਇਹ ਸੋਚਦੇ ਹਾਂ ਵੀ ਓਕੇ ਰਣਜੀਤ ਸਿੰਘ ਨੇ ਕੱਲਾ ਕੰਮ ਸਾਰਾ ਕੁਝ ਨਹੀਂ ਕੀਤਾ ਤੇ ਐਕਚੁਅਲੀ ਉਹਨੂੰ ਆਪਦੇ ਫੀਮੇਲ ਜਿਹੜੇ ਰਿਸ਼ਤੇਦਾਰ ਸੀ ਉਹਦੇ ਲਾਈਫ ਦੇ ਵਿੱਚ ਬੀਬੀਆਂ ਸੀਗੀਆਂ ਤੇ ਉਹਦੇ ਬੱਚਿਆਂ ਨੇ ਵੀ ਆਪਦੇ ਰਾਜ ਚਲਾਉਣ ਲਈ ਬਹੁਤ ਜ਼ਰੂਰੀ ਨੀਡ ਸੀਗੀ ਤੇ ਫਿਰ ਅਸੀਂ ਕਹਿ ਸਕਦੇ ਹਾਂ ਵੀ ਸਾਨੂੰ ਉਸ ਬੱਚਿਆਂ ਨੇ ਤੇ ਬੀਬੀਆਂ ਨੇ ਹੋਰ ਖੋਜ ਕਰਨੀ ਚਾਹੀਦੀ ਆ ਵੀ ਉਹਨਾਂ ਨੇ ਕੀ ਕੁਛ ਕੀਤਾ ਸੀ ਜਦੋਂ ਰਣਜੀਤ ਸਿੰਘ ਜਿੰਦੇ ਸੀ ਤੇ ਜਦੋਂ ਉਹ ਮਰ ਗਏ ਵੀ ਸੀ। ਓਕੇ ਤੇ ਫਿਰ ਉਸ ਸਿੱਖ ਐਮਪਾਇਰ ਦੇ ਇਤਿਹਾਸ ਵਿੱਚ ਆਪਾਂ ਕਿੱਦਾਂ ਨਵੀਆਂ ਨਜ਼ਰਾਂ ਤੋਂ ਦੇਖ ਸਕਦੇ ਹਾਂ। ਓਕੇ ਸੋ ਮੈਂ ਥੋੜਾ ਜਿਹਾ ਇਸ ਅੱਜ ਗੱਲ ਨੂੰ ਵਧਾ ਕੇ ਤੁਹਾਨੂੰ ਦੱਸਾਂਗੀ ਵੀ ਤੇ ਕੁਝ ਨਵੇਂ ਰਿਸਰਚ ਦਿਖਾਉਂਗੀ। ਸੋ ਪਹਿਲਾਂ ਸਾਨੂੰ
ਸ਼ੁਰੂ ਕਰਨਾ ਚਾਹੀਦਾ ਆ ਐਟ ਦ ਬਿਗਿਨਿੰਗ, ਕਿਉਂਕਿ ਮੈਂ ਐਂਡ ਤੱਕ ਸਟੋਰੀ ਲੈ ਗਈ ਹਾਂ ਜਿੰਦ ਕੌਰ ਤੇ ਦਲੀਪ ਸਿੰਘ ਦੇ ਨਾਲ, ਪਰ ਬਿਗਿਨਿੰਗ ਤੇ ਸ਼ੁਰੂਆਤ ਤੇ ਸ਼ੁਰੂ ਕਰਨੀ ਚਾਹੀਦੀ ਹੈ, ਹਨਾ। ਸੋ ਇਹ ਹੈਗਾ ਪੂਰਾ ਸਿੱਖ ਐਮਪਾਇਰ ਇਸ ਮੈਪ ਤੇ। ਤੇ 1839 ਤੱਕ ਤੁਸੀਂ ਦੇਖ ਸਕਦੇ ਵੀ ਪੂਰਾ ਪੰਜਾਬ, ਸਭ ਤੋਂ ਜ਼ਿਆਦਾ ਪੰਜਾਬ ਰਣਜੀਤ ਸਿੰਘ ਦੇ ਥੱਲੇ ਆ ਗਿਆ ਸੀਗਾ, ਤੇ ਅਫਗਾਨਿਸਤਾਨ, ਤਿੱਬਤ ਤੇ ਕਸ਼ਮੀਰ ਵੀ ਸਾਰਾ ਕੁਝ ਰਣਜੀਤ ਸਿੰਘ ਦੇ ਖਾਨਦਾਨ ਦੇ ਥੱਲੇ, ਉਹਨਾਂ ਦੇ ਰਾਜ ਦੇ ਥੱਲੇ ਸੀਗਾ। ਸਿਰਫ ਸਤਲੁਜ ਦੇ ਥੱਲੇ ਪਟਿਆਲਾ, ਨਾਭਾ ਵਗੈਰਾ ਇੰਡੀਪੈਂਡੈਂਟ ਰਿਹਾ ਸੀਗਾ, ਪਰ ਉਹ ਕੰਪਨੀ ਰਾਜ ਦੇ ਨਾਲ ਸੀਗਾ। ਹੁਣ ਅਸੀਂ ਕਹਿ ਸਕਦੇ ਹਾਂ ਵੀ ਕਿੱਦਾਂ ਰਣਜੀਤ ਸਿੰਘ ਨੇ ਆਹ ਰਾਜ ਬਣਾਇਆ, ਕਿੱਦਾਂ ਇਹ ਕਿੰਗਡਮ ਬਣਾਇਆ। ਜਦੋਂ 10 ਸਾਲ ਦਾ ਸੀ ਤੇ ਉਹਦਾ ਪਿਓ ਮਰ ਗਿਆ ਸੀਗਾ, ਤੇ ਫਿਰ ਕਿੱਦਾਂ ਇਸ ਟਾਈਮ ਤੋਂ 1799 ਵਿੱਚ ਉਹ ਲਾਹੌਰ ਉਹਨਾਂ ਨੇ ਕਬਜ਼ਾ ਕੀਤਾ, ਜਦੋਂ ਸਿਰਫ 19 ਸਾਲ ਦਾ ਸੀਗਾ, ਤੇ ਕਿੱਥੇ 1799 ਤੋਂ 1839 ਤੱਕ ਇੰਨਾ ਸਾਰਾ ਵੱਡਾ ਸਾਰਾ ਕਿੰਗਡਮ ਬਣਾਇਆ। ਡੈਫੀਨੇਟਲੀ ਬਗੈਰ ਕਿਸੇ ਹੈਲਪ ਤੋਂ, ਕਿਸੇ ਮਦਦ ਤੋਂ ਉਹਨਾਂ ਨੇ ਉਹ ਏਦਾਂ ਦੇ ਕੰਮ ਨਹੀਂ ਕਰ ਸਕਦੇ ਸੀਗੇ। ਤਾਂ ਬਹੁਤ ਸਾਰੀ ਅਫਕੋਰਸ ਹਿਸਟੋਰੀਓਗ੍ਰਾਫੀ ਹੈਗੀ ਆ ਵੀ, ਸ਼ਾਇਦ ਸਪੈਸ਼ਲੀ ਖਾਸ ਕਰਕੇ ਉਸ ਬੰਦਿਆਂ ਬਾਰੇ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਮਦਦ ਕੀਤੀ ਸੀ। ਸੋ ਹਰੀ ਸਿੰਘ ਨਲਵਾ ਦੇ ਬਾਰੇ ਤਾਂ ਅਸੀਂ ਬਹੁਤ ਕੁਝ ਜਾਣਦੇ ਆ, ਤੇ ਇੱਥੇ ਲਾਹੌਰ ਵਿੱਚ ਫਕੀਰ ਸਾਇਦ ਵਹੀਦੁੱਦੀਨ ਤੇ ਇਜਾਜ਼ੁਦੀਨ ਨੇ ਬਹੁਤ ਚੰਗੀਆਂ ਕਿਤਾਬਾਂ ਲਿਖੀਆਂ ਆ ਉਹਨਾਂ ਨੇ ਫਕੀਰ ਫੈਮਿਲੀ ਬਾਰੇ, ਜਿਹੜੇ ਰਣਜੀਤ ਸਿੰਘ ਦੇ ਮੁਸਲਮਾਨ ਮਿਨਿਸਟਰ ਵੀ ਸੀਗੇ। ਤੇ ਹੋਰ ਵੀ ਕਿਤਾਬਾਂ ਹੈਗੀਆਂ ਆ ਕਿ ਜਿਹੜੇ ਯੂਰਪੀਅਨ ਅਮਰੀਕਨ ਆਫੀਸਰ ਸੀਗੇ ਰਣਜੀਤ ਸਿੰਘ ਦੀ ਫੌਜ ਵਿੱਚ, ਜਿਨ੍ਹਾਂ ਨੇ ਖਾਲਸਾ ਫੌਜ ਨੂੰ ਮਾਡਰਨਾਈਜ਼ ਕੀਤਾ ਤੇ ਬਹੁਤ ਕੁਝ ਕੀਤਾ। ਪਰ ਇਹ ਲਿਟਰੇਚਰ ਵੀ ਖਾਸ ਆ ਤੇ ਯੂਸਫੁਲ ਆ ਸਾਡੇ ਵਾਸਤੇ। ਪਰ ਜਿੱਦਾਂ ਮੈਂ ਪਹਿਲਾਂ ਤੋਂ ਕਹਿੰਦੀ ਸੀ, ਤੇ ਜਿੱਦਾਂ ਤੋਹੀਦ ਨੇ ਬਹੁਤ ਸਾਰੀ ਇੰਟਰੋਡਕਸ਼ਨ ਦਿੱਤੀ ਸੀ ਵੀ, ਔਰਤਾਂ ਤੇ ਬੱਚਿਆਂ ਦੇ ਬਾਰੇ ਅਸੀਂ ਇੰਨਾ ਸਮਝਦੇ ਨਹੀਂ। ਤਾਂ ਫਿਰ ਜਦੋਂ ਅਸੀਂ ਰਿਟਰਨ ਕਰਦੇ ਹਾਂ ਉਸ 10 ਸਾਲ ਦੇ ਰਣਜੀਤ ਸਿੰਘ ਨੂੰ, ਤੇ ਸਾਨੂੰ ਫਿਰ ਚੇਤਾ ਲੱਗਦਾ ਆ ਵੀ ਪਹਿਲਾਂ ਉਹਦੀ ਮਾਂ ਤੇ ਫਿਰ ਉਹਦੀ ਸੱਸ ਨੇ ਉਹਦੀ ਕਿੰਨੀ ਮਦਦ ਕੀਤੀ। ਸੋ ਪਹਿਲਾਂ ਉਹਦੀ ਮਾਂ ਸੀਗੀ ਰਾਜਕੌਰ, ਤੇ ਰਾਜਕੌਰ ਨੇ ਅਸੀਂ ਉਹਦੇ ਬਾਰੇ ਤਾਂ ਅਨਫੋਰਚੂਨੇਟਲੀ ਬਾਹਲਾ ਕੁਝ ਜਾਣਦੇ ਨਹੀਂ। ਬਹੁਤ ਕੁਝ ਉਹਦੇ ਬਾਰੇ ਇੰਫੋਰਮੇਸ਼ਨ ਅੱਜ ਤੱਕ ਬਚੀ ਹੈ ਨਹੀਂ, ਪਰ ਸਾਨੂੰ ਇਹ ਪਤਾ ਆ ਵੀ ਉਹਨੇ ਆਪਦੇ ਦੀਵਾਨ ਲਖਪਤ ਰਾਏ ਨਾਲ ਸੁਕਰ ਚੱਕੀ ਦੇ ਜਿਹੜੇ ਮਿਸਲ ਦੇ ਜ਼ਮੀਨ ਸੀਗੀ ਉਹਦਾ ਖਿਆਲ ਰੱਖਿਆ, ਤੇ ਫਿਰ ਉਹਨੇ ਛੇਤੀ ਰਣਜੀਤ ਸਿੰਘ ਦਾ ਰਿਸ਼ਤਾ ਕੀਤਾ ਸੀ ਸਦਾ ਕੌਰ ਦੀ ਬੱਚੀ ਨਾਲ, ਮਹਿਤਾਬ ਕੌਰ, ਜਿਹੜੇ ਕਨਈਆ ਮਿਸਲ ਦੇ ਸਰਦਾਰਨੀਆਂ ਸੀ। ਤੇ ਇੱਥੋਂ ਸਾਨੂੰ ਪਤਾ ਲੱਗਦਾ ਆ ਵੀ ਦੋ ਬੀਬੀਆਂ ਨੇ ਇਹ ਦੋ ਬਹੁਤ ਹੀ ਖਾਸ ਤੇ ਪਾਵਰਫੁਲ ਮਿਸਲਾਂ ਨੇ ਆਪੇ ਚਲਾਈਆਂ। ਉਹਨਾਂ ਨੇ ਕੋਈ ਕਿਸੇ ਭਰਾ ਜਾਂ ਵੱਡੇ ਬਜ਼ੁਰਗ ਬੰਦੇ ਦੇ ਕੋਲੋਂ ਮਦਦ ਨਹੀਂ ਲਈ, ਉਹਨਾਂ ਨੇ ਆਪ ਜ਼ਿੰਮੇਵਾਰੀ ਲਈ ਤੇ ਫਿਰ ਕੰਮ ਕੀਤਾ, ਤੇ ਬੜੀ ਕਾਮਯਾਬੀ ਨਾਲ ਆਹ ਮਿਸਲਾਂ ਨੂੰ ਚਲਾਈਆਂ। ਤੇ ਸਦਾ ਕੌਰ ਫਿਰ ਅਗਲੇ ਰਣਜੀਤ ਸਿੰਘ ਦੇ ਲਾਈਫ ਵਿੱਚ ਆ ਕੇ ਜਦੋਂ ਉਹ ਵੱਡਾ ਹੁੰਦਾ ਗਿਆ, ਉਹਦੀ ਬਹੁਤ ਸਾਰੀ ਮਦਦ ਕੀਤੀ ਸੀ। ਤੇ ਜਦੋਂ ਉਹਨੇ 1799 ਵਿੱਚ ਲਾਹੌਰ ਦੇ ਉੱਤੇ ਹਮਲਾ ਕੀਤਾ ਤੇ ਬਾਜਵਾ ਸਰਦਾਰਾਂ ਦੇ, ਭੰਗੀ ਸਰਦਾਰਾਂ ਦੇ ਨਾਲ ਲੜਾਈ ਕੀਤੀ ਉਹਨਾਂ ਨੂੰ ਬਾਹਰ ਕੱਢਣ ਨੂੰ, ਤੇ ਸਦਾ ਕੌਰ ਜੇ ਉੱਥੇ ਨਾ ਹੁੰਦੀ, ਤੇ ਸੱਚੀ ਜਿਹੜੀ ਗੱਲ ਆ, ਸੋਹਰਲਾਲ ਸੂਰੀ ਇੱਕ ਰਣਜੀਤ ਸਿੰਘ ਦਾ ਜਦੋਂ ਠਹਿਰ ਕੇ ਵਕੀਲ ਬਣਿਆ ਸੀ, ਉਹਨਾਂ ਨੇ ਇੱਕ ਹਿਸਟਰੀ ਲਿਖੀ ਸੀਗੀ ਉਮਦਤ ਉਸਤਾਵਰੀ, ਤੇ ਉਹਨੇ ਵੀ ਕਿਹਾ ਆ ਉਸ ਹਿਸਟਰੀ ਦੇ ਵਿੱਚ, ਤੇ ਉਹ ਰਣਜੀਤ ਸਿੰਘ ਦੇ ਤੁਸੀਂ ਸਮਝ ਲਓ ਬਹੁਤ ਹੀ ਵਫਾਦਾਰ ਹਿਸਟੋਰੀਅਨ ਸੀਗੇ। ਉਹਨਾਂ ਨੇ ਵੀ ਲਿਖਿਆ ਸੀ ਕਿ ਰਾਣੀ ਜੇ ਉੱਥੇ ਸਰਦਾਰਨੀ ਸਦਾ ਕੌਰ ਨਹੀਂ ਹੁੰਦੀ ਤੇ ਸ਼ਾਇਦ ਰਣਜੀਤ ਸਿੰਘ ਲਾਹੌਰ ਖੋਈ ਬਹਿ ਜਾਂਦੇ, ਕਰਕੇ ਰਣਜੀਤ ਸਿੰਘ ਉਸ ਟਾਈਮ ਕਾਫੀ ਯੰਗ ਸੀਗੇ, ਤੇ ਇੰਨੇ ਹੋਸ਼ਿਆਰ ਸ਼ਾਇਦ ਨਹੀਂ ਸੀਗੇ, ਕਰਕੇ ਉਹ ਚਾਹੁੰਦੇ ਸੀ ਵੀ ਹੋਰ ਲੜਾਈ ਹੋਣ ਤੇ ਦੂਜੇ ਜਿਹੜੇ ਸਰਦਾਰ ਵਿੱਚ ਬੈਠੇ ਸੀ ਉਹਨਾਂ ਨੂੰ ਬਾਹਰ ਕੱਢ ਕੇ ਛਿੱਤਰ ਮਾਰਨ ਬੇਸਿਕਲੀ। ਤੇ ਸਦਾ ਕੌਰ ਨੇ ਕਿਹਾ ਵੀ ਏਦਾਂ ਨਹੀਂ ਕਰਨਾ ਚਾਹੀਦਾ, ਬੜੇ ਪਿਆਰ ਨਾਲ ਉਹਨਾਂ ਨੂੰ ਤੇ ਸਤਿਕਾਰ ਨਾਲ ਉਹਨੂੰ ਬਾਹਰ ਕੱਢੋ, ਉਹਨਾਂ ਨੂੰ ਜ਼ਮੀਨ ਜਾਂ ਕੁਛ ਦਿਓ, ਤੇ
ਹੋਰ ਖੂਨ ਖਰਾਬਾ ਨਾ ਕਰੋ ਲਾਹੌਰ ਵਿੱਚ, ਕਰਕੇ ਜਿਹੜੇ ਇੱਥੇ ਦੇ ਆਮ ਲੋਕੀ ਰਹਿੰਦੇ ਆ ਉਹ ਵੀ, ਉਹਨਾਂ ਨੂੰ ਵੀ ਤੁਸੀਂ ਬਰਬਾਦ ਨਾ ਕਰੋ, ਉਹ ਵੀ ਤੁਹਾਡੇ ਖਿਲਾਫ ਹੋ ਸਕਦੇ। ਤੇ ਉਹਨਾਂ ਨੇ, ਸਦਾ ਕੌਰ ਨੇ ਠੰਡੇ ਦਿਮਾਗ ਨਾਲ ਰਣਜੀਤ ਸਿੰਘ ਨੂੰ ਸਿਖਾਇਆ, ਉਹ ਜਿੱਦਾਂ ਉਹਦੀ ਟੀਚਰ ਬਣ ਗਈ ਸੀ। ਰਣਜੀਤ ਸਿੰਘ ਨੇ ਤਾਂ ਉਹਦੇ ਕੋਲ ਬਹੁਤ ਕੁਝ ਸਿੱਖਿਆ, ਜਿੱਥੇ ਤੇ ਸ਼ਾਇਦ ਲਾਹੌਰ ਵਿੱਚ ਉਹਦੇ ਹੱਥ ਵਿੱਚ ਜਾ ਵੀ ਸਕਦਾ ਸੀ। ਦੂਜੀ ਜਿਹੜੀ ਗੱਲ ਸੀਗੀ ਕਿ ਸਦਾ ਕੌਰ ਨੇ ਇੱਕ ਵਾਰੀ ਕਈ ਵਾਰੀ ਉਹਨਾਂ ਨੇ ਰਣਜੀਤ ਸਿੰਘ ਨੂੰ ਬਚਾਇਆ ਸੀ ਇਸ ਸ਼ੁਰੂਆਤ ਦੇ ਟਾਈਮ ਦੇ ਵਿੱਚ। ਦੂਜੀ ਜਿਹੜੀ ਐਗਜ਼ਾਮਪਲ ਮੈਂ ਦੇ ਸਕਦੀ ਹਾਂ ਵੀ ਸੀਗਾ, ਜਦੋਂ ਰਣਜੀਤ ਸਿੰਘ ਦੇ ਫੌਜੀ ਉਹਦੇ ਕੋਲ ਚੱਲ ਗਏ ਸੀ ਬੜੇ ਗੁੱਸੇ ਨਾਲ, ਤੇ ਰਣਜੀਤ ਸਿੰਘ ਨੇ ਉਹਨਾਂ ਨੂੰ ਤਨਖਾਹ ਨਹੀਂ ਸੀ ਦਿੱਤੀ ਪੂਰੀ ਟਾਈਮ ਨਾਲ, ਤੇ ਉਹ ਫੌਜੀ ਉਹਦੇ ਕੋਲ ਚੱਲ ਗਏ, ਕਹਿੰਦੇ ਵੀ ਅਸੀਂ ਆਪਦੇ, ਸਾਨੂੰ ਪੈਸੇ ਚਾਹੀਦੇ, ਸਾਡੇ ਤੁਸੀਂ ਦਿੱਤੇ ਹੈ ਨਹੀਂ, ਅਸੀਂ ਲੜਾਈਆਂ ਤੁਹਾਡੇ ਵਾਸਤੇ ਲੜਦੇ ਰਹੇ ਤੇ ਤੁਸੀਂ ਸਾਨੂੰ ਪੈਸੇ ਨਹੀਂ ਦਿੱਤੇ। ਤੇ ਰਣਜੀਤ ਸਿੰਘ ਦੇ ਕੋਲ ਤੇ ਕੋਈ ਪੈਸੇ ਹੈ ਨਹੀਂ ਸੀ ਉਸ ਟਾਈਮ ਤੇ ਦੇਣ ਨੂੰ, ਬਹੁਤ ਬੜਾ ਉਹਦੇ ਵਾਸਤੇ ਮਸਲਾ ਹੋ ਸਕਦਾ ਸੀਗਾ। ਤੇ ਸਰਦਾਰਨੀ ਸਦਾ ਕੌਰ ਨੇ ਆਪਦੇ ਹੱਥਾਂ ਚੋਂ ਆਪਦੀਆਂ ਸੋਨੇ ਦੀਆਂ ਬੰਗਾਂ ਕੱਢੀਆਂ, ਵਾਲੀਆਂ ਕੱਢੀਆਂ ਤੇ ਫੌਜੀਆਂ ਨੂੰ ਦੇ ਦਿੱਤੇ ਵੀ ਤੁਸੀਂ ਮੇਰੇ ਜਵਾਈ ਨੂੰ ਛੱਡੋ ਤੇ ਮੇਰੇ ਵੱਲੋਂ ਲੈ ਲਓ ਪੈਸੇ, ਓਕੇ, ਆਹ ਸੋਨੇ ਨੂੰ ਵੇਚ ਕੇ ਤੁਸੀਂ ਪੈਸੇ ਲੈ ਲਓ। ਤੇ ਫਿਰ ਉਹ ਫੌਜੀ ਰਾਜ਼ੀ ਹੋ ਗਏ, ਮੰਨ ਗਏ। ਤੇ ਕਈ ਵਾਰੀ ਅਸੀਂ ਕਹਿ ਸਕਦੇ ਹਾਂ ਵੀ ਪਹਿਲਾਂ ਰਣਜੀਤ ਸਿੰਘ ਦੇ ਮਾਂ ਨੇ ਤੇ ਫਿਰ ਉਹਦੀ ਸੱਸ ਨੇ ਉਹਦੀ ਮਦਦ ਕੀਤੀ, ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਸੈਡਲੀ ਕਿ ਰਣਜੀਤ ਸਿੰਘ ਨੂੰ ਆਪਦੀ ਸੱਸ ਨੂੰ ਇੰਨਾ ਪਿਆਰ ਹੈ ਨਹੀਂ ਸੀਗਾ, ਇੰਨਾ ਕੁਝ ਕਰਕੇ ਵੀ। ਤੇ ਰਣਜੀਤ ਸਿੰਘ ਨੂੰ ਇਸ ਗੱਲ ਦੀ ਫਿਕਰ ਸੀਗੀ ਕਿ ਸਦਾ ਕੌਰ ਵੀ ਚਾਹੁੰਦੀ ਸੀ ਆਪਣਾ ਰਾਜ ਬਣਾਉਣ ਨੂੰ, ਕਨਈਆ ਮਿਸਰ ਨੂੰ ਉਹਨਾਂ ਦੇ ਵਾਸਤੇ ਵੀ ਇੱਕ ਕਿੰਗਡਮ, ਇੱਕ ਰਾਜ ਬਣਾਉਣ ਵਾਸਤੇ, ਇੱਕ ਨਿੱਕੀ ਜੀ ਸਲਤਨਤ ਤੁਸੀਂ ਕਹਿ ਸਕਦੇ ਆ ਪੰਜਾਬ ਵਿੱਚ। ਤੇ ਰਣਜੀਤ ਸਿੰਘ ਇਹ ਗੱਲ ਨੂੰ ਨਹੀਂ ਸੀ ਚਾਹੁੰਦਾ, ਇਹ ਪੂਰੇ ਸੁਕਰਚੱਕੀਆ ਮਿਸਰ ਦਾ ਰਾਜ ਬਣਾਉਣਾ ਚਾਹੁੰਦੇ ਸੀ ਪੰਜਾਬ ਵਿੱਚ। ਤੇ ਫਿਰ ਉਹਨਾਂ ਨੇ ਸਦਾ ਕੌਰ ਨੂੰ ਇੱਕ ਪਾਸੇ ਕਰ ਦਿੱਤਾ, ਜਿੰਨਾ ਕਰ ਸਕਦੇ ਸੀਗੇ, ਤੇ ਆਪਦੇ ਆਪ ਨੂੰ ਮਜ਼ਬੂਤ ਕਰਨ ਨੂੰ ਹੋਰ ਸਾਰੇ ਵਿਆਹ ਕੀਤੇ ਵੀ ਉਹਦੇ ਨਵੇਂ ਰਿਸ਼ਤੇ ਬਣਨ। ਤੇ ਇਸ ਮੈਪ ਮੈਂ ਆਪਦੇ PhD ਵਾਸਤੇ ਬਣਾਇਆ ਸੀਗਾ 2017 ਵਿੱਚ, ਤੇ ਆਈ ਹੋਪ ਤੁਸੀਂ ਕਲੀਅਰਲੀ ਇਹਨੂੰ ਦੇਖ ਸਕਦੇ ਆ। ਪਰ ਇਸ ਮੈਪ ਤੋਂ ਪਤਾ ਲੱਗਦਾ ਆ ਕਿ ਜਿਹੜੇ ਹਰੇ ਰੰਗ ਦੀਆਂ ਡਾਟਸ ਬਣਾਈਆਂ ਆ, ਉਹ ਸਾਰੇ ਇਲਾਕੇ ਹੈਗੇ ਆ ਪੰਜਾਬ ਦੇ ਵਿੱਚ ਜਿੱਥੋਂ ਰਣਜੀਤ ਸਿੰਘ ਦੀਆਂ ਵੋਟੀਆਂ ਆਈਆਂ ਸੀਗੀਆਂ। ਤੇ ਫਿਰ ਦੂਜੇ ਜਿਹੜੇ ਰੰਗ ਹੈਗੇ ਆ ਉਹ ਹੈਗੇ ਆ the wives of ਰਣਜੀਤ ਸਿੰਘ ਦੇ ਬੱਚੇ, ਉਹਦੇ ਮੁੰਡੇ, ਖਾਸ ਕਰਕੇ ਕਰਕ ਸਿੰਘ ਜਿਹਦਾ ਉਹਦਾ ਪਹਿਲਾ ਬੱਚਾ ਸੀਗਾ, ਫਿਰ ਸ਼ੇਰ ਸਿੰਘ ਤੇ ਫਿਰ ਨੌਨਹਾਲ ਸਿੰਘ ਉਹਦਾ ਗ੍ਰੈਂਡਸਨ। ਸੋ ਅਸੀਂ ਇਸ ਮੈਪ ਤੋਂ ਦੇਖ ਸਕਦੇ ਹਾਂ ਇੱਕ ਚੀਜ਼ ਵੀ ਜਿੱਦਾਂ ਦਾ ਸਿੱਖ ਐਮਪਾਇਰ ਬਣਦਾ ਗਿਆ, ਨਾਲ ਹੀ ਰਣਜੀਤ ਸਿੰਘ ਨੇ ਵਿਆਹ ਕੀਤੇ ਤੇ ਨਾਲੇ ਆਪਦੇ ਮੁੰਡਿਆਂ ਦੇ ਵਿਆਹ ਤੇ ਰਿਸ਼ਤੇ ਕੀਤੇ। ਤੇ ਅਸੀਂ ਕਹਿ ਸਕਦੇ ਹਾਂ, ਮੈਂ ਹੁਣ ਲਿਸਟ ਬਣਾਈ ਹੋਈ ਆ ਪੂਰੇ ਸਾਰੇ ਸੋਰਸਿਸ ਛਾਣ ਕੇ, ਤੇ ਮੈਂ ਕਹਿ ਸਕਦੀ ਹਾਂ ਹਿਸਾਬ ਨਾਲ ਕਿ ਉਹ ਰਣਜੀਤ ਸਿੰਘ ਦੇ 30 ਵਾਈਫ ਸੀਗੀਆਂ, 30 ਵਾਈਫ ਸੀਗੀਆਂ, ਤੇ ਉਹਦੇ ਸਾਰੇ ਬੱਚਿਆਂ ਦੇ ਨਾਲ 46 ਇਨ ਟੋਟਲ ਵਾਈਫ ਸੀਗੀਆਂ। ਤੇ ਮੈਂ ਪੂਰੀ ਲਿਸਟ ਆਪਦੀ ਨਵੀਂ ਕਿਤਾਬ ਵਿੱਚ ਛਪੀ ਹੋਈ ਆ, ਜਿੰਨਾ ਕੁਛ ਮੈਂ ਇਸ ਔਰਤਾਂ ਦੇ ਬਾਰੇ ਮੈਂ ਲੱਭਿਆ ਆ, ਤੇ ਉਹਨਾਂ ਦੇ ਨਾਂ ਤੇ ਪੈਨਸ਼ਨ ਦੇ ਸਾਰਾ ਕੁਛ, ਤੇ ਜਿੰਨਾ ਸਾਨੂੰ ਪਤਾ ਆ ਉਹਨਾਂ ਦੇ ਬੱਚਿਆਂ ਬਾਰੇ, ਤੇ ਤੁਸੀਂ ਉਹ ਪੂਰੀ ਲਿਸਟ ਮੇਰੀ ਕਿਤਾਬ ਵਿੱਚ ਲੱਭ ਸਕਦੇ ਆ, ਤੇ ਇੱਕ ਇਸ ਮੈਪ ਦਾ ਅਪਡੇਟਡ ਵਰਸ਼ਨ। ਸੋ ਅਸੀਂ ਇਸ ਮੈਪ ਤੋਂ ਸਾਨੂੰ ਦਿਸਦਾ ਆ ਵੀ ਜਿੱਦਾਂ ਮੈਂ ਕਿਹਾ ਸੀ ਵੀ ਜਿੱਦਾਂ ਸਿੱਖ ਰਾਜ ਵੱਧਦਾ ਗਿਆ, ਨਾਲ ਹੀ ਰਣਜੀਤ ਸਿੰਘ ਨੇ ਆਪਦਾ ਖਾਨਦਾਨ ਵਧਾਇਆ, ਤੇ ਆਹ ਸਾਰੇ ਲੋਕਲੀ ਵਿਆਹ ਕਰਾ ਕੇ ਆਪਦੇ ਜਿੱਦਾਂ ਪੰਜਾਬ ਦੇ ਡਿਫਰੈਂਟ ਪਾਰਟਸ ਨਾਲ ਰਿਸ਼ਤੇ ਬਣਾਏ। ਤੇ ਇਹਨੇ ਸਿੱਖ, ਹਿੰਦੂ ਤੇ ਮੁਸਲਮਾਨ ਨਾਲ ਔਰਤਾਂ ਦੇ ਨਾਲ ਵਿਆਹ ਕੀਤੇ ਸੀਗੇ, ਤੇ ਕਈ ਸੀਗੇ ਜਿੱਦਾਂ ਜ਼ਮੀਨਦਾਰਾਂ ਦੀਆਂ ਕੁੜੀਆਂ, ਜਾਂ ਕਈ ਸੀਗੇ 2-3 ਜਿਹੜੀਆਂ ਉਹਨਾਂ ਨੇ ਮੁਸਲਮਾਨ ਬੀਵੀਆਂ ਸੀਗੀਆਂ, ਉਹ ਤਵਾਇਫਾਂ ਸੀਗੀਆਂ, ਪਰ ਉਹ ਫਿਰ ਵੀ ਵੈਰੀ ਐਜੂਕੇਟਿਡ ਸੀਗੀਆਂ, ਤੇ
ਬਹੁਤ ਹੀ ਖਾਸ ਇੰਟਰਸਟਿੰਗ ਲੇਡੀ ਸੀਗੀਆਂ ਤੇ ਕਈ ਪੰਜਾਬ ਤੋਂ ਬਿਲਕੁਲ ਹੀ ਸੀ, ਉਹ ਕਸ਼ਮੀਰੀ ਸੀਗੇ ਤੇ ਪਠਾਨ ਵੀ ਸੀਗੇ। ਸੋ ਬਹੁਤ ਡਿਫਰੈਂਟ ਤਰ੍ਹਾਂ ਦੇ ਲੇਡੀਜ਼ ਨਾਲ ਉਹਨਾਂ ਨੇ ਵਿਆਹ ਕੀਤਾ ਤੇ ਫਿਰ ਆਪਦੀ ਪੂਰੀ ਫੈਮਿਲੀ ਨੂੰ ਬਹੁਤ ਜ਼ਿਆਦਾ ਵਧਾ ਲਿਆ। ਓਕੇ, ਪਰ ਅਸੀਂ ਇਹ ਵੀ ਕਹਿ ਸਕਦੇ ਆ, ਮੈਨੂੰ ਇਹ ਵੀ ਕੁਝ ਪਤਾ ਲੱਗਿਆ ਆ ਵੀ ਉਹਨਾਂ ਨੇ ਸਾਰੀਆਂ ਔਰਤਾਂ ਨੂੰ ਇੱਕ ਲਾਹੌਰ ਲਿਆ ਕੇ ਹਾਰਮ ਵਿੱਚ ਵੀ ਨਹੀਂ ਬਿਠਾਇਆ, ਉਹਨਾਂ ਨੂੰ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਗੀਰਾਂ ਦਿੱਤੀਆਂ ਤੇ ਉਸ ਬੀਬੀਆਂ ਨੇ ਫਿਰ ਜਾ ਕੇ ਕਾਫੀਆਂ ਨੇ ਆਪਦੀਆਂ ਹਵੇਲੀਆਂ ਵੀ ਸੀ ਬਣਾਈਆਂ ਤੇ ਹੋਰ ਵੀ ਕੁਝ ਕੀਤਾ, ਜਿੱਦਾਂ ਕਿ ਉਹਨਾਂ ਦੀ ਜਿਹੜੀ ਰਣਜੀਤ ਸਿੰਘ ਦੀਆਂ ਮੁਸਲਮਾਨ ਬੀਬੀਆਂ ਸੀਗੀਆਂ, ਪਹਿਲਾਂ ਤੇ ਵਾਈਫ ਸੀਗੀ ਬੀਬੀ ਮੋਰਾ ਤੇ ਬੀਬੀ ਮੋਰਾ ਨੇ ਲਾਹੌਰ ਵਿੱਚ ਬਾਗ ਬਣਾਏ, ਮਦਰਾਸੇ ਬਣਾਏ ਤੇ ਮਸਜਿਦਾਂ ਵੀ ਬਣਾਈਆਂ ਤੇ ਜਦੋਂ ਰਣਜੀਤ ਸਿੰਘ ਚਾਹੁੰਦਾ ਸੀ ਵੀ ਸਦਾ ਕੌਰ ਤੋਂ ਕੋਲੋਂ ਅੱਡ ਹੋਣ ਲਈ ਤੇ ਏਦਾਂ ਦੀਆਂ ਵੋਟੀਆਂ ਹੋਣ ਦਾ ਐਕਚੁਅਲੀ ਉਹਨਾਂ ਨੂੰ ਕਾਫੀ ਫਾਇਦਾ ਸੀਗਾ ਕਰਕੇ different ਉਹਨਾਂ ਦੇ ਫਿਰ ਰਿਸ਼ਤੇ ਬਣਦੇ ਸੀਗੇ, ਜਿਹੜੇ ਰਿਸ਼ਤੇਦਾਰ ਰਣਜੀਤ ਸਿੰਘ ਦੇ ਮਦਦ ਦੇ ਵਿੱਚ ਆ ਸਕਦੇ ਸੀ ਜੰਗਾਂ ਦੇ ਵਿੱਚ, ਲੜਾਈਆਂ ਦੇ ਵਿੱਚ, ਜਿੱਦਾਂ ਦੂਜੀ ਹੋਰ ਮਿਸਲਾਂ ਦੀਆਂ ਬੇਟੀਆਂ ਸੀਗੀਆਂ ਉਹ ਨਾਲ ਆਪਦੇ ਮਿਸਲਾਂ ਦੇ ਸਪੋਰਟ ਨਾਲ ਲੈ ਕੇ ਆਉਂਦੇ ਸੀਗੇ। ਪਰ ਜਿੱਦਾਂ ਬੀਬੀ ਮੋਹਰਾ ਸੀਗੀ, ਸਾਨੂੰ ਚਿੱਤਾ ਕਰਨਾ ਚਾਹੀਦਾ ਆ ਵੀ ਜਦੋਂ ਰਣਜੀਤ ਸਿੰਘ ਰਾਜ ਕਰਦਾ ਸੀਗਾ, ਸਿੱਖਾਂ ਦੀ ਪੋਪੂਲੇਸ਼ਨ ਫਿਰ ਵੀ ਉਦੋਂ ਮਾਈਨੋਰਿਟੀ ਵਿੱਚ ਸੀਗੀ ਤੇ ਜ਼ਿਆਦਾ ਮੁਸਲਮਾਨ ਸੀਗੇ ਪੰਜਾਬ ਵਿੱਚ ਤੇ ਜੇ ਉਹਦੀ ਵਾਈਫ, ਉਹਦੀ ਮਹਾਰਾਣੀ ਇੱਕ ਵੈਰੀ ਐਜੂਕੇਟਡ ਟੈਲੈਂਟਡ ਮੁਸਲਿਮ ਲੇਡੀ ਸੀਗੀ ਤੇ ਫਿਰ ਉਹਦੇ ਮਦਦ ਨਾਲ ਰਣਜੀਤ ਸਿੰਘ ਜਿਹੜੇ ਮੁਸਲਮਾਨ ਪੋਪੂਲੇਸ਼ਨ ਸੀਗੀ ਉਹਦੇ ਨਾਲ ਕਨੈਕਟ ਕਰ ਸਕਦਾ ਸੀਗਾ, ਉਹਨਾਂ ਦੇ ਨਾਲ ਵੀ ਰਿਸ਼ਤਾ ਬਣਾ ਸਕਦਾ ਸੀਗਾ ਮਹਾਰਾਜਾ ਬਣ ਕੇ। ਸੋ ਇਹ ਜਿਹੜੀਆਂ ਜੋ ਕੁਝ ਉਹਨੇ ਕੀਤਾ ਸੀਗਾ ਅੱਜ ਕੱਲ ਦੇ ਹਿਸਾਬ ਨਾਲ ਤੇ ਉਸ ਟਾਈਮ ਦੇ ਹਿਸਾਬ ਨਾਲ ਵੀ ਬਹੁਤ ਅਜੀਬ ਲੱਗਦਾ ਆ ਕੋਰਸ ਤੇ it's incredible to think ਵੀ ਕਿੰਨੇ ਉਹਨਾਂ ਨੇ ਵਿਆਹ ਕੀਤੇ ਤੇ ਆਪਦੇ ਮੁੰਡਿਆਂ ਦੇ ਨਾਲ ਵੀ ਕੀਤੇ। ਪਰ ਇਹ ਇੱਕ ਹਿੱਸਾ ਸੀਗਾ ਪਹਿਲਾਂ ਰਾਜ ਬਣਾਉਣ ਦਾ ਤੇ ਨਾਲੇ ਖਾਨਦਾਨ ਬਣਾਉਣ ਦਾ, ਮਿਸਰ ਨੂੰ ਬਦਲ ਕੇ ਕੁਝ ਹੋਰ ਇੰਪੀਰੀਅਲ ਰਾਜ ਰਾਇਲ ਬਣਾ ਕੇ। ਓਕੇ, ਸੋ ਆਪਾਂ ਇਸ ਮੈਪ ਤੋਂ ਸਾਰਾ ਕੁਝ ਦੇਖ ਸਕਦੇ ਹਾਂ। ਤੇ ਮਹਿਤਾਬ ਕੌਰ ਤੇ ਪਹਿਲੀ ਵਾਈਫ ਸੀਗੀ ਤੇ ਜਿੰਦ ਕੌਰ ਤੇ ਆਖਰੀ ਵਾਈਫ ਸੀਗੀ, ਵਿੱਚ ਤਾਂ ਕਈ ਕੁਝ ਹੋਇਆ ਸੀਗਾ। ਸੋ ਮੈਂ ਇੱਕ ਵਾਈਫ ਤੇ ਹੁਣ ਹੋਰ ਕਨਸੈਂਟਰੇਟ ਕਰੂੰਗੀ, ਉਹਦਾ ਨਾਮ ਸੀਗਾ ਮਾਈਨਕੈਨ, ਰਣਜੀਤ ਸਿੰਘ ਦੀ ਦੂਜੀ ਵਾਈਫ ਜਿਹਦੀ ਤਸਵੀਰ ਅਸੀਂ ਪੋਸਟਰ ਤੇ ਲਾਈ ਹੋਈ ਸੀਗੀ। ਤੇ ਮਾਈਨਕੈਨ ਜਿੱਦਾਂ ਮੈਂ ਕਿਹਾ ਸੀ ਰਣਜੀਤ ਸਿੰਘ ਦੀ ਦੂਜੀ ਵਾਈਫ ਸੀਗੀ ਤੇ ਉਹਦੀ ਪਹਿਲੇ ਬੱਚੇ ਦੀ ਮਾਂ ਵੀ ਸੀਗੀ, ਉਸ ਜਿਹਦਾ ਨਾਮ ਸੀਗਾ ਕੜਕ ਸਿੰਘ ਤੇ ਕੜਕ ਸਿੰਘ ਅਗਲਾ ਮਹਾਰਾਜਾ ਬਣਿਆ ਸੀ ਰਣਜੀਤ ਸਿੰਘ ਤੋਂ ਬਾਅਦ 1816 ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਕੜਕ ਸਿੰਘ ਹੀ ਅਗਲਾ ਮਹਾਰਾਜਾ ਬਣੂਗਾ ਤੇ ਫਿਰ ਜਿਹੜਾ ਮਾਈਨਕੈਨ ਦਾ ਰੋਲ ਸੀਗਾ ਇਸ ਕਿੰਗਡਮ ਦੇ ਵਿੱਚ ਬਹੁਤ ਹੀ ਖਾਸ ਸੀਗਾ ਕਰਕੇ ਉਹ ਕੁਈਨ ਮਦਰ ਸੀਗੀ ਐਸੈਂਸ਼ਲੀ ਤੇ ਮਾਈਨਕੈਨ ਨੇ ਵੀ ਰਣਜੀਤ ਸਿੰਘ ਨੂੰ ਸਾਥ ਦਿੱਤਾ ਵੀ ਰਾਜ ਚਲਾਉਣ ਵਾਸਤੇ। ਪਰ ਤੇ ਆਹ ਪੇਂਟਿੰਗ ਜਿਹੜੀ ਆ ਬਹੁਤ ਹੀ ਇੰਪੋਰਟੈਂਟ ਪੇਂਟਿੰਗ ਆ। ਅਸੀਂ ਉਦਾਂ ਜਿਹੜੇ ਸੋਰਸਿਸ ਹੁੰਦੇ ਆ ਪੰਜਾਬ ਬਾਰੇ ਉਹ ਉਸ ਟਾਈਮ ਦੇ ਉਸ ਟਾਈਮ ਦੇ ਵਿੱਚ ਲਿਖੇ ਹੋਏ ਸੀਗੇ, ਉਹ ਸੀ ਜਿਹੜੇ ਪੰਜਾਬੀ ਵਿੱਚ ਜਾਂ ਫਾਰਸੀ ਦੇ ਵਿੱਚ ਲਿਖੇ ਹੋਏ ਸੀਗੇ, ਉਹ ਬਹੁਤ ਘੱਟ ਹੀ ਔਰਤਾਂ ਨੂੰ ਮੈਂਸ਼ਨ ਕਰਦੇ ਆ, ਬੀਬੀਆਂ ਨੂੰ ਜਾਂ ਵੀ ਸਰਦਾਰਨੀਆਂ ਨੂੰ, ਤੇ ਉਹਨਾਂ ਦਾ ਬਹੁਤ ਹੀ ਬਿਲਕੁਲ ਹੀ ਨਹੀਂ ਆਪਦਾ ਉਹਨਾਂ ਦਾ ਕਿਸੇ ਦਾ ਨਾਂ ਉਹਨਾਂ ਦਾ ਨਾਂ ਲੈਂਦੇ ਆ। ਸੋ ਤੁਸੀਂ ਕਿਤੇ ਉਸ ਟਾਈਮ ਦੇ ਸੋਰਸਿਸ ਦੇ ਵਿੱਚ ਮਾਈਨਕੈਨ ਦਾ ਨਾਂ ਨਹੀਂ ਦੇਖੋਗੇ, ਤੁਸੀਂ ਦੇਖੋਗੇ ਵੀ ਉਹ ਬੀਬੀ ਜਿਹੜੇ ਪਰਦੇ ਦੇ ਵਿੱਚ ਰਹਿੰਦੀ ਸੀ, ਏਦਾਂ ਦੇ ਕੁਝ ਲਫ਼ਜ਼ਾਂ ਦੇ ਨਾਲ ਉਹਨਾਂ ਨੂੰ ਡਿਸਕ੍ਰਾਈਬ ਕਰਦੇ ਸੀਗੇ ਸੋਰਸਾਂ ਦੇ ਵਿੱਚ। ਪਰ ਇੱਕ ਚੀਜ਼ ਹੈਗੀ ਵਧੀਆ ਵੀ ਸਾਡੇ ਕੋਲ ਇਸ ਟਾਈਮ ਦਾ ਥੋੜਾ ਬਹੁਤ ਆਰਟ ਵਰਕ ਹੈਗਾ ਆ ਤੇ ਥੋੜੇ ਬਹੁਤ ਕਦੀ ਰਿਟਨ ਸੋਰਸਿਸ ਦੇ ਵਿੱਚ ਇਹਨਾਂ ਨੂੰ ਮੈਂਸ਼ਨ ਕੀਤਾ ਜਾਂਦਾ ਹੈਗਾ ਆ ਤੇ ਇਸ ਨਿੱਕੀਆਂ ਚੀਜ਼ਾਂ ਤੋਂ ਅਸੀਂ ਥੋੜਾ ਬਹੁਤ ਜੋੜ ਸਕਦੇ ਆ ਤੇ ਇਹਨਾਂ ਦੀਆਂ ਚੀਜ਼ਾਂ ਤੋਂ ਆਪਾਂ ਸਮਝ ਵੀ ਕਰ ਸਕਦੇ ਆ ਵੀ ਆਹ ਰਾਣੀਆਂ ਦਾ ਕਿਹੜਾ ਹਿੱਸਾ ਸੀਗਾ ਇਸ ਟਾਈਮ ਦੇ ਵਿੱਚ ਰਿਆਸਤ ਵਿੱਚ, ਪੋਲਿਟਿਕਸ ਵਿੱਚ ਤੇ ਕਲਚਰ ਦੇ ਵਿੱਚ। ਤੇ ਮਾਈਨਕੈਨ ਨੂੰ ਜਦੋਂ ਮੇਰਾ ਥੋੜਾ ਜਿਹਾ ਪਤਾ ਲੱਗਣ ਲੱਗ ਪਿਆ I just
thought she was the most interesting. बहुत ही interesting story ਉਹਦੀ ਤੇ ਮੈਂ ਹੁਣ ਥੋੜਾ ਜਿਹਾ ਕੁਝ ਦਿਖਾਉਂਗੀ ਤੁਹਾਡਾ ਸਰ ਆਹ ਹੈਗਾ ਸ਼ੇਖਪੂਰਾ ਕਿਲਾ ਤੇ ਸ਼ੇਖਪੂਰਾ ਕਿਲਾ ਜਦੋਂ ਕਰਕ ਸਿੰਘ 6-7 ਸਾਲ ਦਾ ਸੀ ਰਣਜੀਤ ਸਿੰਘ ਨੇ ਖੁਦ ਉਹਨੂੰ ਭੇਜਿਆ ਇਸ ਕਿਲੇ ਤੇ ਕਬਜ਼ਾ ਕਰਨ ਨੂੰ ਆਫ ਕੋਰਸ ਕੱਲਾ ਨਹੀਂ ਸੀ ਭੇਜਿਆ ਥੋੜੇ ਜਿਹੇ ਹੋਰ ਜਨਰਲ ਸਰਦਾਰ ਉਹਦੇ ਨਾਲ ਵੀ ਭੇਜੇ ਸੀਗੇ ਪਰ ਤੇ ਫੌਜੀ ਪਰ ਕਰਕ ਸਿੰਘ ਨੂੰ ਭੇਜਿਆ ਸੀ ਵੀ ਆਹ ਕਿਲਾ ਦੇ ਕਬਜ਼ਾ ਕਰ ਤੇ ਕਰਕ ਸਿੰਘ ਨੇ ਕਰ ਲਿਆ ਤੇ ਫਿਰ ਰਣਜੀਤ ਸਿੰਘ ਨੇ ਤੈਅ ਕੀਤਾ ਵੀ ਇਹ ਕਿਲਾ ਮਾਈਨਕੈਨ ਨੂੰ ਦਿੱਤਾ ਜਾਵੇ ਤੇ ਮਾਈਨਕੈਨ ਨੇ ਫਿਰ ਉੱਥੇ ਨਵੀਂ ਅੰਦਰੋਂ ਹਵੇਲੀ ਸਜਾ ਕੇ ਉੱਥੇ ਰਹਿਣ ਲੱਗ ਪਈ ਤੇ ਇਹ ਜਿਹੜਾ ਕਿਲਾ ਸੀਗਾ ਤੇ ਉਹਦੇ ਨਾਲ ਦੀ ਜ਼ਮੀਨ ਉਹ ਮਾਈਨਕੈਨ ਦੀ ਜ਼ਗੀਰ ਬਣ ਗਈ ਤੇ ਫਿਰ ਮਾਈਨਕੈਨ ਨੇ ਉਸ ਏਰੀਆ ਦਾ ਜਿੱਦਾਂ ਰਾਖੀ ਕੀਤੀ ਸੀ ਉੱਥੇ ਪੈਸੇ ਵੀ ਇੱਥੋਂ ਪੈਸੇ ਵੀ ਦਿੰਦੀ ਸੀ ਰਣਜੀਤ ਸਿੰਘ ਦੇ ਦਰਬਾਰ ਤੇ ਤੋਸ਼ੀਖਾਨੇ ਨੂੰ ਤੇ ਨਾਲੇ ਉੱਥੇ ਕੰਮ ਵੀ ਕਰਦੀ ਸੀਗੀ ਸੋ ਇਹ ਜਿਹੜਾ ਕਿਲਾ ਆ ਇਸ ਐਕਚੁਅਲੀ ਸਾਡੇ ਵਾਸਤੇ ਬਹੁਤ ਬਹੁਤ ਕੀਮਤੀ ਸੋਰਸ ਆ ਇਸ ਹਿਸਟਰੀ ਦਾ ਤੇ ਇਸ ਰਾਣੀ ਦਾ ਸਟੋਰੀ ਦਾ ਸੋ ਮੈਂ ਕੁਇਕਲੀ ਇੱਕ ਤਸਵੀਰ ਦਿਖਾ ਸਕਦੀ ਹਾਂ ਵੀ ਅੰਦਰੋਂ ਕਿੱਦਾਂ ਹੀ ਲੱਗਦਾ ਸੀ ਤੇ ਅੰਦਰੋਂ ਏਦਾਂ ਹੀ ਲੱਗਦਾ ਸੀਗਾ ਸੋ ਇਹ ਬਿਲਡਿੰਗ ਜਿਹੜੀ ਆ ਬਹੁਤ ਹੀ ਪੁਰਾਣੀ ਆ ਇਹ ਕਿਲਾ ਮੁਗਲ ਸ਼ਹਿਨशाह ਜਹਾਂਗੀਰ ਨੇ ਪਹਿਲਾਂ ਬਣਾਈ ਸੀ ਪਰ ਮਾਈਨਕੈਨ ਨੇ ਅੰਦਰੋਂ ਬਹੁਤ ਕੁਝ ਬਦਲਿਆ ਤੇ ਆਪਦਾ ਘਰ ਬਣਾਇਆ ਉੱਥੇ ਤੇ ਆਹ ਜਿਹੜੀ ਤੁਸੀਂ ਸਾਰੀਆਂ ਤਸਵੀਰਾਂ ਦੇਖ ਸਕਦੀਆਂ ਆ ਕੰਧਾਂ ਤੇ ਹੁਣ ਮੇਰੇ ਤੇ ਕੰਧ ਵਿਚਾਲੇ ਕੁਝ ਹੋਣਾ ਚਾਹੀਦਾ ਆ ਪਰ ਆਹ ਜਿਹੜੀ ਪੇਂਟਿੰਗ ਆਪਾਂ ਦੇਖ ਸਕਦੇ ਆ ਅਸੀਂ ਦੇਖ ਸਕਦੇ ਆ ਵੀ ਕਿੰਨਾ ਉਹਨਾਂ ਨੇ ਆਪਦੇ ਪਰਿਵਾਰ ਦਾ ਤੇ ਆਪਦੇ ਸਿੱਖ ਰਾਜ ਦੀ ਕਾਮਯਾਬੀ ਨੂੰ ਸੈਲੀਬ੍ਰੇਟ ਕੀਤਾ ਜਿੱਦਾਂ ਉਹਨਾਂ ਨੇ ਫੁੱਲ ਤੇ ਬਾਗ ਤੇ ਫਲ ਸਜਾਏ ਆ ਇਹ ਸਾਰਿਆਂ ਤੇ ਨਾਦਰਾ ਖਾਨ ਨੇ ਬਹੁਤ ਸਾਰਾ ਇਸ ਚੀਜ਼ ਤੇ ਰਿਸਰਚ ਕੀਤਾ ਹੈ ਤੇ ਮੈਂ ਕਾਫੀ ਉਹਦਾ ਰਿਸਰਚ ਤੋਂ ਇਨਸਪੀਰੇਸ਼ਨ ਲਈ ਹੈ ਜਦੋਂ ਮੈਂ ਆਹ ਕੁਝ ਸਟੱਡੀ ਕੀਤਾ ਸੀਗਾ ਤੇ ਅਸੀਂ ਇਹਦੇ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਾਂ ਵੀ ਇਹ ਸਿੱਖ ਮਹਾਰਾਣੀ ਨੇ ਕਿੱਦਾਂ ਮੁਗਲ ਅੰਦਾਜ਼ ਤੇ ਮੁਗਲ ਰਾਜ ਨੂੰ ਆਪਦੇ ਵਾਸਤੇ ਤੇ ਆਪਦੇ ਪਰਿਵਾਰ ਵਾਸਤੇ ਤੇ ਉਹਨਾਂ ਦੇ ਰਾਜ ਵਾਸਤੇ ਜਿੱਦਾਂ ਇਸਤੇਮਾਲ ਕੀਤਾ ਸੀਗਾ ਤੇ ਨਾਲੇ ਉਹਨਾਂ ਨੇ ਵੀ ਸਿੱਖ ਗੁਰੂਆਂ ਦੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀਆਂ ਵੀ ਤਸਵੀਰਾਂ ਪੇਂਟ ਕਰਾਈਆਂ ਸੀਗੀਆਂ ਆਪਦੇ ਕੰਧਾਂ ਦੇ ਦੀਵਾਰਾਂ ਤੇ ਵੀ ਉਹਨਾਂ ਦਾ ਵੀ ਸਤਿਕਾਰ ਹੋਵੇ ਉਹਦੇ ਘਰ ਦੇ ਵਿੱਚ ਇਹ ਵੀ ਨਹੀਂ ਸੀਗਾ ਕਿ ਉਹ ਬਸ ਆਪਦੇ ਜਿੱਦਾਂ ਈਗੋ ਦੇ ਨਾਲ ਰੂਲ ਕਰਦੇ ਸੀਗੇ ਈਗੋ ਦੇ ਨਾਲ ਰਾਜ ਕਰਦੇ ਸੀਗੇ ਇਹ ਵੀ ਸੀਗਾ ਵੀ ਉਹ ਗੁਰੂਆਂ ਨੂੰ ਮੰਨਦੇ ਸੀਗੇ ਤੇ ਗੁਰੂਆਂ ਨੂੰ ਪਹਿਲਾਂ ਰੱਖਦੇ ਸੀਗੇ ਪਰ ਫਿਰ ਵੀ ਰਾਜ ਵੀ ਚਲਾਉਂਦੇ ਸੀਗੇ ਓਕੇ ਸੋ ਇਹ ਬਹੁਤ ਖਾਸ ਚੀਜ਼ ਆ ਵੀ ਜਿਹੜੀਆਂ ਰਾਣੀਆਂ ਸੀ ਭਾਵੇਂ ਮਾਈਨਕੈਨ ਸੀ ਜਾਂ ਬੀਬੀ ਮੋਰਾ ਉਹਨਾਂ ਨੇ ਏਦਾਂ ਬਹੁਤ ਕੁਝ ਕੀਤਾ ਸੀ ਬਹੁਤ ਕੁਝ ਸਜਾਇਆ ਸੀ ਪੰਜਾਬ ਵਿੱਚ ਤੇ ਐਕਟਿਵਲੀ ਉਹਨਾਂ ਨੇ ਹਿੱਸਾ ਲਿਆ ਸੀਗਾ ਕਲਚਰ ਦੇ ਵਿੱਚ ਤੇ ਪੋਲਿਟਿਕਸ ਦੇ ਵਿੱਚ ਤੇ ਆਫ ਕੋਰਸ ਮਾਈਨਕੈਨ ਨੂੰ ਤਾਂ ਜ਼ਿਆਦਾ ਕਰਨਾ ਪੈਣਾ ਸੀਗਾ ਕਰਕੇ ਉਹਦਾ ਮੁੰਡਾ ਅਗਲਾ ਮਹਾਰਾਜਾ ਬਣਨ ਵਾਲਾ ਸੀਗਾ ਪਰ ਫਿਰ ਵੀ ਸਾਰੀਆਂ ਰਾਣੀਆਂ ਨੇ ਇੱਕ ਆਪਦੇ ਥਾਂ ਦੇ ਵਿੱਚ ਬਹੁਤ ਕੁਝ ਕੀਤਾ ਸੀ ਸੋ ਅਸੀਂ ਆਹ ਕੁਝ ਤੋਂ ਸਾਨੂੰ ਪਤਾ ਲੱਗਦਾ ਆ ਵੀ ਇਹ ਰਾਣੀਆਂ ਬਸ ਘਰੇ ਬਹਿ ਕੇ ਕੁਝ ਕਰਦੀਆਂ ਨਹੀਂ ਸੀ ਬਹੁਤ ਕੁਝ ਕਰਦੀਆਂ ਸੀਗੀਆਂ ਤੇ ਇਸ ਕਿੰਗਡਮ ਦੇ ਵਿੱਚ ਉਹਨਾਂ ਦਾ ਬਹੁਤ ਬੜਾ ਹਿੱਸਾ ਸੀਗਾ ਪਰ ਸਾਰਾ ਕੁਝ ਕਾਫੀ ਬਦਲ ਜਾਂਦਾ ਆ ਜਦੋਂ ਰਣਜੀਤ ਸਿੰਘ ਪੂਰੇ ਹੁੰਦੇ ਆ 1839 ਤੋਂ ਬਾਅਦ ਅਸੀਂ ਅਗਲੀ ਮਹਾਰਾਣੀ ਤੇ ਆਉਗੇ ਮਹਾਰਾਣੀ ਚੰਦ ਕੌਰ ਤੇ ਮਹਾਰਾਣੀ ਚੰਦ ਕੌਰ ਜਿਹੜੀ ਸੀ ਉਹ ਕਰਕ ਸਿੰਘ ਦੀ ਪਹਿਲੀ ਵਾਈਫ ਸੀਗੀ ਸਰ ਰਣਜੀਤ ਸਿੰਘ ਦੀ ਨੋ ਤੇ ਉਹਨਾਂ ਨੇ ਆਪ ਮਹਾਰਾਣੀ ਬਣਨਾ ਪਿਆ ਕਰਕੇ ਤੇ ਰਾਜ ਵੀ ਕਰਨਾ ਪਿਆ ਕਰਕੇ ਉਹਦਾ ਜਿਹੜਾ ਹਸਬੈਂਡ ਸੀਗਾ ਕਰਕ ਸਿੰਘ ਤੇ ਉਹਨਾਂ ਦਾ ਮੁੰਡਾ ਨੌਨਿਹਾਲ ਸਿੰਘ ਉਹ ਬਹੁਤ ਹੀ ਛੇਤੀ ਮਰ ਗਏ ਸੀ 1840 ਵਿੱਚ ਜਦੋਂ ਰਣਜੀਤ ਸਿੰਘ ਤੋਂ ਸ਼ਾਇਦ 18ਵੇਂ ਮਹੀਨੇ ਹੋਣੇ ਆ ਉਹਨਾਂ ਦੇ ਪੂਰੇ ਹੋਣ ਤੋਂ ਬਾਅਦ ਉਹ ਦੋਨੋਂ ਜਾਣੇ ਮਰ ਗਏ ਸੀਗੇ ਜਿਹੜੇ ਦੂਜੇ ਨੈਕਸਟ ਏਅਰ ਆਫ ਦ ਥਰੋਨ ਸੀਗੇ ਤੇ ਫਿਰ ਮਹਾਰਾਣੀ ਚੰਦ ਕੌਰ ਨੂੰ ਗਵਰਨਮੈਂਟ ਦੇ ਉੱਤੇ ਗਵਰਨਮੈਂਟ ਦੀ ਜ਼ਿੰਮੇਵਾਰੀ ਮਿਲ ਗਈ ਸੀਗੀ
ਤੇ ਇਸ ਕਰਕੇ ਹੋਈ ਸੀ ਉਹਨਾਂ ਨੇ ਇਸ ਰੋਲ ਨੂੰ ਲਿਆ ਸੀਗਾ ਕਰਕੇ ਉਹ ਸੋਚਦੇ ਸੀ ਵੀ ਜਿਹੜੇ ਨੌਨਿਹਾਲ ਸਿੰਘ ਦੀ ਇੱਕ ਰਾਣੀ ਬਚਦੀ ਸੀਗੀ ਨਾਨਕੀ ਕੌਰ ਵੀ ਉਹ ਪ੍ਰੈਗਨੈਂਟ ਸੀਗੀ ਤੇ ਇਸ ਸੋਚ ਦੇ ਨਾਲ ਰਾਣੀ ਚੰਦ ਕੌਰ ਨੇ ਰਾਜ ਦਾ ਜ਼ਿੰਮੇਵਾਰੀ ਲਈ ਸੀਗੀ ਕਰਕੇ ਉਹ ਸੋਚਦੇ ਸੀ ਵੀ ਜਦੋਂ ਉਹ ਬੱਚਾ ਪੈਦਾ ਹੋਇਆ ਤੇ ਵੱਡਾ ਹੋਇਆ ਉਹ ਅਗਲਾ ਮਹਾਰਾਜਾ ਬਣ ਸਕਦਾ ਆ ਤੇ ਫਿਰ ਮਹਾਰਾਣੀ ਚੰਦ ਕੌਰ ਨੇ ਉਹਨੂੰ ਜ਼ਿੰਮੇਵਾਰੀ ਸੌਂਪਣੀ ਸੀਗੀ ਪਰ ਮਹਾਰਾਣੀ ਚੰਦ ਕੌਰ ਨੂੰ ਇੱਕ ਚੈਲੰਜ ਮਿਲਿਆ ਸੀਗਾ ਸ਼ੇਰ ਸਿੰਘ ਤੋਂ ਕੋਲ ਸ਼ੇਰ ਸਿੰਘ ਸੀਗਾ ਮਹਿਤਾਬ ਕੌਰ ਦਾ ਬੱਚਾ ਤੇ ਮਹਿਤਾਬ ਕੌਰ ਆਫ ਕੋਰਸ ਸੀਗੀ ਰਣਜੀਤ ਸਿੰਘ ਦੀ ਪਹਿਲੀ ਵਾਈਫ ਸਦਾ ਕੌਰ ਦੀ ਲੜਕੀ ਸੋ ਫਿਰ ਲੜਾਈ ਸ਼ੁਰੂ ਹੋ ਗਈ ਵੀ ਫੈਮਿਲੀ ਦੇ ਕਿਹੜੇ ਹਿੱਸੇ ਨਾਲ ਰਾਜ ਅੱਗੇ ਚੱਲੂਗਾ ਪਰ ਇੱਕ ਪ੍ਰੋਬਲਮ ਸੀ ਸ਼ੇਰ ਸਿੰਘ ਵਾਸਤੇ ਕਿ ਸਾਰੇ ਉਹਨੂੰ ਐਕਚੁਅਲੀ ਰਣਜੀਤ ਸਿੰਘ ਦੇ ਖੁਦ ਦੇ ਮੁੰਡੇ ਨੂੰ ਮੰਨਦੇ ਨਹੀਂ ਸੀਗੇ ਕਾਫੀ ਲੋਕਾਂ ਨੂੰ ਪਤਾ ਸੀਗਾ ਵੀ ਸੌਰੀ ਛੇਤੀ ਅੱਗੇ ਚੱਲ ਗਿਆ ਕਾਫੀ ਲੋਕਾਂ ਨੂੰ ਪਤਾ ਸੀਗਾ ਵੀ ਮਹਿਤਾਬ ਕੌਰ ਨੇ ਸ਼ੇਰ ਸਿੰਘ ਨੂੰ ਅਡਾਪਟ ਕੀਤਾ ਸੀਗਾ ਉਹ ਐਕਚੁਅਲੀ ਰਣਜੀਤ ਸਿੰਘ ਦਾ ਮੁੰਡਾ ਨਹੀਂ ਸੀਗਾ ਪਰ ਉਹਨਾਂ ਨੇ ਅਡਾਪਟ ਕੀਤਾ ਸੀ ਵੀ ਮਾਈ ਦੇ ਕਹਿਣ ਦੇ ਨਾਲ ਥੋੜੀ ਜਿਹੀ ਰਾਈਵਲਰੀ ਰੱਖਣੀ ਸ਼ੇਰ ਸਿੰਘ ਨੇ ਫਿਰ ਵੀ ਕੋਸ਼ਿਸ਼ ਕੀਤੀ ਗੱਦੀ ਦੇ ਉੱਤੇ ਕਬਜ਼ਾ ਕਰਨ ਲਈ ਤੇ ਇਸ ਲੜਾਈ ਦੇ ਵਿੱਚ ਉਹਨਾਂ ਨੇ ਇੱਕ ਫਿਰ ਨਵੀਂ ਆਰਗੂਮੈਂਟ ਲੈ ਕੇ ਆ ਗਿਆ ਸੀ ਵੀ ਐਕਚੁਅਲੀ ਮੈਨੂੰ ਗੱਦੀ ਮਿਲਣੀ ਚਾਹੀਦੀ ਹੈ ਕਰਕੇ ਮੈਂ ਮਰਦਾ ਔਰਤਾਂ ਨੂੰ ਬੀਬੀਆਂ ਨੂੰ ਰਾਜ ਕਰਨਾ ਨਹੀਂ ਆਉਂਦਾ ਤੇ ਉਹਨਾਂ ਨੂੰ ਕੰਨ ਦੇਣਾ ਨਹੀਂ ਚਾਹੀਦਾ ਆਫ ਕੋਰਸ ਚੰਦ ਕੌਰ ਨੂੰ ਇਸ ਗੱਲ ਨੂੰ ਚੰਗੀ ਨਹੀਂ ਲੱਗੀ ਤੇ ਫਿਰ ਲੜਾਈ ਸ਼ੁਰੂ ਹੋ ਗਈ ਸੀ ਲਾਹੌਰ ਤੇ ਸਾਰਾ ਹੀ ਲਾਹੌਰ ਜਿਹੜਾ ਪੋਲਿਟਿਕਸ ਸੀਗਾ ਪੰਜਾਬ ਦੇ ਵਿੱਚ ਜਿਹੜੇ ਫੌਜੀ ਸੀਗੇ ਉਹਨਾਂ ਨੂੰ ਅੱਡ ਕੀਤੇ ਗਏ ਤਾਂ ਕਿ ਇਹ ਪਰਿਵਾਰ ਦੇ ਵਿੱਚ ਗੱਦੀ ਦੇ ਵਾਸਤੇ ਇਹ ਲੜਾਈ ਲੜ ਸਕੇ ਵਿੱਚ ਲੜਾਈ ਹੋ ਸਕਦੀ ਸੀ ਤੇ ਚੰਦ ਕੌਰ ਇਸ ਲੜਾਈ ਨੂੰ ਹਾਰ ਗਈ ਸੀ ਤੇ ਜੰਗ ਉਹ ਹਾਰ ਗਈ ਸੀ ਤੇ ਫਿਰ ਉਹਨਾਂ ਨੂੰ ਲਾਹੌਰ ਵਿੱਚ ਪਹਿਲਾਂ ਜਿੱਦਾਂ ਹਾਊਸ ਅਰੈਸਟ ਦੇ ਵਿੱਚ ਕੀਤਾ ਸੀ ਤੇ ਫਿਰ ਉਹਨੂੰ ਮਾਰ ਦਿੱਤਾ ਸੀ ਤੇ ਸ਼ੇਰ ਸਿੰਘ ਨੇ ਗੱਦੀ ਲੈ ਲਈ ਸੀ ਪਰ ਅਸੀਂ ਇਸ ਚੀਜ਼ ਨੂੰ ਪੂਰੀ ਅਪਰੀਸ਼ੀਏਟ ਨਹੀਂ ਕਰਦੇ ਅੱਜ ਤੱਕ ਵੀ ਸ਼ੇਰ ਸਿੰਘ ਨੇ ਇਹੀ ਆਰਗੂਮੈਂਟ ਬਣਾਈ ਸੀਗੀ ਵੀ ਔਰਤਾਂ ਨੂੰ ਰੂਲ ਨਹੀਂ ਕਰਨਾ ਚਾਹੀਦਾ ਇਹ ਐਕਚੁਅਲੀ ਬਹੁਤ ਖਾਸ ਚੀਜ਼ ਸੀਗੀ ਇਸ ਪੋਲਿਟਿਕਸ ਦੇ ਵਿੱਚ ਤੇ ਇਹਦੀ ਲੈਗੇਸੀ ਜਿਹੜੀ ਹੈਗੀ ਆ ਉਹ ਬਹੁਤ ਉਹਨਾਂ ਨੇ ਪੋਲਿਟਿਕਸ ਦੇ ਵਿੱਚ ਕਾਫੀ ਜ਼ਹਿਰ ਡਾਲ ਦਿੱਤਾ ਸੀਗਾ ਤੇ ਅਸੀਂ ਐਕਚੁਅਲੀ ਹਿਸਟੋਰੀਓਗ੍ਰਾਫੀ ਦੇ ਵਿੱਚ ਦੇਖ ਸਕਦੇ ਹਾਂ ਹਿਸਟੋਰੀਕਲ ਸੋਰਸਿਸ ਦੇ ਵਿੱਚ ਆਹ ਚੀਜ਼ ਦੇਖ ਸਕਦੇ ਹਾਂ ਜੇ ਆਪਾਂ ਦੋ ਖਾਸ ਸੋਰਸਿਸ ਦੇਖਦੇ ਹਾਂ ਤਾਂ ਮੈਂ ਛੇਤੀ ਤੁਹਾਨੂੰ ਦਿਖਾ ਦਿੰਦੀ ਹਾਂ ਤੇ ਇੱਕ ਚੀਜ਼ ਸੀਗੀ ਇੱਕ ਐਸਪੈਕਟ ਸੀਗਾ ਇਸ ਦਾ ਸੋਹਨਲਾਲ ਸੂਰੀ ਦਾ ਜਿਹਨੂੰ ਮੈਂ ਪਹਿਲਾਂ ਮੈਂਸ਼ਨ ਕੀਤਾ ਸੀ ਉਹਨਾਂ ਨੇ ਉਮਦਤ ਉਤ ਤਾਵਰੀਖ ਲਿਖੀ ਸੀਗੀ ਤੇ ਇਸ ਦੇ ਵਿੱਚ ਸੋਹਨਲਾਲ ਸੂਰੀ ਲਿਖਦਾ ਆ ਕਿ ਇਹ ਸ਼ੇਰ ਸਿੰਘ ਨੇ ਸਿਰਫ ਚੰਦ ਕੌਰ ਨੂੰ ਨਹੀਂ ਸੀ ਮਾਰਿਆ ਪਰ ਜਿਹੜੇ ਨੌਨਿਹਾਲ ਸਿੰਘ ਦੇ ਉਹਦੇ ਨੈਫੀ ਭਾਂਜੇ ਦੇ ਜਿਹੜੇ ਬੀਬੀਆਂ ਰਹਿੰਦੀਆਂ ਸੀਗੀਆਂ ਉਹਨਾਂ ਨੂੰ ਇੱਕ ਦਵਾ ਦਿੱਤੀ ਸੀਗੀ ਕਿ ਜੇ ਕੋਈ ਵੀ ਉਹਨਾਂ ਦੇ ਵਿੱਚ ਪ੍ਰੈਗਨੈਂਟ ਸੀਗੀਆਂ ਉਹਨਾਂ ਦਾ ਬੱਚਾ ਅੰਦਰੋਂ ਮਰ ਜਾਵੇ ਓਕੇ ਕਰਕੇ ਉਹਨਾਂ ਨੂੰ ਡਰ ਸੀਗਾ ਵੀ ਉਹ ਇੱਕੋ ਵੀ ਜੇ ਰਾਣੀ ਮੋਹਰੇ ਆ ਗਈ ਸੀ ਜਿਹਦੇ ਦੇ ਕੋਲ ਇੱਕ ਸ਼ਾਇਦ ਬੱਚਾ ਹੋ ਵੀ ਸਕਦਾ ਸੀ ਉਹ ਸ਼ੇਰ ਸਿੰਘ ਦੇ ਕੋਲ ਰਾਜ ਲੈ ਸਕਦੀ ਸੀ ਤਾਂ ਐਕਚੁਅਲੀ ਇਹ ਬਹੁਤ ਖਾਸ ਚੀਜ਼ ਆ ਤੇ ਸੂਰੀ ਕਹਿੰਦਾ ਆ ਵੀ ਡਾਇਰੈਕਟਲੀ ਵੀ ਤੁਸੀਂ ਕਿੰਨਾ ਹੀ ਭੈੜਾ ਕੰਮ ਕੀਤਾ ਸੀ ਸ਼ੇਰ ਸਿੰਘ ਨੇ ਏਦਾਂ ਆਪਦੇ ਭਾਂਜਿਆਂ ਦੀ ਰਾਣੀਆਂ ਦੇ ਨਾਲ ਏਦਾਂ ਕਰਕੇ ਦੂਜਾ ਹਿੱਸਾ ਹੈਗਾ ਆ ਤੇ ਅਸੀਂ ਕਹਿ ਸਕਦੇ ਇਟਸ ਇੰਪੋਰਟੈਂਟ ਟੂ ਥਿੰਕ ਵੀ ਸੂਰੀ ਕੌਣ ਸੀਗਾ ਸੂਰੀ ਦੀ ਫੈਮਿਲੀ ਐਕਚੁਅਲੀ ਕਰਕ ਸਿੰਘ ਤੇ ਚੰਦ ਕੌਰ ਦੀ ਫੈਮਿਲੀ ਵਾਸਤੇ ਕੰਮ ਕਰਦੇ ਸੀਗੇ ਦੂਜੇ ਹੱਥ ਤੇ ਤੁਸੀਂ ਦੇਖ ਸਕਦੇ ਕਿ ਸ਼ਾਹ ਮੁਹੰਮਦ ਸਾਡਾ ਬਹੁਤ ਹੀ ਫੇਮਸ ਪੋਇਟ ਜਿਹੜਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਨੇ ਲਿਖਿਆ ਸੀਗਾ ਤੇ ਸ਼ਾਹ ਮੁਹੰਮਦ ਨੇ ਐਕਚੁਅਲੀ ਸ਼ੇਰ ਸਿੰਘ ਦਾ ਸਾਈਡ ਲਿਆ ਸੀਗਾ ਚੰਦ ਕੌਰ ਦੇ ਖਿਲਾਫ ਤੇ ਸ਼ੇਰ ਸਿੰਘ ਵਾਸਤੇ ਉਹ ਆਪਦੇ ਜੰਗਨਾਮੇ ਦੇ ਵਿੱਚ ਬਹੁਤ ਜਿੱਦਾਂ
ਚਰਚਾ ਕਰਦੇ ਆ ਤੇ ਕਹਿੰਦੇ ਆ ਵੀ ਚੰਦ ਕੌਰ ਹੀ ਬੜੀ ਸੀਗੀ ਪਰ ਸਾਨੂੰ ਇਹ ਵੀ ਪਤਾ ਕਰਨਾ ਚਾਹੀਦਾ ਆ ਐਕਚੁਅਲੀ ਨੋਟਿਸ ਕਰਨਾ ਚਾਹੀਦਾ ਆ ਕਿ ਜਿਹੜੇ ਸ਼ਾਹ ਮੁਹੰਮਦ ਦੇ ਰਿਸ਼ਤੇਦਾਰ ਸੀਗੇ ਉਹ ਸ਼ੇਰ ਸਿੰਘ ਦੀ ਫੌਜ ਵਿੱਚ ਕੰਮ ਕਰਦੇ ਸੀਗੇ ਤੇ ਨਾਲੇ ਉਹ ਖੁਦ ਬਟਾਲੇ ਤੋਂ ਰਹਿੰਦੇ ਸੀਗੇ ਸੋ ਆਪਾਂ ਦੇਖ ਸਕਦੇ ਹਾਂ ਵੀ ਐਕਚੁਅਲੀ ਜਿਹੜੇ ਸਾਡੇ ਹਿਸਟੋਰੀਕਲ ਸੋਰਸਸ ਹੈਗੇ ਆ ਉਹ different political groups ਦੇ representation ਕਰਦੇ ਆ okay ਤੇ ਅਸੀਂ ਪੂਰੀ ਤਰ੍ਹਾਂ ਇਹਨਾਂ ਨੂੰ ਨਿਊਟਰਲ ਨਹੀਂ ਸਮਝ ਸਕਦੇ ਐਕਚੁਅਲੀ ਡਿਫਰੈਂਟ ਸਟੋਰੀ ਦੇ ਹਿੱਸੇ ਦਿਖਾਉਂਦੇ ਆ ਸਾਨੂੰ ਤੇ ਇਹ ਵੀ ਦਿਖਾ ਸਕਦੇ ਆ ਵੀ ਜਿਹੜੇ ਔਰਤਾਂ ਦਾ ਪੋਲੀਟੀਕਲ ਰੋਲ ਸੀਗਾ ਉਹ ਕਾਫੀ ਇਸ ਟਾਈਮ ਤੇ ਕੰਟਰੋਵਰਸ਼ੀਅਲ ਤੇ ਕਾਫੀ ਵੱਡੀ ਪ੍ਰੋਬਲਮ ਬਣ ਗਈ ਸੀ ਵੀ ਔਰਤਾਂ ਨੂੰ ਰਿਆਸਤ ਵਿੱਚ ਰੋਲ ਦਿੱਤਾ ਚਾਹੀਦਾ ਆ ਕਿ ਨਹੀਂ okay so ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਸ਼ੇਰ ਸਿੰਘ ਨੂੰ ਇਸ ਟਾਈਮ ਤੇ ਆਪਦੀ ਨਾਨੀ ਕਿੱਦਾਂ ਨਹੀਂ ਯਾਦ ਆਈ ਸਦਾ ਕੌਰ ਨੂੰ ਨਹੀਂ ਯਾਦ ਆਈ ਕਰਕੇ ਆਫ ਕੋਰਸ ਉਹਨੇ ਤਾਂ ਰਣਜੀਤ ਸਿੰਘ ਦੀ ਮਦਦ ਕੀਤੀ ਸੀਗੀ ਰਾਜ ਬਣਾਉਣ ਨੂੰ ਬਟ ਇਸ ਟਾਈਮ ਤੇ ਫਿਰ ਸ਼ੇਰ ਸਿੰਘ ਦੇ ਵਾਸਤੇ ਏਦਾਂ ਦੀ ਚੀਜ਼ ਯਾਦ ਕਰਨ ਵਾਸਤੇ it wasn't helpful right so ਇਹ ਪੋਲਿਟਿਕਸ ਆਪਾਂ ਜੇ ਅਸੀਂ ਇਹ ਪੂਰੀ ਹਿਸਟਰੀ ਸਟੱਡੀ ਕਰਦੇ ਆ ਦੇਖਦੇ ਆ ਵੀ ਕਿੱਦਾਂ ਔਰਤਾਂ ਦਾ ਰੋਲ ਬਦਲਦਾ ਸੀਗਾ ਫਿਰ ਸਾਨੂੰ ਪਤਾ ਲੱਗਦਾ ਆ ਵੀ ਐਕਚੁਅਲੀ ਇਹ ਜਿਹੜੀ ਪੋਲਿਟਿਕਸ ਆਈ ਸੀਗੀ ਤੇ ਜਿਹੜਾ ਬੀਬੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀਗੀ ਐਕਚੁਅਲੀ ਬਹੁਤ ਵੱਡੀ ਚੀਜ਼ ਸੀਗੀ ਕੋਈ ਨਿੱਕਾ ਜਿਹਾ ਹਾਦਸਾ ਹੈ ਨਹੀਂ ਸੀਗਾ ਬਹੁਤ ਇੰਪੋਰਟੈਂਟ ਪ੍ਰੋਬਲਮ ਸੀਗੀ ਤੇ ਫਿਰ ਜਦੋਂ ਜਿੰਦ ਕੌਰ ਆਉਂਦੀ ਆ ਦਲੀਪ ਸਿੰਘ ਦੇ ਨਾਲ ਮੈਂ ਮੁੜ ਕੇ ਜਾ ਕੇ ਉਹ ਦਿਖਾਉਂਦੀ ਆ ਉਹ ਕੋਟ ਐਕਚੁਅਲੀ ਉਹਦੇ ਵਾਸਤੇ ਤਾਂ ਬਹੁਤ ਹੀ ਵੱਡਾ ਪ੍ਰੋਬਲਮ ਖੜਾ ਹੋ ਗਿਆ ਸੀਗਾ ਵੀ ਕਾਫੀ ਹੁਣ ਲੋਕੀ ਸ਼ੇਰ ਸਿੰਘ ਦੇ ਕਰਕੇ ਨਹੀਂ ਸੀ ਚਾਹੁੰਦੇ ਵੀ ਕੋਈ ਬੀਬੀ ਰਾਜ ਕਰੇ ਤੇ ਗਵਰਨਮੈਂਟ ਦੇ ਉੱਤੇ ਉਹਦਾ ਕੰਟਰੋਲ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਵੀ ਐਕਚੁਅਲੀ ਰਾਣੀ ਜਿੰਦਾ ਪਹਿਲਾਂ ਜਦੋਂ ਗੱਦੀ ਤੇ ਆਏ ਦਲੀਪ ਸਿੰਘ ਦੇ ਨਾਲ ਉਹਨੂੰ ਬਾਹਲਾ ਪੋਲਿਟਿਕਸ ਬਾਰੇ ਰਾਜਨੀਤੀ ਬਾਰੇ ਇੰਨਾ ਪਤਾ ਨਹੀਂ ਸੀਗਾ ਇੰਨੀ ਹੋਸ਼ਿਆਰ ਨਹੀਂ ਸੀ ਇਹਨਾਂ ਗੱਲਾਂ ਦੇ ਵਿੱਚ ਤੇ ਐਕਚੁਅਲੀ ਉਹਨੂੰ ਤਕਲੀਫ ਵੀ ਕਾਫੀ ਹੋਈ ਸੀਗੀ ਤੇ ਉਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਸੀ ਉਸ ਟਾਈਮ ਤੇ 1843 ਤੋਂ 1844 ਤੋਂ 1845 ਤੱਕ ਜਦੋਂ ਪਹਿਲੀ ਅੰਗਰੇਜ਼ਾਂ ਤੇ ਸਿੱਖਾਂ ਦੇ ਨਾਲ ਲੜਾਈ ਹੋਈ ਸੀਗੀ ਤੇ ਉਹਨਾਂ ਨੇ ਜ਼ਿਆਦਾ ਆਪਦੇ ਭਰਾ ਤੇ ਆਪਦੇ ਬੋਡੀਗਾਰਡ ਰਾਜਾ ਲਾਲ ਸਿੰਘ ਤੇ ਭਰੋਸਾ ਕੀਤਾ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਰਨਾ ਨਹੀਂ ਸੀ ਚਾਹੀਦਾ ਤੇ ਉਹਨਾਂ ਦੇ ਵਾਸਤੇ ਤਾਂ ਕਾਫੀ ਪ੍ਰੋਬਲਮ ਸੀਗੀਆਂ ਇੱਕ ਤਾਂ ਜਿੱਦਾਂ ਮੈਂ ਕਹਿੰਦੀ ਸੀਗੀ ਵੀ ਫੌਜੀ ਜਿਹੜੇ ਸੀਗੇ ਉਹ ਚਾਹੁੰਦੇ ਨਹੀਂ ਸੀ ਕਿ ਔਰਤਾਂ ਨੂੰ ਰਾਜ ਚਲਾਉਣਾ ਚਾਹੀਦਾ ਆ ਪਰ ਦੂਜੀ ਜਿਹੜੀ ਗੱਲ ਸੀ ਕਿ ਫੌਜੀ ਵੀ ਉਹਨਾਂ ਨੇ ਕਾਫੀ ਰਿਸ਼ਵਤਾਂ ਲਈਆਂ ਸੀਗੀਆਂ ਡਿਫਰੈਂਟ ਸ਼ੇਰ ਸਿੰਘ ਤੋਂ ਤੇ ਫਿਰ ਗੁਲਾਬ ਸਿੰਘ ਜਿਹੜਾ ਡੋਗਰਾ ਸੀ ਜਿਹੜਾ ਮਹਾਰਾਜਾ ਕਸ਼ਮੀਰ ਦਾ ਬਣਿਆ ਸੀਗਾ ਉਹਨਾਂ ਨੇ ਵੀ ਕਾਫੀ ਪੈਸੇ ਲਏ ਸੀਗੇ ਦਰਬਾਰ ਦੇ ਖਿਲਾਫ ਲੜਨ ਵਾਸਤੇ ਜਿੰਦ ਕੌਰ ਦੇ ਖਿਲਾਫ ਲੜਨ ਵਾਸਤੇ ਤੇ ਤੀਜੀ ਜਿਹੜੀ ਗੱਲ ਸੀਗੀ ਉਹ ਸੀਗੀ ਵੀ ਜਿਹੜੇ ਕੰਪਨੀ ਸੀਗੇ ਅੰਗਰੇਜ਼ ਸੀਗੇ ਉਹ ਵੀ ਬੜੇ ਖਤਰਨਾਕ ਨਜ਼ਰਾਂ ਦੇ ਨਾਲ ਪੰਜਾਬ ਦੇ ਤਰਫ ਦੇਖਦੇ ਸੀਗੇ ਤੇ ਤਿਆਰੀਆਂ ਕਰਦੇ ਸੀ ਲੜਾਈ ਵਾਸਤੇ ਸਤਲੁਜ ਦੇ ਰਿਵਰ ਦੇ ਨਾਲ ਤੇ ਉਹਨਾਂ ਨੇ ਸਿੰਧ ਵੀ ਤੇ ਨਾਲ ਪੰਜਾਬ ਦੇ ਜਿਹੜੇ ਏਰੀਆ ਸੀਗੇ ਉਹਨਾਂ ਨੂੰ ਵੀ ਆਪਦੇ ਰਾਜ ਦੇ ਥੱਲੇ ਕੀਤਾ ਹੋਇਆ ਸੀਗਾ ਇਸ ਟਾਈਮ ਤੇ ਫਿਰ ਜਿੰਦ ਕੌਰ ਨੂੰ ਐਕਚੁਅਲੀ ਕਾਫੀ ਘਬਰਾਹਟ ਸੀਗੀ ਇਨ ਸਾਰੀਆਂ ਚੀਜ਼ਾਂ ਦੇ ਬਾਰੇ ਪਰ ਉਸ ਟਾਈਮ ਤੇ ਉਹਨਾਂ ਨੂੰ ਇੰਨੀ ਜਿੱਦਾਂ ਸਕਿੱਲਸ ਹੈ ਨਹੀਂ ਸੀਗੀਆਂ ਏਦਾਂ ਦੀ ਲੜਾਈਆਂ ਨੂੰ ਲੜਨ ਵਾਸਤੇ ਤੇ ਐਕਚੁਅਲੀ ਹੁਣ ਅਸੀਂ ਫਿਰ ਵੀ ਅਸੀਂ ਕਹਿ ਸਕਦੇ ਹਾਂ ਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਵਿੱਚ ਉਹਨਾਂ ਨੇ ਲਿਖਿਆ ਆ ਵੀ ਜਿੰਦ ਕੌਰ ਨੇ ਜਦੋਂ ਉਹਦਾ ਦਾ ਭਰਾ ਮਰਾਇਆ ਹੋਇਆ ਸੀਗਾ ਖਾਲਸਾ ਫੌਜ ਨੇ ਜਵਾਹਰ ਸਿੰਘ ਨੂੰ ਉਹਦੀ ਜਾਨ ਲੈ ਲਈ ਸੀਗੀ ਕਰਕੇ ਉਹ ਇੰਨੇ ਕਰਪਟ ਸੀਗੇ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਵਿੱਚ ਲਿਖਿਆ ਆ ਵੀ ਜਿੰਦ ਕੌਰ ਨੇ ਬਦਲਾ ਲਿਆ ਸੀ ਉਨ ਫੌਜਾਂ ਦੇ ਖਿਲਾਫ ਜਦੋਂ ਉਹਨਾਂ ਨੇ ਆਪਦੇ ਭਰਾ ਨੂੰ ਮਾਰਿਆ ਸੀ ਐਕਚੁਅਲੀ ਜਿਹੜੇ ਮੈਂ ਸੋਰਸਿਸ ਦੇਖੇ ਹੈਗੇ ਆ ਬ੍ਰਿਟਿਸ਼ ਰਾਜ ਦੇ ਸੋਰਸਿਸ ਪ੍ਰਾਈਵੇਟ ਕੋਰਸਪੋਂਡੈਂਸ ਗਵਰਨਮੈਂਟ ਦੀ ਜਾਂ ਫਿਰ ਵੀ ਇੱਕ ਦਰਬਾਰੀ ਬੰਦੇ ਦੇ ਉਹਦਾ ਨਾਂ ਸੀਗਾ ਦੀਵਾਨ ਅਯੁਧਿਆ ਪ੍ਰਸਾਦ ਉਸ ਸੋਰਸਿਸ ਤੋਂ ਐਕਚੁਅਲੀ ਪਤਾ ਲੱਗਦਾ ਆ ਕਿ ਰਾਣੀ ਨੇ ਐਕਚੁਅਲੀ ਏਦਾਂ ਕੁਛ ਨਹੀਂ ਕੀਤਾ ਸੀ ਆਫ ਕੋਰਸ ਉਹਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਸੀ ਵੀ ਫੌਜੀਆਂ ਨੇ ਆਪਦੇ ਭਰਾ ਨੂੰ ਮਾਰਿਆ ਸੀ ਤੇ ਡਰ ਵੀ ਲੱਗਦਾ ਸੀਗਾ
ਪਰ ਉਹ ਚਾਹੁੰਦੀ ਨਹੀਂ ਸੀ ਵੀ ਕੰਪਨੀ ਦੇ ਨਾਲ ਕੋਈ ਲੜਾਈ ਹੋਵੇ। ਉਹਨਾਂ ਨੂੰ ਪਤਾ ਸੀਗਾ ਵੀ ਇਹ ਬਹੁਤ ਬੜਾ ਡਿਜ਼ਾਸਟਰ ਹੋ ਸਕਦਾ ਆ, ਤੇ ਉਹ ਕੋਸ਼ਿਸ਼ ਕਰਦੀ ਸੀ ਵੀ ਇਸ ਚੀਜ਼ ਨੂੰ ਰੋਕਣ ਨੂੰ, ਪਰ ਉਹਦੇ ਹੱਥਾਂ ਵਿੱਚ ਕੰਟਰੋਲ ਨਿਕਲ ਗਿਆ ਸੀਗਾ, ਤੇ ਫਿਰ ਉਹ ਲੜਾਈ ਹੋ ਗਈ। ਤੇ ਹੈਨਰੀ ਲਾਰੈਂਸ ਤੇ ਕੰਪਨੀ ਨੇ ਪੰਜਾਬ ਦਾ ਅੱਧਾ ਹਿੱਸਾ ਲੈ ਲਿਆ ਸੀਗਾ। ਅਸਲ 'ਚ ਤਾਂ ਪੰਜਾਬ ਦਾ ਪਹਿਲਾ ਬਟਵਾਰਾ 1846 ਵਿੱਚ ਹੋਇਆ ਸੀ, 1947 ਵਿੱਚ ਨਹੀਂ। ਤੇ ਹੈਨਰੀ ਲਾਰੈਂਸ ਜਦੋਂ ਪੰਜਾਬ ਵਿੱਚ ਆਇਆ, ਰੈਜ਼ੀਡੈਂਟ ਬਣਿਆ, ਤੇ ਫਿਰ ਉਹਨਾਂ ਨੇ ਜਿੰਦ ਕੌਰ ਨਾਲ ਲੜਾਈ ਸ਼ੁਰੂ ਕੀਤੀ, ਕਰਕੇ ਉਹ ਜਿਹੜਾ ਆਦਮੀ ਸੀਗਾ ਉਹ ਬੁੜੀਆਂ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦਾ, ਤੇ ਬਿਲਕੁਲ ਨਹੀਂ ਸੀ ਚਾਹੁੰਦਾ ਵੀ ਕੋਈ ਔਰਤ ਗਵਰਨਮੈਂਟ ਦੇ ਵਿੱਚ ਕੋਈ ਦਖਲਅੰਦਾਜ਼ੀ ਦੇਵੇ। ਤੇ ਆਪਾਂ ਇਹ ਕੁਝ ਦੇਖ ਵੀ ਸਕਦੇ ਆ, ਕਰਕੇ ਹੈਨਰੀ ਲਾਰੈਂਸ ਨੇ ਪੰਜਾਬ ਬਾਰੇ ਬਹੁਤ ਕੁਝ ਆਪਣੇ ਆਪ ਵੀ ਹਿਸਟਰੀ ਲਿਖੀ ਸੀਗੀ ਉਸ ਟਾਈਮ ਤੇ ਉਹ ਨਿਊਜ਼ਪੇਪਰ ਦੇ ਵਿੱਚ ਤੇ ਕਿਤਾਬਾਂ ਦੇ ਵਿੱਚ ਛਪਦਾ ਹੁੰਦਾ ਸੀਗਾ। ਤੇ ਇਸ ਹਿਸਟਰੀ ਤੋਂ ਆਪਾਂ ਦੇਖ ਸਕਦੇ ਹਾਂ ਉਹਨੇ ਕਿੱਦਾਂ ਲਿਖੀ ਸੀਗੀ। ਉਹਨੇ ਐਕਚੁਅਲੀ ਇਹ ਵੀ ਕਿਹਾ ਸੀ ਕਿ ਮਹਾਰਾਣੀ ਚੰਦ ਕੌਰ ਨੇ ਕਰਕ ਸਿੰਘ ਨੂੰ ਮਾਰਿਆ ਸੀ। ਓਕੇ, ਇੱਥੇ ਤੱਕ ਉਹਨਾਂ ਨੇ ਗੱਲ ਕੀਤੀ ਸੀ। ਤੇ ਡੈਫੀਨਿਟਲੀ ਅਸੀਂ ਕਹਿ ਸਕਦੇ ਹਾਂ ਵੀ ਉਹ ਜਿੰਦ ਕੌਰ ਨੂੰ ਨਹੀਂ ਸੀ ਚਾਹੁੰਦਾ। ਤੇ ਮੈਂ ਇੱਥੇ ਕਹਾਣੀ ਨੂੰ ਥੋੜੀ ਜਿਹੀ ਰੈਪ ਅਪ ਕਰ ਲੂੰਗੀ, ਕਰਕੇ ਮੈਨੂੰ ਪਤਾ ਹੈ ਵੀ ਕਿਸੇ ਨੇ ਸਾਰਿਆਂ ਨੇ ਸ਼ਾਇਦ ਕੁਐਸਚਨ ਪੁੱਛਣੇ ਹੋਣਗੇ। ਅਸੀਂ ਕਹਿ ਆਈ ਥਿੰਕ ਮੈਂ ਇੱਕ ਚੀਜ਼ ਥੋੜਾ ਜਿਹਾ ਐਮਫਸਾਈਜ਼ ਕਰਨਾ ਚਾਹੂੰਗੀ ਵੀ ਅਸੀਂ ਸਾਨੂੰ ਜ਼ਿਆਦਾ ਅਪਰੀਸ਼ੀਏਟ ਕਰਨਾ ਚਾਹੀਦਾ ਆ ਵੀ ਜਿਹੜਾ ਖਾਸ ਹਿੱਸਾ ਬੀਬੀਆਂ ਨੇ ਦਿੱਤਾ ਸੀ ਵਿੱਚ ਇਹ ਸਾਰੇ ਕਿੰਗਡਮ ਦੇ ਵਿੱਚ, ਤੇ ਜਦੋਂ ਤੁਸੀਂ ਉਸ ਹਿੱਸੇ ਨੂੰ ਕਰਪਟ ਕਰਦੇ ਆ ਤੇ ਇਗਨੋਰ ਕਰਦੇ ਆ, ਉਹਦਾ ਕੋਈ ਇੰਪੋਰਟੈਂਸ ਨਹੀਂ ਦਿੰਦੇ, ਤਾਂ ਫਿਰ ਪਹਿਲਾਂ ਅਸੀਂ ਦੇਖ ਸਕਦੇ ਹਾਂ ਵੀ ਉਸ ਟਾਈਮ ਦੇ ਵਿੱਚ ਬਹੁਤ ਸਾਰੇ ਪ੍ਰੋਬਲਮ ਆਏ ਹੋਏ ਸੀਗੇ, ਤੇ ਸਾਡੀ ਹਿਸਟਰੀ ਦੇ ਸਮਝ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਬਲਮ ਆ ਜਾਂਦੇ ਆ। ਸੋ ਮੈਂ ਚਾਹੁੰਦੀ ਹਾਂ ਵੀ ਆਈ ਹੋਪ ਲੋਕਾਂ ਨੂੰ ਇਹ ਸਾਰਾ ਕੁਝ ਇੰਟਰਸਟਿੰਗ ਲੱਗਿਆ ਆ, ਪਰ ਮੈਂ ਚਾਹੁੰਦੀ ਹਾਂ ਕਿ ਹੋਰ ਵੀ ਰਿਸਰਚ ਲੋਕੀ ਕਰਨ ਤੇ ਸਾਨੂੰ ਹੋਰ ਕੁਝ ਪਤਾ ਲੱਗੇ, ਕਰਕੇ ਸਾਡੀ ਸਾਰੀ ਹਿਸਟਰੀ ਦੀ ਸੋਚ ਵੀ ਹੁਣ ਬਦਲ ਸਕਦੀ ਆ ਤੇ ਹੋਰ ਵੀ ਡੂੰਘੀ ਹੋ ਸਕਦੀ ਆ ਜੇ ਅਸੀਂ ਆਹ ਸort ਕੁਝ ਚੱਜ ਨਾਲ ਸਮਝੀਏ। ਓਕੇ, ਸੋ ਥੈਂਕ ਯੂ। ਤੇ ਜੇ ਕਿਸੇ ਹੋਰ ਨੂੰ ਤੁਸੀਂ ਕੁਝ ਹੋਰ ਪਤਾ ਕਰਨਾ ਚਾਹੁੰਦੇ ਆ ਤਾਂ ਫਿਰ ਮੇਰੀ ਕਿਤਾਬ ਆਉਣ ਵਾਲੀ ਹੈ, ਤੁਸੀਂ ਇੱਕ ਕਾਪੀ ਲੈ ਲਿਓ ਸਤੰਬਰ ਤੋਂ ਬਾਅਦ। ਸੋ ਥੈਂਕ ਯੂ ਵੈਰੀ ਮਚ। जी थैंक यू डॉक्टर साहबा, बहुत ज़बरदस्त अज का लैक्चर रहा। कुछ गल्लां बातां कुछ सवाल ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇੱਕ ਤੇ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੱਲੋਂ ਕੁਐਸਚਨ ਸੀ ਕਿ ਜਿਹੜੀ ਮਹਾਰਾਣੀ ਨਕੈਣ ਸੀ ਉਹਨਾਂ ਦਾ ਕੋਈ ਕੀ ਨਾਮ ਕੀ ਸੀ, ਕੋਈ ਤੁਹਾਨੂੰ ਲੱਭਿਆ ਉਹਨਾਂ ਦਾ ਨਾਮ ਨਕੈਣ ਤੇ ਉਹਨਾਂ ਦੀ ਮਿਸਲ ਤੋਂ ਮੇਰਾ ਖਿਆਲ ਸੀ ਸ਼ਾਇਦ। ਹਾਂਜੀ, ਮੈਨੂੰ ਕਹਿਣਾ ਚਾਹੀਦਾ ਸੀ ਪਿਆਰ ਨਾਲ ਹੀ ਲੋਕੀ ਉਹਨੂੰ ਮਾਈਨਕੈਨ ਸੱਦਦੇ ਸੀ। ਉਹਦਾ ਪੂਰਾ ਨਾਮ ਪਹਿਲਾਂ ਰਾਜਕੌਰ ਸੀਗਾ, ਪਰ ਫਿਰ ਬਦਲ ਗਿਆ ਸੀਗਾ ਮਹਾਰਾਣੀ ਦਾਤਰ ਕੌਰ ਨੂੰ, ਕਰਕੇ ਆਫ ਕੋਰਸ ਰਣਜੀਤ ਸਿੰਘ ਦੀ ਮਾਂ ਦਾ ਨਾਮ ਸੀਗਾ ਰਾਜਕੌਰ, ਤੇ ਫਿਰ ਕਨਫਿਊਜ਼ਨ ਨੂੰ ਹਟਾਉਣ ਵਾਸਤੇ ਉਹਨੂੰ ਦਾਤਰ ਕੌਰ ਬੁਲਾਇਆ ਸੀਗਾ। ਪਰ ਜਿੱਦਾਂ ਮੈਂ ਕਿਹਾ ਸੀ ਸਾਰੇ ਉਹਨੂੰ ਪਿਆਰ ਨਾਲ ਮਾਈਨਕੈਨ ਬੁਲਾਉਂਦੇ ਸੀਗੇ। ਹਾਂਜੀ, ਪ੍ਰੋਫੈਸਰ ਹਰਦੀਪ ਕੌਰ ਵੜੈਚ ਨੇ ਉਹਨਾਂ ਨੇ ਪੁੱਛਿਆ ਕਿ what best option Maharani Jinda had at that crucial time? That's a good question. ਮੈਨੂੰ ਹਨਾ ਲੱਗਦਾ ਵੀ ਜਦੋਂ ਪਹਿਲਾਂ ਐਂਗਲੋ ਸਿੱਖ ਵੋਰ ਹੋਇਆ ਸੀਗਾ 1845 ਵਿੱਚ, ਤਾਂ ਫਿਰ ਉਸ ਟਾਈਮ ਤੇ ਰਾਣੀ ਜਿੰਦਾ ਦੇ ਕੋਲ ਕੋਈ ਆਪਸ਼ਨ ਹੈ ਨਹੀਂ ਸੀਗਾ, ਕਰਕੇ ਜਿਹੜੇ ਸੋਰਸਿਸ ਮੈਂ ਦੇਖੇ ਆ ਉੱਥੋਂ ਪਤਾ ਲੱਗਦਾ ਆ ਵੀ ਜਿਹੜਾ ਰਾਜਾ ਗੁਲਾਬ ਸਿੰਘ ਡੋਗਰਾ ਸੀਗਾ, ਉਹਨਾਂ ਨੇ ਬੜੇ ਹੀ ਚਲਾਕੀ ਨਾਲ ਪਹਿਲਾਂ ਗਵਰਨਰ ਜਨਰਲ ਹਾਰਡਿੰਗ ਨਾਲ ਡੀਲ ਬਣਾਈ ਸੀਗੀ ਵੀ ਉਹ ਕਿਸੇ ਵੀ ਕੌਨਫਲਿਕਟ ਦੇ ਵਿੱਚ ਗੋਰਿਆਂ ਦਾ ਸਾਥ ਦਊਗਾ, ਤੇ ਉਹਨਾਂ ਨੇ ਵੀ ਨਾਲੇ ਰਿਸ਼ਵਤ ਦਿੱਤੀ ਹੋਈ ਸੀਗੀ ਫੌਜੀਆਂ ਨੂੰ, ਖਾਲਸਾ ਫੌਜ ਨੂੰ ਆਪਦੇ ਜਿੱਦਾਂ ਸਾਈਡ ਤੇ ਲਿਆਉਣ ਦੀ, ਤੇ ਨਾਲੇ ਉਹ ਮਹਾਰਾਣੀ ਇੱਕ ਪਾਸੇ ਏਦਾਂ ਸਾਰਾ ਕੁਝ ਕਰਦਾ ਸੀ ਤੇ ਦੂਜੇ ਪਾਸੇ ਰਾਣੀ ਜਿੰਦਾ ਦੀ ਸਪੋਰਟ ਵਾਸਤੇ ਪ੍ਰਟੈਂਡ ਕਰਦਾ ਸੀ, ਜਿੱਦਾਂ
ਕਹਿੰਦਾ ਸੀ ਵੀ ਮੈਂ ਤੁਹਾਡੇ ਨਾਲ ਆ, ਪਰ ਉਹ ਤਾਂ ਝੂਠ ਬੋਲਦਾ ਸੀਗਾ। ਤੇ ਰਾਣੀ ਜਿੰਦਾਲ ਨੂੰ ਇਸ ਗੱਲ ਬਾਰੇ ਬਿਲਕੁਲ ਕੁਝ ਪਤਾ ਹੈ ਨਹੀਂ ਸੀਗਾ। ਤੇ ਉਹਦਾ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਸ ਟਾਈਮ ਤੇ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਮਹਾਰਾਣੀ ਜਿੰਦਾ ਦੇ ਗਵਰਨਮੈਂਟ ਦੇ ਨਾਲ ਉਹਨਾਂ ਦੀ ਦੋਸਤੀ ਅਲਾਈਅੰਸ ਸੀਗਾ, ਫਰੈਂਡਸ਼ਿਪ ਦੀ ਰਿਸ਼ਤਾ ਸੀਗਾ। ਤੇ ਬ੍ਰਿਟਿਸ਼ ਨੇ ਰਾਣੀ ਜਿੰਦਾਲ ਨੂੰ ਬਿਲਕੁਲ ਨਹੀਂ ਦੱਸਿਆ ਵੀ ਆਹ ਕੁਝ ਹੋ ਰਿਹਾ ਆ ਤੁਹਾਡੇ ਪਿੱਛੇ। ਸੋ ਐਕਚੁਅਲੀ ਆਈ ਥਿੰਕ ਉਹਦੇ ਕੋਲ ਉਸ ਟਾਈਮ ਤੇ ਕੋਈ ਚੋਇਸ ਹੈ ਨਹੀਂ ਸੀਗੀ, ਪਰ ਉਹ ਮਸ਼ਹੂਰ ਤੇ ਉਹਨਾਂ ਨੂੰ ਅਕਲ ਵੀ ਉਦੋਂ ਆਈ ਜਦੋਂ ਸਾਰਾ ਕੁਝ ਬਦਲ ਗਿਆ ਸੀ 1846 ਵਿੱਚ, ਜਦੋਂ ਬ੍ਰਿਟਿਸ਼ ਪੰਜਾਬ ਵਿੱਚ ਆ ਗਏ। ਤੇ ਫਿਰ ਰਾਣੀ ਜਿੰਦਾਲ ਨੂੰ ਉਦੋਂ ਪੱਕਾ ਅਹਿਸਾਸ ਹੋਇਆ ਵੀ ਕੁਝ ਕਰਨਾ ਪੈਣਾ ਹੈ, ਨਹੀਂ ਤਾਂ ਦਲੀਪ ਸਿੰਘ ਦਾ ਰਾਜ ਚੱਲ ਜਾਣਾ, ਪੰਜਾਬ ਵੀ ਆਜ਼ਾਦ ਨਹੀਂ ਰਹੂਗਾ। ਸੋ ਫਿਰ ਉਹਨਾਂ ਨੇ ਜਾਨ ਲਾ ਕੇ ਲੜਾਈ ਕੀਤੀ ਪਹਿਲਾਂ ਹੈਨਰੀ ਲਾਰੈਂਸ ਦੇ ਖਿਲਾਫ। ਤੇ ਜਦੋਂ ਹੈਨਰੀ ਲਾਰੈਂਸ ਨੇ ਉਹਨੂੰ ਲਾਹੌਰ ਤੋਂ ਕੱਢਿਆ, ਉਹਨਾਂ ਨੇ ਸ਼ੇਖਰਪੁਰਾ ਕਿਲੇ ਦੇ ਵਿੱਚ ਰਾਣੀ ਨੂੰ ਕੈਦ ਕੀਤਾ, ਪਰ ਇਹ ਨਹੀਂ ਸੋਚਿਆ ਵੀ ਸ਼ੇਖਰਪੁਰਾ ਜਿਹੜਾ ਕਿਲਾ ਸੀਗਾ ਕਿੰਨਾ ਖਾਸ ਆ। ਉਹ ਮਾਇਨੇ ਕਹਿਣ ਦਾ ਘਰ ਵੀ ਸੀਗਾ। ਤੇ ਉੱਥੋਂ ਹੀ ਰਾਣੀ ਜਿੰਦਾ ਨੇ ਫਿਰ ਰਿਬੈਲੀਅਨ ਪਲਾਟ ਕੀਤਾ ਸੀਗਾ, ਜਿਹੜਾ ਮੁਲਤਾਨ ਵਿੱਚ ਹੋਇਆ ਸੀ। ਦੀਵਾਨ ਮੋਹਨਰਾਜ ਤੇ ਕਹਾਨ ਸਿੰਘ ਮਾਨ ਤੇ ਅਤਾਰੀ ਵਾਲੇ ਸਰਦਾਰਾਂ ਨੇ ਜਿਹੜੀ ਲੜਾਈ ਕੀਤੀ ਸੀ ਤੇ ਬਾਅਦ ਵਿੱਚ ਤੇ ਫਿਰ ਜਾ ਕੇ ਰਾਣੀ ਜਿੰਦਾ ਚੰਗੀ ਤਰ੍ਹਾਂ ਲੜੀ ਸੀਗੀ, ਪਰ ਪਹਿਲਾਂ ਆਈ ਥਿੰਕ ਉਹਦੇ ਕੋਲ ਕੋਈ ਚੋਇਸ ਹੈ ਨਹੀਂ ਸੀ। ਜੀ ਸਾਡੇ ਨਾਲ ਗੁਰਸ਼ਮਸ਼ੇਰ ਜੀ ਨੇ, ਉਹਨਾਂ ਨੇ ਪੁੱਛਿਆ ਕਿ how you evaluate the mistrust developed between the Sada Kaur and Ranjit Singh during late phase of the rule? What did I think of Ranjit Singh and Sada Kaur? Sada Kaur ne I feel sorry for Sada Kaur, ਮੈਨੂੰ ਹੈ ਨਾ। I think Ranjit Singh ਨੇ actually ਕਾਫੀ ਉਹਨਾਂ ਦੇ ਨਾਲ ਬੁਰਾ ਕੀਤਾ ਸੀਗਾ। ਤੇ Sada Kaur ਨੇ ਵੀ ਹਾਰ ਕੇ she actually went to the British to get support. ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਿਆ ਵੀ Sada Kaur ਨੇ ਏਦਾਂ ਕੀਤਾ, ਫਿਰ ਉਹਨਾਂ ਨੂੰ ਜਾ ਕੇ ਉਹਦੇ ਸਾਰੇ ਫੌਜ ਲੈ ਲਏ ਤੇ ਉਹਨੂੰ ਹਾਊਸ ਅਰੈਸਟ ਦੇ ਵਿੱਚ ਕਰ ਲਿਆ ਸੀਗਾ। ਸੋ ਫਿਰ Sada Kaur ਨੂੰ ਬਿਲਕੁਲ ਉਹਦਾ ਸਾਰਾ ਪਾਵਰ ਲੈ ਲਿਆ ਸੀਗਾ। ਤੇ ਇਸ ਕਰਕੇ ਵੀ ਰਣਜੀਤ ਸਿੰਘ ਨੂੰ ਆਈ ਥਿੰਕ ਪਤਾ ਸੀਗਾ ਵੀ ਸ਼ੇਰ ਸਿੰਘ ਤੇ ਉਹਦਾ ਜਿਹੜਾ ਭਰਾ ਸੀ ਤਾਰਾ ਸਿੰਘ, ਉਹਦੇ ਬੱਚੇ ਨਹੀਂ ਸੀਗੇ, ਪਰ ਉਹਨਾਂ ਨੇ ਰਣਜੀਤ ਸਿੰਘ ਨੇ ਜਾਣਬੁੱਝ ਕੇ ਸ਼ੇਰ ਸਿੰਘ ਨੂੰ ਤੇ ਤਾਰਾ ਸਿੰਘ ਨੂੰ ਆਪਦੇ ਕੋਲ ਕਰਾ ਦਿੱਤਾ, ਕਰਕੇ in a way they were also ਹਥਿਆਰ for Sada Kaur to use against Ranjit Singh. So ਸ਼ੇਰ ਸਿੰਘ ਕੜਕ ਸਿੰਘ ਦੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਵੀ ਮੈਨੂੰ ਲੱਗ ਪਈ to help in the the government and the fighting and building the empire. ਤੇ ਫਿਰ Sada Kaur ਦੀ ਵਿਚਾਰੀ ਗਾਲੀ ਖਤਮ ਹੋ ਗਈ ਤੇ ਫਿਰ she just died, that was it. ਸਾਡੇ ਨਾਲ ਅਬਦੁਲ ਮਜੀਦ ਸ਼ੇਖ ਸਾਹਿਬ ਨੇ, ਉਹ ਕਹਿ ਰਹੇ ਨੇ ਕਿ Sada Kaur was the brains behind Lahore's capture. Yeah, I think so. I think ਅਸੀਂ ਸੋਚ ਸਕਦੇ ਹਾਂ, but Ranjit Singh was only 19 and ਉਹ ਹਜੇ ਫਿਰ ਵੀ I mean of course ਬਹੁਤ ਹੀ talented ਸੀਗਾ, like I said at the beginning, but he wasn't a superman. ਤੇ ਜਿੱਦਾਂ ਇਸ ਗੱਲ ਨੂੰ ਸਿਰਫ ਮੈਂ ਨਹੀਂ ਕਹਿੰਦੀ, ਜੋ ਪ੍ਰੋਫੈਸਰ JS Karwal ਵੀ ਕਹਿੰਦਾ ਸੀ ਬਹੁਤ ਸਾਲ ਪਹਿਲੇ, before I even started researching my stuff, ਵੀ actually Sada Kaur ਵੀ important ਸੀਗੀ, ਤੇ ਨਾਲੇ ਜੋ ਕੁਛ ਉਹਦੇ ancestor Charat Singh, Maha Singh, Mai Desa Charat Singh ਦੀ wife, ਤੇ Raj Kaur Ranjit Singh ਦੀ ਮਾਂ, ਉਹਨਾਂ ਨੇ ਬਹੁਤ ਕੁਝ ਕੀਤਾ। ਤੇ ਐਕਚੁਅਲੀ ਉਹਨਾਂ ਨੇ ਫਾਊਂਡੇਸ਼ਨ ਬਣਾਈ ਸੀ ਰਣਜੀਤ ਸਿੰਘ ਲਈ, ਤੇ ਫਿਰ Sada Kaur ਨੇ ਉਹਦੀ ਹੈਲਪ ਕੀਤੀ ਵੀ ਤੂੰ ਇਸ ਗੱਲ ਨੂੰ ਹੋਰ ਵਧਾ। ਸੋ ਤੇ ਨਾਲੇ ਫਿਰ ਬਾਕੀ ਦੇ ਉਹਦੇ ਵਾਈਫਸ, ਉਹਦੇ ਬੱਚੇ, so it was a family business, ਆਪਾਂ ਕਹਿ ਸਕਦੇ ਹਾਂ। ਜੀ ਸਾਡੇ ਨਾਲ ਪ੍ਰੋਫੈਸਰ ਮਨੀਸ਼ ਸਿੰਘ ਨੇ, ਉਹਨਾਂ ਨੇ ਪੁੱਛਿਆ ਕਿ ਮਹਾਰਾਣੀ ਜਿੰਦਾ ਕੌਰ ਦੀ ਕਰੈਕਟਰ ਅਸੈਸੀਨੇਸ਼ਨ ਦੀ ਕਾਫੀ ਕੋਸ਼ਿਸ਼ ਕੀਤੀ ਗਈ, ਤੁਹਾਡੀ ਇਸ ਬਾਰੇ ਕੀ ਫਾਈਂਡਿੰਗਸ ਨੇ? ਸੋ ਮੈਂ ਆਪਦੀ ਕਿਤਾਬ ਵਿੱਚ ਇੱਕ ਪੂਰਾ ਚੈਪਟਰ ਲਿਖਿਆ ਆ ਇਸ ਗੱਲ ਬਾਰੇ, ਤੇ ਐਕਚੁਅਲੀ ਇਸ ਚੀਜ਼ ਦਾ ਮੈਨੂੰ ਪਹਿਲਾਂ ਇੰਟਰਸਟ ਸੀਗਾ, ਤੇ ਮੈਂ ਆਪਦੀ ਅੰਡਰਗ੍ਰੈਜੂਏਟ ਥੀਸਿਸ ਵੀ ਇਸ ਚੀਜ਼ ਤੇ ਲਿਖੀ ਸੀਗੀ। ਤੇ ਜਿਹੜਾ ਹੈਨਰੀ ਲਾਰੈਂਸ, ਮੈਂ ਬਹੁਤ ਹੀ ਛੋਟਾ ਕੋਟ ਇੱਥੇ ਦਿਖਾਇਆ ਸੀਗਾ, ਪਰ ਐਕਚੁਅਲੀ ਕਿਤਾਬ ਵਿੱਚ ਮੈਂ ਪੂਰੀ ਡੂੰਘੀ ਤਰ੍ਹਾਂ ਨਾਲ ਉਹਦੇ ਸਾਰੇ ਲੈਕਚਰ ਤੇ ਜਿਹੜੇ ਉਹਨਾਂ ਨੇ ਸਟੋਰੀਜ਼ ਲਿਖੀਆਂ ਸੀ, ਤੇ ਜਿਹੜੀ ਜਿੰਦ ਕੌਰ ਨੇ ਖੁਦ ਵਾਪਸ ਲੈਕਚਰ ਲਿਖਿਆ ਸੀਗੀਆਂ, ਉਹ ਮੈਂ ਪੂਰੀ ਐਨਾਲਾਈਜ਼ ਕੀਤੀਆਂ ਆ ਵੀ
ਕਿੱਦਾਂ ਹੈਨਰੀ ਲਾਰੈਂਸ ਨੇ ਉਹਦਾ ਕੈਰੈਕਟਰ ਜਿੱਦਾਂ ਬਹੁਤ ਖਰਾਬ ਦਿਖਾਇਆ ਸੀਗਾ ਤੇ ਐਕਚੁਅਲੀ ਅਸਲ ਵਿੱਚ ਬਹੁਤ ਹੀ ਕੰਪਲਿਕੇਟਡ ਸਟੋਰੀ ਆ ਉਹਨਾਂ ਦੇ ਵਿੱਚ ਤੇ ਰਾਣੀ ਜਿੰਦਾ ਜਿਹੜੀ ਸੀਗੀ ਉਹਦਾ ਹੱਕ ਬਣਦਾ ਸੀਗਾ ਏਦਾਂ ਦੇ ਰੋਲ ਨੂੰ ਜਿੱਦਾਂ ਦਲੀਪ ਸਿੰਘ ਦੇ ਲਾਈਫ ਦੇ ਵਿੱਚ ਤੇ ਰਾਜ ਦੇ ਵਿੱਚ ਇੰਨਾ ਵੱਡਾ ਹਿੱਸਾ ਲੈਣ ਦਾ ਪੂਰਾ ਉਹਦਾ ਹੱਕ ਸੀਗਾ ਪਰ ਜਿਹੜੇ ਬ੍ਰਿਟਿਸ਼ ਸੀਗੇ ਉਹ ਏਦਾਂ ਦੀ ਚੀਜ਼ਾਂ ਨੂੰ ਸਮਝਦੇ ਨਹੀਂ ਸੀਗੇ ਭਾਵੇਂ ਉਹਨਾਂ ਦੀ ਕੁਈਨ ਵਿਕਟੋਰੀਆ ਉੱਥੇ ਇੰਗਲੈਂਡ ਦੇ ਵਿੱਚ ਬੈਠੀ ਸੀਗੀ ਪਰ ਉਹਦਾ ਉਹ ਚਾਹੁੰਦੇ ਸੀ ਵੀ ਬੰਦਿਆਂ ਦਾ ਰਾਜ ਹੋਵੇ ਬਸ ਤੇ ਹੁਣ ਜਦੋਂ ਅਸੀਂ ਉਹ ਸੋਚਦੇ ਸੀ ਵੀ ਇੰਡੀਅਨ ਅਸੀਂ ਤੇ ਪਾਕਿਸਤਾਨੀ ਜਿੱਦਾਂ ਏਸ਼ੀਅਨ ਜਿਹੜੇ ਲੋਕੀ ਆ ਉਹ ਕੁਝ ਘੱਟ ਆ ਗੋਰਿਆਂ ਦੇ ਨਾਲੋਂ ਉਹ ਤਾਂ ਔਰਤਾਂ ਨੂੰ ਵੀ ਹੋਰ ਵੀ ਕੁਝ ਸਮਝਦੇ ਸੀਗੇ ਸੋ ਡੈਫੀਨਿਟਲੀ ਉਹ ਤਾਂ ਨਫ਼ਰਤ ਕਰਦਾ ਸੀ ਵੀ ਰਾਣੀ ਜਿੰਦਾ ਨੂੰ ਕੋਈ ਵੀ ਪਾਵਰ ਹੋਵੇ ਤੇ ਉਹਨੇ ਆਪਦੀ ਰਾਈਟਿੰਗ ਦੇ ਵਿੱਚ ਬਹੁਤ ਕੁਝ ਕੀਤਾ ਸੀਗਾ ਤਾਂ ਕਿ ਉਹਨਾਂ ਨੂੰ ਬਾਹਰ ਕੱਢ ਲਵੇ so and it worked unfortunately it worked but ਫਿਰ ਵੀ ਰਾਣੀ ਨੇ ਕਦੀ ਹਿੰਮਤ ਨਹੀਂ ਹਾਰੀ and that I think is very inspiring ਤੇ that's why ਮੈਨੂੰ first ਇਸ ਟੌਪਿਕ ਦੇ ਵਿੱਚ ਇੰਟਰਸਟ ਆਇਆ ਸੀਗਾ ਪ੍ਰੋਫੈਸਰ ਚਰਨਜੀਤ ਕੌਰ ਮਾਨ ਨੇ ਉਹਨਾਂ ਨੇ ਪੁੱਛਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਸਾ ਰਾਜ ਤੇ ਆਧਾਰਿਤ ਸੀ ਕੀ ਉਸ ਟਾਈਮ ਵਿਮਨ ਵਿੱਚ ਖਾਲਸਾ ਰਹਿਤ ਮਰਿਆਦਾ ਸੀ I think yes but ਇਸ ਚੀਜ਼ ਨੂੰ ਆਪਾਂ it's actually a complicated question because of course ਖਾਲਸਾ ਜਿਹੜੀ ਆਪਾਂ ਰਹਿਤ ਮਰਿਆਦਾ ਸਮਝਦੇ ਉਹ ਬਦਲਦੀ ਰਹੀ ਆ especially 19th century ਦੇ ਵਿੱਚ ਜਦੋਂ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਖਾਲਸਾ ਰਹਿਤ ਨੂੰ ਫੋਲੋ ਕਰਦੇ ਸੀਗੇ ਪਰ ਫਿਰ ਵੀ ਜਿੱਦਾਂ ਹਿੰਦੂਆਂ ਦੇ ਰਸਮਾਂ ਨੂੰ ਵੀ ਜਿੱਦਾਂ ਰਿਸਪੈਕਟ ਕਰਦੇ ਸੀ ਤੇ ਫੋਲੋ ਕਰਦੇ ਸੀਗੇ ਤੇ ਆਫ ਕੋਰਸ ਇਹ ਕੁਝ ਬਦਲ ਗਿਆ ਸੀਗਾ ਜਦੋਂ ਸਿੰਘ ਸਭਾ ਮੂਵਮੈਂਟ ਰਾਜ ਖਾਲਸਾ ਮੂਵਮੈਂਟ ਸ਼ੁਰੂ ਹੋ ਗਿਆ ਸੀ ਜਦੋਂ ਆਪਾਂ ਲੇਟ 19th century early 20th century ਦੇ ਵਿੱਚ ਆਉਂਦੇ ਆ ਸੋ ਜਿਹੜੀ ਉਸ ਟਾਈਮ ਦੀ ਰਹਿਤ ਸੀਗੀ ਉਹ ਬਹੁਤ ਡਿਫਰੈਂਟ ਸੀਗੀ ਜਿਹਦਾ ਅਤੇ ਆਪਾਂ ਸਾਨੂੰ ਵੀ ਅਜੀਬ ਅੱਜ ਲੱਗੂਗੀ ਤੇ ਫਿਰ ਜਿਹੜੀ ਰਾਣੀ ਜਿੰਦਾ ਵੀ ਸੀਗੀ ਉਹ ਉਹਦਾ ਸਿੱਖਾਂ ਦੀ ਕੋਰ ਸੀਗੀ ਪਰ ਉਹ ਵੀ ਜਿੱਦਾਂ ਹਿੰਦੂ ਬ੍ਰਾਹਮਣਾਂ ਦੇ ਸੇਵਾ ਕਰਦੇ ਹੁੰਦੇ ਸੀਗੇ ਬਹੁਤ ਕੁਝ ਕਰਦੇ ਸੀ ਸੋ ਇਟਸ ਐਕਚੁਅਲੀ ਕੰਪਲਿਕੇਟਡ ਪਰ ਅਸੀਂ ਇਹ ਵੀ ਦੇਖ ਸਕਦੇ ਹਾਂ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਹੁਕਮ ਦਿੱਤਾ ਸੀ ਵੀ ਸਿੰਘ ਕੋਰ ਤੇ equal rights ਆ ਆਪਾਂ ਆਈ ਥਿੰਕ ਅਸੀਂ ਫਿਰ ਵੀ ਇਸ ਜ਼ਮਾਨੇ ਦੇ ਵਿੱਚ ਸਾਰਾ ਕੁਝ ਦੇਖ ਸਕਦੇ ਆ ਵੀ ਜਿੱਦਾਂ ਇਹ ਸਰਦਾਰਨੀਆਂ ਜੰਗਾਂ ਵਿੱਚ ਆਪ ਜਾਂਦੀਆਂ ਸੀ ਫੌਜਾਂ ਚਲਾਉਂਦੀਆਂ ਸੀ ਕਿਲੇ ਆਪ ਚਲਾਉਂਦੇ ਸੀਗੇ so I think as ਹਿੱਸੇ ਖਾਲਸੇ ਰਹਿਤ they were also involved so it's a very different story ਉਸ ਟਾਈਮ ਦੇ ਵਿੱਚ but definitely ਅਸੀਂ ਕਹਿ ਸਕਦੇ ਹਾਂ but I think that they did ਪ੍ਰੋਫੈਸਰ ਕਮਲੇਸ਼ ਮੋਹਨ ਨੇ ਉਹਨਾਂ ਨੇ ਕਿਹਾ ਕਿ ਪ੍ਰਿਆ ਜੀ you have an interesting analysis of gendered rule in politics why not a psychological analysis of Ranjit Singh's mentality and of other Sardars ਅਗਲੇ ਪ੍ਰੋਜੈਕਟ ਲਈ ਸ਼ਾਇਦ ਕਾਫੀ ਮੈਂ ਹਜੇ ਐਨੀ ਸਾਈਕੋਲੋਜੀ ਬਾਰੇ ਇੰਨਾ ਪੜਿਆ ਹੈ ਨਹੀਂ I'm starting to learn but ਮੈਨੂੰ ਡੈਫੀਨਿਟਲੀ ਕਿਸੇ ਹੋਰ ਨੂੰ ਇਹ ਸ਼ਾਇਦ ਟੌਪਿਕ ਛੱਡਣਾ ਪਊਗਾ ਮੈਂ ਸਾਰਾ ਕੁਝ ਆਪ ਨਹੀਂ ਕਰ ਸਕਦੀ ਜਿੱਦਾਂ ਰਣਜੀਤ ਸਿੰਘ ਸੁਪਰਮੈਨ ਹੈ ਨਹੀਂ ਮੈਂ ਸੁਪਰਵੂਮਨ ਹੈ ਨਹੀਂ but that's a very good idea it's a very good idea okay Ramandeep Saab ਦਾ ਸੀ question I think sorry ਇੱਕ ਮਿੰਟ ਬਸ ਮੈਨੂੰ ਦੇਣਾ can you put some light about the role of Jawahar Singh brother of Maharani Jinda Ramandeep Singh ਹੋਰਾਂ ਵੱਲੋਂ ਇਹ ਸਵਾਲ ਸੀ okay so ਮੈਂ ਬਹੁਤ ਛੇਤੀ ਮੈਂਸ਼ਨ ਕੀਤਾ ਸੀ ਹਨਾ but ਜਵਾਹਰ ਸਿੰਘ ਰਾਣੀ ਜਿੰਦਾ ਦੇ ਦੋ ਭਰਾ ਸੀਗੇ ਤੇ I think ਸ਼ਾਇਦ ਇੱਕ ਭੈਣ ਵੀ ਸੀਗੀ ਪਰ ਉਹਦੇ ਬਾਰੇ ਮੈਨੂੰ ਬਹੁਤ ਕੁਝ ਪਤਾ ਨਹੀਂ ਪਰ ਜਵਾਹਰ ਸਿੰਘ ਜਿਹੜਾ ਸੀ ਰਾਣੀ ਜਿੰਦਾ ਨੇ ਜਦੋਂ ਪਹਿਲਾ ਰਾਜਾ ਹੀਰਾ ਸਿੰਘ ਜਿਹੜਾ ਸੀਗਾ he was the son of ਰਾਜਾ ਦਿਆਨ ਸਿੰਘ ਜਿਹੜਾ ਰਣਜੀਤ ਸਿੰਘ ਦਾ ਵਜ਼ੀਰ ਸੀ ਉਹਨਾਂ ਨੇ
ਰਾਜਾ ਹੀਰਾ ਸਿੰਘ ਨੇ ਪਹਿਲਾਂ ਰਾਣੀ ਜਿੰਦਾ ਨੂੰ ਤੇ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ, ਪਰ ਉਹ ਬਹੁਤ ਅਨਪੋਪੂਲਰ ਸੀਗੇ ਤੇ ਰਾਣੀ ਜਿੰਦਾ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਕਲੈਸ਼ ਹੁੰਦੇ ਸੀਗੇ, ਤੇ ਇਹ ਵੀ ਗੱਲ ਪੋਟੈਂਸ਼ੀਅਲੀ ਹੋ ਸਕਦੀ ਸੀ ਵੀ ਉਹਨਾਂ ਨੇ ਕਾਫੀ ਬੁਰੇ ਸੁਭਾਅ ਨਾਲ ਰਾਣੀ ਜਿੰਦਾ ਨੂੰ ਟ੍ਰੀਟ ਕੀਤਾ ਸੀ, ਤੇ ਰਾਣੀ ਜਿੰਦਾ ਨੇ ਫਿਰ ਜਾ ਕੇ ਖਾਲਸਾ ਫੌਜ ਨੂੰ ਸ਼ਿਕਾਇਤ ਕੀਤੀ ਸੀ ਹੀਰਾ ਸਿੰਘ ਦੇ ਖਿਲਾਫ, ਤੇ ਫੌਜ ਨੇ ਐਕਚੁਅਲੀ ਹੀਰਾ ਸਿੰਘ ਨੂੰ ਮਾਰ ਦਿੱਤਾ ਸੀ। ਤੇ ਫਿਰ ਉਸ ਤੋਂ ਬਾਅਦ ਰਾਣੀ ਨੇ ਆਪਦੇ ਭਰਾ ਨੂੰ ਜਵਾਹਰ ਸਿੰਘ ਨੂੰ ਵਜ਼ੀਰ ਬਣਾਇਆ, ਤੇ ਉਹਦੇ ਉੱਤੇ ਭਰੋਸਾ ਰੱਖਿਆ ਵੀ ਉਹ ਗਵਰਨਮੈਂਟ ਨੂੰ ਚਲਾਉਣ ਨੂੰ ਉਹਦੀ ਮਦਦ ਕਰੂਗਾ। ਤੇ ਨਾਲੇ ਦੂਜਾ ਸੀਗਾ ਰਾਜਾ ਲਾਲ ਸਿੰਘ, ਜੋ ਕਈ ਬ੍ਰਿਟਿਸ਼ ਸੋਰਸਿਸ ਦੇ ਵਿੱਚ ਕਹਿੰਦੇ ਆ ਵੀ ਉਹਦੇ ਨਾਲ ਅਫੇਅਰ ਚੱਲਦਾ ਸੀ ਰਾਣੀ ਦੇ ਨਾਲ, ਬਟ ਸਾਡੇ ਕੋਲ ਕੋਈ ਪੱਕਾ ਐਵੀਡੈਂਸ ਇਸ ਗੱਲ ਦਾ ਹੈ ਨਹੀਂ। ਪਰ ਜਵਾਹਰ ਸਿੰਘ ਜਿਹੜੇ ਸੀਗੇ, he was not a very stable character, ਤੇ ਉਹ ਰਿਸਪੌਂਸਿਬਲ ਨਹੀਂ ਸੀਗੇ, ਤੇ ਇਹਦੇ ਜਿਹੜਾ ਪ੍ਰੋਬਲਮ ਸੀਗਾ ਕਿ ਉਹ ਜਦੋਂ ਵਜ਼ੀਰ ਬਣਿਆ ਉਹ ਜ਼ਿਆਦਾ ਇੰਜੋਇਮੈਂਟ ਤੇ ਧਿਆਨ ਦਿੰਦੇ ਸੀ ਤੇ ਪੋਲਿਟਿਕਸ ਤੇ ਜਿੱਦਾਂ ਜ਼ਿੰਮੇਵਾਰੀ ਤੇ ਜ਼ਿਆਦਾ ਇੰਨਾ ਦਿੰਦਾ ਨਹੀਂ ਸੀਗੇ। ਪਰ ਉਹਨਾਂ ਨੂੰ ਫਿਕਰ ਵੀ ਸੀਗਾ ਕਿ ਦਲੀਪ ਸਿੰਘ ਦੇ ਕੋਲੋਂ ਗੱਦੀ ਲੈ ਜਾ ਸਕਦੀ ਆ। So there was also 2 or 3 ਹੋਰ ਰਣਜੀਤ ਸਿੰਘ ਦੇ ਮੁੰਡੇ ਉਸ ਟਾਈਮ ਸੀਗੇ, ਪਸ਼ੌਰਾ ਸਿੰਘ, ਮੁਲਤਾਨਾ ਸਿੰਘ, ਕਸ਼ਮੀਰਾ ਸਿੰਘ, ਜਿਹੜੇ ਹਜੇ ਤੱਕ ਜਿੰਦੇ ਸੀਗੇ, ਤੇ ਉਹ ਚਾਹੁੰਦੇ ਖਾਲਸਾ ਫੌਜ ਨੇ ਉਹਨਾਂ ਨੂੰ ਫਿਰ ਵੀ ਮੋਹਰੇ ਰੱਖਦੇ ਸੀਗੇ ਵੀ ਜੇ ਜਿੰਦ ਕੌਰ ਤੇ ਜਵਾਹਰ ਸਿੰਘ ਉਹਨਾਂ ਦਾ ਕਹਿਣਾ ਨਹੀਂ ਸੀ ਮੰਨਦੇ ਫੌਜੀਆਂ ਦਾ, ਤੇ ਉਹ ਕਦੀ ਧਮਕੀ ਦਿੰਦੇ ਸੀਗੇ ਵੀ ਅਸੀਂ ਪਸ਼ੌਰੇ ਸਿੰਘ ਨੂੰ ਜਾਂ ਕਸ਼ਮੀਰ ਸਿੰਘ ਨੂੰ ਗੱਦੀ ਤੇ ਬਿਠਾ ਸਕਦੇ ਆ ਤੇ ਦਲੀਪ ਸਿੰਘ ਨੂੰ ਕਰ ਦੋਗੇ। ਤੇ ਫਿਰ ਜਵਾਹਰ ਸਿੰਘ ਨੇ ਮੌਕਾ ਕੱਢਿਆ ਤੇ ਪਸ਼ੌਰਾ ਸਿੰਘ ਨੂੰ ਮਾਰ ਦਿੱਤਾ। ਤੇ ਜਦੋਂ ਫੌਜੀਆਂ ਨੂੰ ਇਹ ਪਤਾ ਲੱਗਿਆ, ਤੇ ਨਾਲੇ ਜਦੋਂ the other thing was ਜਿਹੜੀ ਕੰਪਨੀ ਦੇ ਥੋੜਾ ਜਿਹਾ ਡੇਂਜਰ ਹੁੰਦਾ ਸੀਗਾ, ਉਹ ਕਦੀ ਆਪ ਧਮਕੀ ਦਿੰਦਾ ਹੁੰਦਾ ਸੀ ਕਿ ਮੈਂ ਫੌਜ ਨੂੰ ਗੋਰਿਆਂ ਦੇ ਖਿਲਾਫ ਲਾ ਦੇਣਾ ਆ, ਉਹਨਾਂ ਨੂੰ ਵੀ ਖਤਮ ਕਰ ਦੇਣਾ ਏਦਾਂ ਕਰਕੇ। ਤੇ ਇਹ ਕੋਈ ਛੋਟੀ ਜਿਹੀ ਸੀ ਗੱਲ ਨਹੀਂ ਵੀ to threaten war on the company. It was actually a very big and dangerous thing to do. And ਜਿਹੜੀ ਐਂਗਲੋ-ਪੰਜਾਬੀ ਟ੍ਰੀਟੀ ਸੀਗੀ ਜਿਹੜੇ ਰਣਜੀਤ ਸਿੰਘ ਨੇ ਸ਼ੁਰੂ ਕੀਤੀ ਸੀ, ਇਹ ਬਹੁਤ ਵੱਡੀ ਚੀਜ਼ ਸੀਗੀ for the Lahore ਦਰਬਾਰ, and you couldn't break that easily. So ਜਦੋਂ ਜਵਾਹਰ ਸਿੰਘ ਏਦਾਂ ਦੇ ਕੰਮ ਕਰਦਾ ਸੀਗਾ, it was really really bad, and ਜਦੋਂ ਫਿਰ ਫੌਜ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਇੱਕ ਸ਼ਹਿਜ਼ਾਦੇ ਨੂੰ ਮਾਰਿਆ ਆ, ਫਿਰ ਉਹਨਾਂ ਨੇ ਜਾ ਕੇ ਜਵਾਹਰ ਸਿੰਘ ਨੂੰ ਫੜ ਕੇ ਉਹਦਾ ਕਤਲ ਕਰ ਦਿੱਤਾ ਰਾਣੀ ਜਿੰਦਾ ਦੇ ਮੋਹਰੇ। So that was a very shocking ਤੇ ਬਹੁਤ ਹੀ traumatic ਚੀਜ਼ ਸੀਗੀ, ਤੇ that's definitely a big part of this history. ਤੇ yeah, but ਫਿਰ ਰਾਣੀ ਜਿੰਦਾ ਨੂੰ ਖੁਦ ਸਾਰਾ ਕੁਝ ਕਰਨਾ ਪਿਆ, and I think ਉਦੋਂ ਉਸ ਟਾਈਮ that was the hardest time of her life. ਉਹ ਦੀ most ਔਖਾ ਟਾਈਮ ਸੀਗਾ, ਤੇ ਉਸ ਟਾਈਮ ਤੋਂ ਕੋਲੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਵੀ। So it's a very important chapter. ਜੀ ਪ੍ਰੋਫੈਸਰ ਪਸ਼ੌਰਾ ਸਿੰਘ ਨੇ ਉਹਨਾਂ ਨੇ ਪੁੱਛਿਆ ਕਿ was the name Kaur used only among the royal family or commonly used among Sikh women during that time? It was, yeah, amongst all Sikh women and amongst the Rania. Yeah, both. ਅਵਤਾਰ ਸਿੰਘ ਨੇ ਸਾਡੇ ਨਾਲ, ਉਹਨਾਂ ਦਾ ਕੁਐਸਚਨ ਹੈ ਕਿ would you please ask her how Jinda was married to Ranjit Singh? ਇਹ ਸਾਡੇ ਕੋਈ ਰਿਟਨ ਸੋਰਸਿਸ ਦੇ ਵਿੱਚ ਪੱਕਾ ਪਤਾ ਹੈ ਨਹੀਂ। ਜਿਹੜੀ ਸਾਡੀ ਫੋਕਲੋਰ ਹੈਗੀ ਆ ਉਹਦੇ ਵਿੱਚ ਦੱਸਦੇ ਆ ਕਿ ਰਣਜੀਤ ਸਿੰਘ ਦੇ ਨਾਲ ਇੱਕ ਜਿੱਦਾਂ ਸਿੰਬੋਲਿਕ ਮੈਰਿਜ ਹੋਇਆ ਸੀ, ਤੇ ਰਣਜੀਤ ਸਿੰਘ ਨੇ, ਜਿਹੜੀ ਮੈਂ ਕਹਾਣੀ ਸੁਣੀ ਆ, and I don't know ਜੇ ਪੱਕੀ ਆ ਕਿ ਨਹੀਂ, but ਜਿਹੜੀ ਮੈਂ ਸਟੋਰੀ ਸੁਣੀ ਆ ਵੀ ਰਣਜੀਤ ਸਿੰਘ ਨੇ ਆਪਦੇ ਇੱਕ ਐਰੋ ਭੇਜਿਆ ਸੀ, ਬੋ ਐਂਡ ਐਰੋ ਤੋਂ ਐਰੋ ਭੇਜਿਆ ਸੀ, ਤੇ ਰਾਣੀ ਨੇ ਜਿੰਦ ਕੌਰ ਨੇ ਉਹਦੇ ਨਾਲ ਫੇਰੇ ਲਏ ਸੀਗੇ, ਤੇ ਫਿਰ ਉਹਦੇ ਨਾਲ ਉਹਦਾ ਵਿਆਹ ਹੋਇਆ ਸੀ। ਤੇ ਕਹਿੰਦੇ ਆ ਵੀ ਥੋੜੀ ਜਿਹੀ ਉਹਦੀ ਛੋਟੀ ਉਮਰ ਸੀਗੀ ਜਦੋਂ ਉਹ ਵਿਆਹ ਹੋਇਆ ਸੀ, ਤੇ ਪਹਿਲਾਂ ਆਪਦੇ ਮਾਂ-ਬਾਪ ਦੇ ਕੋਲ ਥੋੜੇ ਚਿਰ ਉਹਨੇ ਉੱਥੇ ਹੋਰ ਰਹੀ ਸੀਗੀ, ਤੇ ਫਿਰ
2-3 ਸਾਲਾਂ ਬਾਅਦ ਫੇਰ ਜਾ ਕੇ ਉਹਨਾਂ ਨੇ ਲਾਹੌਰ ਹਾਰਮ ਦੇ ਵਿੱਚ ਆਪਦੀ ਜ਼ਿੰਦਗੀ ਸ਼ੁਰੂ ਮੈਰਿਡ ਲਾਈਫ ਸ਼ੁਰੂ ਕੀਤੀ ਸੀ ਤੇ ਫੇਰ ਦਲੀਪ ਸਿੰਘ ਦਾ ਜਨਮ ਹੋਇਆ ਪਰ ਫੇਰ ਰਣਜੀਤ ਸਿੰਘ ਵੀ ਛੇਤੀ ਮਰ ਗਏ ਸੀ 9-10 ਮਹੀਨਿਆਂ ਦੇ ਵਿੱਚ so that's the thing I don't know the Anand Kauraj ਜਾਂ ਜਿੰਨਾ ਕੁਛ ਹੋਇਆ I don't think so to be quite honest with you I think ਜਿਹੜਾ ਆਨੰਦ ਕਾਰਜ ਦਾ ਜਾਂ ਏਦਾਂ ਦਾ ਕੋਈ you know ਸਿੱਖਾਂ ਦਾ ਰਸਮ ਰਣਜੀਤ ਸਿੰਘ ਨੇ ਕੀਤਾ ਹੋਵੇ ਤਾਂ ਪਹਿਲੇ ਜਿਹੜੇ ਦੋ ਉਹਦੀ ਬੀਬੀਆਂ ਸੀ ਮਹਿਤਾਬ ਕੌਰ ਤੇ ਮਾਇਨੇ ਕਹਿਣਾ ਉਹਨਾਂ ਦੇ ਨਾਲ ਹੀ ਕੀਤੀਆਂ ਹੋਈਆਂ ਆ ਜੀ ਡਾਕਟਰ ਪ੍ਰਿਆ ਜੀ ਅਸੀਂ ਇੱਕ ਕੁਐਸਚਨ ਅਖੀਰ ਤੇ ਕੁਐਸਚਨ ਜਿਹੜਾ ਹੈ ਉਹ ਸਾਡੇ ਕਲੱਬ ਵੱਲੋਂ ਹੁੰਦਾ ਹੈ ਸਾਡੇ ਹਿਸਟੋਰੀਅਨਸ ਦੇ ਨਾਲ ਕਿ ਅਸੀਂ ਤਾਰੀਖ ਦੇ ਵਿੱਚ ਜਿਹੜੇ ਮੁxtਲਿਫ ਟਰਮਸ ਤੁਸੀਂ ਵੀ ਹੁਣ ਗੱਲ ਕਰ ਰਹੇ ਸੋ ਕੀਤੀਆਂ ਜਾਂਦੀਆਂ ਇਹਨਾਂ ਨੂੰ ਡਿਵਾਈਡ ਕੀਤਾ ਗਿਆ ਜਿਸ ਤਰ੍ਹਾਂ ਜੌਨ ਮਿਲ ਵਗੈਰਾ ਨੇ ਡਿਵਾਈਡ ਕੀਤਾ ਇਹਨੂੰ ਕਿ ਕੁਝ ਹਿੰਦੂ ਪੀਰੀਅਡ ਹੈ ਫਿਰ ਸਿੱਖ ਪੀਰੀਅਡ ਹੈ ਫਿਰ ਮੁਸਲਿਮ ਪੀਰੀਅਡਸ ਹੈ ਤੇ ਸਿੱਖ ਪੀਰੀਅਡ ਤੋਂ ਬਾਅਦ ਅਚਾਨਕ ਫਿਰ ਬ੍ਰਿਟਿਸ਼ ਪੀਰੀਅਡ ਹੋ ਜਾਂਦਾ ਫਿਰ ਉਹ ਕ੍ਰਿਸਚੀਅਨ ਪੀਰੀਅਡ ਕਿਉਂ ਨਹੀਂ ਹੁੰਦਾ ਜੇ ਤੇ ਡਿਵਾਈਡ ਰਿਲੀਜਨ ਤੇ ਹੈ ਤੇ ਫਿਰ ਰਿਲੀਜਨ ਤੇ ਕਰਨੀ ਚਾਹੀਦੀ ਹੈ ਅਦਰਵਾਇਜ਼ ਨੈਸ਼ਨੈਲਿਟੀ ਤੇ ਕਰ ਦਿੱਤੀ ਜਾਂਦੀ ਕੀ ਅਸੀਂ ਇਹਨੂੰ ਹਟਾ ਨਹੀਂ ਸਕਦੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ no ਮੈਂ ਐਗਰੀ ਕਰਦੀ ਹਾਂ ਵੀ ਰਿਲੀਜਨ ਦੇ ਹਿਸਾਬ ਨਾਲ ਨਹੀਂ ਕਰਨਾ ਚਾਹੀਦਾ ਤੇ ਤਾਂ ਹੀ ਮੈਂ ਇਸ ਗੱਲ ਨੂੰ ਥੋੜੀ ਜਿਹੀ ਛੇੜੀ ਸੀ ਇਸ ਟੋਕ ਤੇ ਸ਼ੁਰੂਆਤ ਤੇ ਵੀ you know ਜਦੋਂ ਅਸੀਂ ਸਿੱਖ ਐਮਪਾਇਰ ਕਹਿੰਦੇ ਆ ਉਹਦੇ ਮਤਲਬ ਕੀ ਆ ਇਹ ਬ੍ਰਿਟਿਸ਼ ਟਰਮ ਆ ਇੰਗਲਿਸ਼ ਹਿਸਟੋਰੀਓਗ੍ਰਾਫੀ ਦੇ ਵਿੱਚ ਆਉਂਦਾ ਆ ਅਸਲ 'ਚ ਅਸੀਂ ਪੰਜਾਬੀ 'ਚ ਬਹੁਤ ਕੁਝ ਕਹਿੰਦੇ ਆ ਵੀ you know ਉਸ ਟਾਈਮ ਦੇ ਬਾਰੇ ਜਾਂ ਫਿਰ ਉਹਦਾ ਨਾਂ ਵਾਸਤੇ ਜਾਂ ਫਿਰ ਸਿੱਖ ਰਾਜ ਬਾਰੇ ਤਾਂ ਫਿਰ ਐਕਚੁਅਲੀ it's not ਸਿੱਧੀ ਗੱਲ ਹੈ ਨਹੀਂ ਹਨਾ I think period wise ਵੀ ਆਪਾਂ is confusing to see ਉਹਦਾ ਵੀ ਨਾਲ ਲਿਆ ਸੀ ancient medieval modern early modern ਆਪਾਂ ਇਦਾਂ ਵੀ ਕੁਝ ਕਹਿ ਸਕਦੇ ਹਾਂ but ਇਹ ਫਿਰ ਵੀ westernized terms ਆ so I agree you know ਅਸੀਂ ਕਹਿੰਦੇ ਹੁੰਦੇ ਆ ਪੰਜਾਬ ਬਾਰੇ ਵੀ ਮੁਗਲਾਂ ਦਾ ਰਾਜ ਸਿੱਖਾਂ ਦਾ ਰਾਜ ਗੋਰਿਆਂ ਦਾ ਬ੍ਰਿਟਿਸ਼ ਰਾਜ but ਇੰਨੇ ਚੰਗੇ ਟਰਮਸ ਹੈ ਨਹੀਂ ਹਨਾ ਕੁਝ ਹੋਰ ਸੋਚਣਾ ਪੈਣਾ ਠੀਕ ਹੈ ਜੀ ਆਖਰੀ ਸਵਾਲ ਤੇ ਹੋ ਗਿਆ ਪਰ ਹੁਣ ਪ੍ਰੋਫੈਸਰ ਸੁਖਮਨੀ ਬਾਲ ਹੋਰਾਂ ਦਾ ਸਵਾਲ ਆਇਆ ਤੇ ਅਸੀਂ ਜ਼ਰੂਰ ਐਡ ਕਰਨਾ ਚਾਹਾਂਗੇ ਉਹਨਾਂ ਨੇ ਪੁੱਛਿਆ ਕਿ ਰਣਜੀਤ ਸਿੰਘ ਦਾ ਰਾਜ ਔਰਤਾਂ ਕਰਕੇ ਖਤਮ ਹੋਇਆ ਤੁਹਾਡਾ ਕੀ ਖਿਆਲ ਹੈ ਨਹੀਂ ਅਗਰੀ ਨਹੀਂ ਕਰਦੀ ਮੈਂ ਇਸ ਗੱਲ ਨਾਲ ਔਰਤਾਂ ਤੇ ਉਹਨਾਂ ਨੂੰ you know ਕੰਟੀਨਿਊ ਕਰਨਾ ਚਾਹੁੰਦੀਆਂ ਸੀ ਹਨਾ I think ਜੇ ਆਪਾਂ ਵਿਲਨ ਲੱਭਦੇ ਆ ਸ਼ਾਇਦ I mean I don't like to do hero villain but ਜੇ ਆਪਾਂ ਥੋੜੇ ਜਿਹੇ ਵਿਲਨ ਲੱਭ ਸਕਦੇ ਆ then it might be Sher Singh and it might be Henry Lawrence but I think ਆਪਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਆ ਵੀ ਇਹ ਤੇ ਇੱਕ ਚੀਜ਼ ਸਮਝਣੀ ਚਾਹੀਦੀ ਹੈ ਵੀ this ਜਿਹੜਾ ਰਾਜ ਸੀਗਾ it ran on as a monarchy ਤੇ monarchy ਦੇ ਵਿੱਚ ਤੁਸੀਂ ਸੋਚ ਲਓ ਵੀ ਕੋਈ ਗਾਰੰਟੀ ਹੈ ਨਹੀਂ ਵੀ ਜਿਹੜਾ ਅਗਲਾ ਬੰਦਾ ਫੈਮਿਲੀ ਦੇ ਵਿੱਚ ਆਉਂਦਾ ਆ ਉਹ ਐਕਚੁਅਲੀ ਇੱਕ ਚੰਗਾ ਰੂਲਰ ਹੋਊਗਾ ਸੋ ਇਹ ਹਮੇਸ਼ਾ ਰਿਸਕ ਹੁੰਦਾ ਆ ਤੇ ਐਕਚੁਅਲੀ ਆਈ ਥਿੰਕ ਜਿਹੜਾ ਸਿੱਖ ਐਮਪਾਇਰ ਸੀਗਾ ਬਹੁਤ ਸਾਰੇ ਹਾਦਸੇ ਹੋਏ ਸੀਗੇ ਜਿਹੜੇ ਦੇ ਨਾਲ ਇਹ ਬਰਬਾਦ ਹੋ ਗਿਆ ਸੀਗਾ ਤੇ ਇੱਕ ਲਾਈਕ ਬੰਦੇ ਬੁਰੀ ਦੇ ਕਰਕੇ ਨਹੀਂ ਸੀ ਹੋਇਆ ਐਕਚੁਅਲੀ ਬਹੁਤ ਸਾਰੇ ਫੈਕਟਰ ਸੀਗੇ ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ 1849 ਵਿੱਚ ਐਕਚੁਅਲੀ ਇਨੈਵਿਟੇਬਲ ਨਹੀਂ ਸੀਗਾ ਵੀ ਸਿੱਖ ਰਾਜ ਖਤਮ ਹੋ ਜਾਊਗਾ ਐਕਚੁਅਲੀ ਸਰਪ੍ਰਾਈਜ਼ਿੰਗਲੀ ਜੇ ਹੈਨਰੀ ਲਾਰੈਂਸ ਦੀ ਗੱਲ ਡਲਹੌਜ਼ੀ ਸੁਣਦਾ ਕਰਕੇ ਹੈਨਰੀ ਲਾਰੈਂਸ ਤਾਂ ਡੈਫੀਨਿਟਲੀ ਰਾਣੀ ਜਿੰਦਾ ਨੂੰ ਨਫ਼ਰਤ ਕਰਦਾ ਸੀਗਾ ਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦਾ ਸੀਗਾ ਬਟ ਐਕਚੁਅਲੀ ਉਹ ਚਾਹੁੰਦਾ ਸੀ ਵੀ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਏ ਰੱਖੋ ਪੰਜਾਬ ਨੂੰ ਏਦਾਂ ਚਲਾਉਂਦੇ ਰਹੋ ਤੇ ਉਹਨਾਂ ਨੂੰ ਬਫਰ ਸਟੇਟ ਬਣਾਓ ਅਫਗਾਨਿਸਤਾਨ ਤੇ ਬ੍ਰਿਟਿਸ਼ ਰਾਜ ਦੇ ਵਿੱਚ ਦੀ ਤੇ ਉਹ ਚਾਹੁੰਦਾ ਸੀ ਵੀ ਦਲੀਪ ਸਿੰਘ ਨੂੰ ਜਿੱਦਾਂ ਬ੍ਰਿਟਿਸ਼ ਦੇ ਤੌਰ ਤੇ ਉਹਨਾਂ ਨੂੰ ਗਵਰਨਮੈਂਟ ਚਲਾਉਣੀ ਸਿਖਾ ਦਿਓ ਤੇ ਉਹਨੂੰ ਆਪਦਾ ਪੂਰਾ ਕੰਮ ਕਰਨ ਦਿਓ ਬਟ ਜਿਹੜਾ ਡਲਹੌਜ਼ੀ ਆਇਆ ਸੀਗਾ ਡਲਹੌਜ਼ੀ ਤਾਂ ਚਾਹੁੰਦਾ ਸੀ ਵੀ ਐਕਚੁਅਲੀ ਪੂਰਾ
ਪੰਜਾਬ ਹੀ ਉੱਤੇ ਕਬਜ਼ਾ ਕਰ ਲਿਓ ਤੇ ਦਲੀਪ ਸਿੰਘ ਨੂੰ ਵੀ ਕੱਢ ਦਿਓ। ਤੇ ਜਿਹੜਾ ਲਾਰੈਂਸ ਦਾ ਪਹਿਲਾਂ ਦਾ ਕੰਮ ਸੀਗਾ ਜਿੰਦ ਕੌਰ ਨੂੰ ਕੱਢਣ ਨੂੰ, ਐਕਚੁਅਲੀ ਉਹ ਪ੍ਰੋਬਲਮ ਨੇ ਉਹਨਾਂ ਨੇ ਖੜੀ ਕੀਤੀ ਸੀਗੀ ਵੀ ਪੂਰੇ ਜਿਹੜਾ ਸਰਦਾਰਾਂ ਦੇ ਨਾਲ ਰਿਸ਼ਤੇਦਾਰੀ ਤੇ ਉਸ ਸਰਕਾਰ ਦੇ ਵਿੱਚ ਵੀ ਗਵਰਨਮੈਂਟ ਦੇ ਵਿੱਚ ਵੀ ਸਾਰਾ ਕੁਝ ਕਮਜ਼ੋਰੀ ਜਿਹੀ ਆ ਗਈ ਸੀ ਜਦੋਂ ਰਾਣੀ ਜਿੰਦਾਂ ਨੂੰ ਕੱਢਿਆ ਸੀਗਾ। ਜਿੱਦਾਂ ਮੈਂ ਕਹਿੰਦੀ ਸੀ ਉਹਦਾ ਹੀ ਹੱਕ ਬਣਦਾ ਸੀ ਸਾਰਾ ਕੁਝ ਚਲਾਉਣ ਦਾ, ਤੇ ਜਦੋਂ ਤੁਸੀਂ ਉਸ ਬੰਦੇ ਨੂੰ ਕੱਢ ਦਿੰਦੇ ਆ ਫਿਰ ਬਾਕੀ ਦਾ ਵੀ ਸਾਰਿਆਂ ਦਾ ਭਰੋਸਾ ਅੰਗਰੇਜ਼ਾਂ ਤੋਂ ਉੱਤੋਂ ਹਟ ਗਿਆ ਸੀਗਾ। So actually ਜੇ it would have been a very complicated thing ਜੇ ਉਹਨਾਂ ਨੂੰ ਦਲੀਪ ਸਿੰਘ ਨੂੰ ਰੱਖਣਾ ਸੀਗਾ। ਪਰ ਜਿਹੜਾ ਫਿਰ ਜਦੋਂ ਮੈਂ ਕਿਹਾ ਸੀ ਡਲਹੌਜ਼ੀ ਜਦੋਂ ਆਇਆ ਉਹ ਤਾਂ ਬਿਲਕੁਲ ਨਹੀਂ ਸੀ ਚਾਹੁੰਦਾ ਵੀ ਪੰਜਾਬ ਆਜ਼ਾਦ ਰਵੇ, ਤੇ ਉਹ ਵੀ ਜਿੱਦਾਂ ਜਿਹੜੇ ਇੰਡੀਆ ਦੇ ਰਾਜੇ ਬਾਕੀ ਦੇ ਸੀਗੇ ਉਹਨਾਂ ਨੂੰ ਵੀ ਨਫ਼ਰਤ ਕਰਦਾ ਸੀ, ਉਹਨਾਂ ਨੂੰ ਵੀ ਕੱਢਣ ਦੀ ਕੋਸ਼ਿਸ਼ ਜਿੱਦਾਂ ਉਹਦੇ ਕੋਲ ਹੁੰਦਾ ਸੀ ਉਹਨਾਂ ਨੇ ਕੱਢਣਾ ਸੀਗਾ। ਉਹਨਾਂ ਨੇ ਡਾਕਟਰਿਨ ਆਫ ਲੈਪਸ ਸ਼ੁਰੂ ਕੀਤਾ ਸੀ ਵੀ ਜਿੱਥੇ ਵੀ ਕੋਈ ਰਾਜਾ ਸੀਗਾ ਜਿਹਦੇ ਕੋਲ ਕੋਈ ਬੱਚਾ ਹੈ ਨਹੀਂ ਸੀ ਆਪਦੀ ਗੱਦੀ ਨੂੰ ਦੇਣ ਨੂੰ ਅਗਲੇ ਪੀੜ੍ਹੀ ਵਿੱਚ, ਉਹਨਾਂ ਦਾ ਵੀ ਰਾਜ ਗੋਰਿਆਂ ਨੇ ਲੈ ਜਾਣਾ ਸੀਗਾ। ਤੇ ਤਾਂ ਹੀ 1857 ਦੇ ਵਿੱਚ ਜਿੱਦਾਂ ਕਹਿੰਦੇ ਆ ਗੋਰੇ ਮਿਊਟਨੀ ਹੋਈ ਸੀਗੀ, ਰਿਬੈਲੀਅਨ ਹੋਇਆ ਸੀਗਾ। So ਜਦੋਂ ਅਸੀਂ ਪੰਜਾਬ ਦੀ ਕਹਾਣੀ ਇਸ ਵੱਡੀ ਇੰਡੀਆ ਦੀ ਪੂਰੀ ਬਾਕੀ ਦੀ ਕਹਾਣੀ ਵਿੱਚ ਦੇਖਦੇ ਹਾਂ, it's actually quite a different story. But ਇਹ ਜਿਹੜਾ ਕਲਚਰ ਸੀਗਾ ਤੇ ਜਿਹੜਾ ਔਰਤਾਂ ਦਾ ਵਿੱਚ ਰੋਲ ਸੀਗਾ, ਇੱਕ ਬਹੁਤ ਹੀ ਇੰਪੋਰਟੈਂਟ ਟਾਈਮ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਬੀਬੀਆਂ ਸੀ ਉਹ ਖਾਸ ਰੋਲ ਲੈ ਸਕਦੀਆਂ ਸੀ, ਪਰ ਇਹ ਐਕਚੁਅਲੀ 1849 ਤੋਂ ਬਾਅਦ ਏਦਾਂ ਦਾ ਉਹਨਾਂ ਦੀ ਜਗ੍ਹਾ ਨਹੀਂ ਰਹੀ। And I think that's quite sad. ਆਪਾਂ ਹੁਣ ਸੋਚਦੇ ਆ ਵੀ women had never had that opportunity. Actually ਇਹ ਗੱਲ ਗਲਤ ਆ, they definitely had it, they were very good rulers, but ਸਾਨੂੰ ਆਪ ਨਹੀਂ ਸਮਝ ਉਸ ਹਿਸਟਰੀ ਦਾ ਪੂਰੀ ਤਰ੍ਹਾਂ, ਤੇ ਸਾਨੂੰ ਫਿਰ ਪਤਾ ਨਹੀਂ ਲੱਗਦਾ ਵੀ ਕਿੱਦਾਂ ਆਪਣਾ ਪੋਲੀਟੀਕਲ ਕਲਚਰ ਬਦਲ ਗਿਆ ਆ। So that's, I hope, very ਲੰਬਾ ਜਵਾਬ ਸੀਗਾ, but I hope that made sense. ਜੀ ਕੁਐਸਚਨ ਤੇ ਹੁਣ ਕਾਫੀ ਆ ਰਹੇ ਨੇ ਸੋ ਖਤਮ ਕਰਨ ਦੇ ਬਾਰੇ ਪ੍ਰੋਫੈਸਰ ਸੁਖਮਨੀ ਬਾਲ ਹੋਰਾਂ ਨੇ ਗੱਲ ਕੀਤੀ, ਪਰ ਥੱਲੇ ਪ੍ਰੋਫੈਸਰ ਪ੍ਰੀਤਮ ਹੋਰਾਂ ਨੇ ਪੁੱਛਿਆ ਪ੍ਰੀਤਮ ਸਿੰਘ ਜੀ ਨੇ ਕਿ ਕੰਟੀਨਿਊ ਕਰਨ ਬਾਰੇ ਰਾਣੀਆਂ ਦੇ ਰੋਲ ਬਾਰੇ ਵੀ ਥੋੜਾ ਹੋਰ ਬੋਲੋ। ਹੁਣ ਮੈਨੂੰ ਲੱਗਦਾ ਲੋਕਾਂ ਨੂੰ ਕਿਤਾਬ ਪੜ੍ਹਨੀ ਪੈਣੀ ਹੈ ਹਨਾ, ਅੱਜ ਆਪਾਂ ਸਾਰੀ ਰਾਤ ਚੱਲਦੇ ਰਹੋਗੇ ਨਹੀਂ ਤਾਂ। So Amar asked to running ਕਿ what about ਲਾਲ ਸਿੰਘ and ਤੇਜਾ ਸਿੰਘ as a villain? ਹਾਂਜੀ ਉਹ ਤਾਂ ਪੱਕੇ ਵਿਲਨ ਸੀਗੇ, ਉਹਦੀ ਤੇ ਕੋਈ ਡੈਫੀਨਿਟਲੀ ਕੋਈ ਗੱਲ ਹੀ ਹੈ ਨਹੀਂ। I mean ਜਿਹੜੇ ਇਸ ਗੱਲ ਤੇ ਤਾਂ ਸ਼ਾਹ ਮੁਹੰਮਦ ਨੇ ਤਾਂ ਬੜੇ ਸਕਾਏ ਦੇ ਨਾਲ ਲਿਖੀ ਸੀਗੀ, ਤੇ ਨਾਲੇ ਬ੍ਰਿਟਿਸ਼ ਸੋਰਸਿਸ ਦੇ ਵਿੱਚ ਵੀ ਆਹ ਸਾਰਾ ਕੁਝ ਇਨਫੋਰਮੇਸ਼ਨ ਮਿਲਦਾ ਆ ਵੀ ਉਹਨਾਂ ਨੇ ਬ੍ਰਿਟਿਸ਼ ਦੇ ਸਾਥ ਨੂੰ ਦਿੱਤਾ ਸੀਗਾ। ਮੈਂ ਕੋਸ਼ਿਸ਼ ਕੀਤੀ ਸੀ ਦੇਖਣ ਨੂੰ ਵੀ ਜੇ ਰਾਣੀ ਜਿੰਦਾਂ ਨੇ ਵਿੱਚ ਇਹ ਗੱਲਾਂ ਦੇ ਵਿੱਚ ਸ਼ਾਮਿਲ ਸੀਗੀ, ਪਰ ਕੋਈ ਐਵੀਡੈਂਸ ਨਹੀਂ ਮਿਲਿਆ। ਤੇ ਫਿਰ ਮੈਨੂੰ ਲੱਗਦਾ ਆ ਵੀ ਜਿਹੜਾ ਲਾਲ ਸਿੰਘ ਸੀਗਾ ਉਹਨੇ ਰਾਣੀ ਜਿੰਦਾਂ ਦਾ ਨਾਂ ਇਸਤੇਮਾਲ ਕੀਤਾ ਸੀ, but actually ਰਾਣੀ ਜਿੰਦਾਂ ਨੂੰ probably ਦੱਸਿਆ ਨਹੀਂ ਸੀ ਵੀ ਏਦਾਂ ਕਰਦੇ ਸੀਗੇ। ਤੇ ਫਿਰ ਜਦੋਂ ਲੜਾਈ ਖਤਮ ਹੋਈ, of course ਉਹੀ ਵਜ਼ੀਰ ਬਣੇ ਸੀਗੇ ਲਾਲ ਸਿੰਘ, but I think he was a dodgy character, definitely. So yeah, definitely there's no doubt about them two, ਉਹ ਪੱਕੇ ਤਾਂ ਵਿਲਨ ਸੀਗੇ। ਜੀ ਅੱਜ ਦਾ ਇੱਕ ਬਹੁਤ ਖੂਬਸੂਰਤ ਲੈਕਚਰ ਸਾਡੇ ਨਾਲ ਤੁਹਾਡਾ ਹੋਇਆ, ਅੱਜ ਦੀ ਗੱਲਬਾਤ ਬਹੁਤ ਸੋਹਣੇ ਢੰਗ ਨਾਲ ਸਾਡੀ ਚੱਲੀ, ਔਰ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ, ਮਸ਼ਕੂਰ ਹਾਂ ਕਿ ਤੁਸੀਂ ਅੱਜ ਟਾਈਮ ਦਿੱਤਾ ਔਰ ਅੱਜ ਤੇ ਇੱਕ ਖੂਬਸੂਰਤ ਗੱਲਬਾਤ ਹੋਈ, ਔਰ ਜਿਹੜਾ ਸਾਡੇ ਇੱਕ ਆਰਕਾਈਵ ਹੈ ਉਹਦੇ ਵਿੱਚ ਇੱਕ ਹੋਰ ਵਾਧਾ ਹੋਇਆ ਤੁਹਾਡੀ ਇਸ ਗੱਲਬਾਤ ਦੇ ਨਾਲ। ਇਸ ਤੋਂ ਪਹਿਲੇ ਕਦੀ ਪੰਜਾਬੀ 'ਚ ਲੈਕਚਰ ਦਿੱਤਾ? ਹਾਂਜੀ, ਪਹਿਲੀ ਵਾਰੀ ਦਿੱਤਾ ਪੰਜਾਬੀ 'ਚ। ਚਲੋ ਡਰ ਲੱਗਦਾ ਸੀ ਅੱਜ। ਚਲੋ ਅਸੀਂ ਤੁਹਾਨੂੰ ਫਿਰ ਵੀ ਅਸੀਂ ਬੁਲਾਉਣਾ ਚਾਹਾਂਗੇ, ਜਦੋਂ ਟਾਈਮ ਹੋਇਆ ਅਸੀਂ ਜ਼ਰੂਰ, ਔਰ ਤੁਹਾਡੀ ਖਾਸ ਕਰ ਤੁਹਾਡੀ ਕਿਤਾਬ ਦਾ ਬਹੁਤ ਇੰਤਜ਼ਾਰ ਹੈ। ਥੋੜਾ ਜਿਹਾ ਤੁਸੀਂ ਆਪਣੀ ਕਿਤਾਬ ਦੇ ਬਾਰੇ ਸਾਨੂੰ ਦੱਸ ਦਿਓ ਕਿ
ਪਬਲਿਸ਼ ਕਿੱਥੋਂ ਹੋ ਰਹੀ ਹੈ, ਕੀ ਨਾਮ ਹੈ, ਕਿਦੋਂ ਤੱਕ ਸਾਨੂੰ ਕਿੱਥੋਂ ਮਿਲ ਸਕਦੀ, ਪਲੀਜ਼ ਉਹ ਥੋੜਾ ਜਿਹਾ ਦੱਸ ਦੇਣਾ। Okay, ठीक है। So, book ਦਾ ਨਾਂ ਹੈਗਾ Royals and Rebels: The Rise and Fall of the Sikh Empire। 24th September ਨੂੰ ਛਪਣੀ ਆ। Publisher ਮੇਰੇ ਹੈਗੇ ਆ Hearst and Oxford University Press। ਅਗਲੇ ਸਾਲ hopefully ਸ਼ਾਇਦ ਇੰਡੀਆ ਪਾਕਿਸਤਾਨ ਦੇ ਵਿੱਚ ਵੀ paperback version ਥੋੜੇ ਜਿਹੇ ਸਸਤੇ version ਦੇ ਵਿੱਚ ਆਉਗੇ, ਰੁਪਈਆ ਦੇ ਵਿੱਚ, ਪਾਉਂਡ ਦੇ ਵਿੱਚ ਨਹੀਂ। ਪਰ ਹੁਣ ਤੁਸੀਂ order ਕਰ ਸਕਦੇ ਆ international pre-order book depository website ਤੋਂ ਜਾਂ ਫਿਰ Amazon ਤੋਂ, ਜੇ ਕਿਸੇ ਨੇ ਹੁਣ ਲੈਣੀ ਹੋਏ। ਪਰ ਪਲੀਜ਼ ਤੁਸੀਂ ਆਪਦੇ ਜਿਹੜੇ ਲੋਕਲ ਨੇੜੇ ਆਸ-ਪਾਸ ਬੁੱਕ ਸਟੋਰ ਹੈਗੇ ਆ ਉਹਨਾਂ ਕੋਲੋਂ ਮੰਗਵਾ ਲਓ। ਤੇ ਡੈਫੀਨਿਟਲੀ ਮੈਂ enjoy look forward ਕਰੂੰਗੀ ਵੀ ਜਦੋਂ ਲੋਕਾਂ ਨੂੰ ਟਾਈਮ ਮਿਲਿਆ ਉਹਨੂੰ ਪੜ੍ਹਨ ਨੂੰ ਤੇ reaction ਦੇਖਣ ਨੂੰ। So thank you ਤੁਹਾਡੇ ਸਾਰਿਆਂ ਦਾ ਸਪੋਰਟ ਵਾਸਤੇ। ਜੀ ਬਹੁਤ ਸ਼ੁਕਰੀਆ। ਅਸੀਂ ਜਦੋਂ ਸਾਡੇ ਇੱਥੇ ਉਹ ਮਿਲਣ ਲੱਗ ਗਈ ਤੇ ਸਾਡਾ ਜਿਹੜਾ ਬੁੱਕ ਆਫ ਦਾ ਵੀਕ ਪ੍ਰੋਗਰਾਮ ਹੈ, ਅਸੀਂ ਜ਼ਰੂਰ ਚਾਹਾਂਗੇ ਕਿ ਉਹਦੇ 'ਚ ਉਹਦੀ ਓਪਨਿੰਗ ਅਸੀਂ ਕਰ ਸਕੀਏ ਇੱਕ ਅੱਛੀ ਕਿਤਾਬ ਦੀ। ਸੋ ਅੱਜ ਦੇ ਇਸ ਟਾਕ ਵਾਸਤੇ, ਇਸ ਖੂਬਸੂਰਤ ਟਾਕ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਡਾਕਟਰ ਪ੍ਰਿਆ ਅਟਵਾਲ ਹੋਰਾਂ ਦੀ ਇੱਕ ਬਹੁਤ ਖੂਬਸੂਰਤ ਗੱਲਬਾਤ ਅੱਜ ਸਾਡੇ ਨਾਲ, ਔਰ ਸਾਡੇ ਇਸ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਜਿਹੜੇ ਆਰਕਾਈਵਸ ਨੇ ਉਹਨਾਂ ਦੇ ਵਿੱਚ ਇੱਕ ਹੋਰ ਬਹੁਤ ਖੂਬਸੂਰਤ ਇਜ਼ਾਫਾ। ਔਰ ਇਹਦੇ ਨਾਲ ਨਾਲ ਸਾਡੀ ਜਿਹੜੇ ਯੰਗ ਹਿਸਟੋਰੀਅਨ ਨੇ ਉਹਨਾਂ ਨੇ ਆਪਣੀ ਰਿਸਰਚ ਪੰਜਾਬੀ ਵਿੱਚ ਆ ਕੇ ਸਾਰਿਆਂ ਨਾਲ ਸ਼ੇਅਰ ਕੀਤੀ, ਔਰ ਇਹਦਾ ਪੰਜਾਬ ਦੀ ਬੋਲੀ ਦੇ ਵਿੱਚ ਜਿਹੜੇ ਆਰਕਾਈਵ ਬਣ ਰਹੇ ਨੇ ਉਹਦਾ ਇੱਕ ਹਿੱਸਾ ਬਣੇ। ਸੋ ਅੱਜ ਸਾਨੂੰ ਬੜਾ ਮਾਣ ਹੈ ਕਿ ਅੱਜ ਉਹਨਾਂ ਨੇ ਸਾਡਾ ਸਾਥ ਦਿੱਤਾ ਇਸ ਗੱਲਬਾਤ ਦੇ ਵਿੱਚ। ਸੋ ਸਾਰੇ ਦੋਸਤਾਂ ਦੇ ਨਾਲ ਕਿ ਪਲੀਜ਼ ਤੁਸੀਂ ਆਪਣਾ ਸਵਾਲ ਕਰੋ, ਆਪਣੇ ਕਮੈਂਟ ਜਿਹੜਾ ਤੁਸੀਂ ਸਵਾਲ ਕਰੋਗੇ ਅਸੀਂ ਡਾਕਟਰ ਸਾਹਿਬਾਂ ਨੂੰ ਰਿਕੁਐਸਟ ਕਰਾਂਗੇ ਕਿ ਉਹਨੂੰ ਵੇਖ ਕੇ ਤੇ ਪਲੀਜ਼ ਉਹਦਾ ਅਗਰ ਆਨਸਰ ਕਰਨਾ ਚਾਹਣ ਤੇ ਉਹ ਕਰ ਸਕਦੇ ਨੇ। ਸੋ ਇਸੇ ਤਰ੍ਹਾਂ ਹੀ ਮੈਂ ਜਿੱਦਾਂ ਲੈਕਚਰ ਦੀ ਆਪਣੀ ਇਸ ਗੱਲਬਾਤ ਦੇ ਸ਼ੁਰੂ 'ਚ ਕਿਹਾ ਸੀ ਕਿ ਅਸੀਂ ਡਿਫਰੈਂਟ 3 ਤਰ੍ਹਾਂ ਦੇ ਕੰਮ ਕਰ ਰਹੇ ਹਾਂ। ਸੋ ਉਹਦੇ ਵਿੱਚ ਇੱਕ ਕੰਮ ਜਿਹੜਾ ਹੈ ਉਹ ਸਿਟੀ ਐਜ਼ ਇਟ ਵਾਜ਼ ਦਾ। ਸੋ ਕੱਲ ਮੰਗਲ ਦਾ ਦਿਨ ਹੈ, ਟਿਊਜ਼ਡੇ ਵੇ, ਔਰ ਟਿਊਜ਼ਡੇ ਵਾਲੇ ਦਿਨ ਸਿਟੀ ਐਜ਼ ਇਟ ਵਾਜ਼ ਹੁੰਦੀ ਹੈ ਸਾਡੀ। ਸੋ ਕੱਲ ਸਿਟੀ ਐਜ਼ ਇਟ ਵਾਜ਼ ਦੇ ਵਿੱਚ ਇੱਕ ਬਹੁਤ ਤਾਰੀਖੀ ਸ਼ਹਿਰ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਹੋਇਆ ਪਿੰਡੀ ਪੱਟੀਆਂ, ਦੁੱਲਾ ਭੱਟੀ ਹੋਵੇ, ਔਰ ਇਸ ਪੂਰੀ ਬਾਰ ਦੀ ਗੱਲ, ਸਾਂਦਲ ਬਾਰ ਦੀ ਪੂਰੀ ਗੱਲਬਾਤ ਹੋਵੇ, ਉਹਦੇ ਵਿੱਚ ਪਿੰਡੀ ਪੱਟੀਆਂ ਦਾ ਇੱਕ ਬਹੁਤ ਅਹਿਮ ਜਿਹੜਾ ਨਾਮ ਸਾਡੇ ਸਾਹਮਣੇ ਆਉਂਦਾ ਹੈ। ਔਰ ਇਸ ਪਿੰਡੀ ਪੱਟੀਆਂ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਸਕਾਲਰ ਪ੍ਰੋਫੈਸਰ ਅਸਦ ਸਲੀਮ ਸ਼ੇਖ ਸਾਹਿਬ ਹੋਣਗੇ। ਖੁਦ ਵੀ ਪਿੰਡੀ ਪੱਟੀਆਂ ਨਾਲ ਉਹਨਾਂ ਦਾ ਤਲਕ ਹੈ, ਉੱਥੇ ਇਸ ਵਕਤ ਪ੍ਰਿੰਸੀਪਲ ਨੇ ਡਿਗਰੀ ਕਾਲਜ ਪਿੰਡੀ ਪੱਟੀਆਂ ਦੇ। ਇਸ ਤੋਂ ਵੱਖ ਉਹਨਾਂ ਨੇ ਦੁੱਲੇ ਭੱਟੀ ਦੇ ਹਵਾਲੇ ਨਾਲ ਬਹੁਤ ਸਾਰਾ ਕੰਮ ਕੀਤਾ ਹੋਇਆ, ਔਰ ਲੋਹੜੀ ਦਾ ਉੱਥੇ ਬੜਾ ਇੰਤਜ਼ਾਮ ਹੁੰਦਾ ਹੈ ਉਹਨਾਂ ਦੇ। ਸੋ ਅਸੀਂ ਕੱਲ ਉਹਨਾਂ ਦੇ ਨਾਲ ਸ਼ਾਮੀ ਰਾਤੀ 9 ਵਜੇ ਪਿੰਡੀ ਪੱਟੀਆਂ ਦੀ ਸੈਰ ਕਰਾਂਗੇ। ਸੋ ਸਾਰੇ ਦੋਸਤ ਕੱਲ 9 ਵਜੇ ਆਉਣ ਔਰ ਉਸ ਲੈਕਚਰ ਦਾ ਹਿੱਸਾ ਬਣਨ। ਥੋੜੀ ਦੇਰ ਦੇ ਵਿੱਚ ਅਸੀਂ ਪੋਸਟਰ ਵੀ ਪੋਸਟ ਕਰ ਦਿਆਂਗੇ, ਪਬਲਿਸ਼ ਕਰ ਦਿਆਂਗੇ ਆਪਣੀ ਫੇਸਬੁੱਕ ਤੇ। ਸੋ ਸਾਰੇ ਦੋਸਤਾਂ ਨੂੰ ਇਹ ਰਿਕੁਐਸਟ ਸੀ ਕਿ ਤੁਸੀਂ ਪਲੀਜ਼, ਅਸੀਂ ਜਿਹੜਾ ਬੁੱਕ ਦਾ ਇਵੈਂਟ ਬਣਾਉਂਦੇ ਆ ਇਸ ਵਾਰੀ, ਮੈਂ ਜਾਂਦੇ ਦੱਸਦਾ ਤੇ ਇਸ ਵਾਰੀ ਜਿਹੜੀ ਸਾਡੀ ਬੁੱਕ ਆਫ ਦਾ ਵੀਕ ਹੈ ਉਹ ਪ੍ਰੋਫੈਸਰ ਅੰਸ਼ੂ ਮਲਹੋਤਰਾ ਦੀ ਕਿਤਾਬ ਜਿਹੜੀ ਹੈ ਪੀਰੋ ਪ੍ਰੇਮਨ ਔਰ ਗੁਲਾਬਦਾਸ ਸੀ, ਤੇ ਉਹਦੇ ਹਵਾਲੇ ਨਾਲ ਉਹਦਾ ਅਸੀਂ ਇਵੈਂਟ ਕ੍ਰੀਏਟ ਕਰ ਦਿੰਦੇ ਹਾਂ। ਉਹ ਕਾਈਂਡਲੀ ਉਸ ਇਵੈਂਟ ਤੋਂ ਤੁਸੀਂ ਜਾ ਕੇ ਉਹਨੂੰ ਜਾਂ ਇੰਟਰਸਟਡ ਜਾਂ ਗੋਇੰਗ ਤੇ ਕਲਿੱਕ ਕਰੋਗੇ ਤੇ ਫਿਰ ਉਹਦੇ ਵਿੱਚ ਅਸੀਂ ਕਿਤਾਬ ਦੇ ਉਹਦਾ ਕੰਟੈਂਟ ਪੇਜ, ਉਹਦਾ ਟਾਈਟਲ ਪੇਜ, ਜਿਹੜੇ ਸਕਾਲਰਸ ਆਣੇ ਹੁੰਦੇ ਉਹਨਾਂ ਦਾ ਇੰਟਰੋ, ਔਰ ਉਸ ਕਿਤਾਬ ਦੇ ਹਵਾਲੇ ਜਿੰਨੀ ਵੀ ਅਸੀਂ ਇਨਫੋਰਮੇਸ਼ਨ ਦੇ ਸਕਦੇ ਹਾਂ ਅਸੀਂ ਦਿੰਦੇ ਰਹਿੰਦੇ ਹਾਂ। ਔਰ ਤੁਸੀਂ ਅਗਰ ਉਹਨੂੰ ਵੇਖਦੇ ਰਹੋਗੇ ਤੇ ਤੁਹਾਨੂੰ ਕਾਫੀ ਚੀਜ਼ਾਂ ਉਹਦੇ ਚੋਂ ਮਿਲਦੀਆਂ ਵੀ ਰਹਿਣਗੀਆਂ। ਤੇ ਇਸ ਕਰਕੇ ਤੁਸੀਂ ਉਸ ਇਵੈਂਟ ਵਿੱਚ ਜ਼ਰੂਰ ਜਾਇਆ ਕਰੋ। ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਅੱਛੇ ਤਰੀਕੇ ਨਾਲ ਆਪਣਾ ਇਸ ਪੰਜਾਬੀ ਦਾ ਆਰਕਾਈਵ ਬਣਾਵਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵਰਲਡ ਲਾਰਜੈਸਟ ਪੰਜਾਬੀ ਆਰਕਾਈਵ ਬਣਾਈਏ ਹਿਸਟਰੀ ਦਾ, ਜਿਹਦੇ ਵਿੱਚ ਤਮਾਮ ਤਰ ਪੰਜਾਬ ਦਾ ਕੋਈ ਵੀ ਐਸਪੈਕਟ ਜਿਹੜਾ ਹੋ ਰਿਹਾ ਨਾ ਜਾਵੇ, ਉਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਆਰਕਾਈਵ ਹੋਏ ਜਿੱਥੋਂ ਸਾਡੇ ਰਿਸਰਚਰਸ, ਸਕਾਲਰਸ, ਇੰਟੈਲੈਕਚੁਅਲਸ ਆ ਕੇ ਉਹਨੂੰ ਵੇਖ ਸਕਣ ਔਰ ਉਹਦੇ ਤੋਂ ਆਪਣੀ ਗੱਲਬਾਤ ਜਿਹੜੀ ਹੈ ਨਾ ਕੁਛ ਉਹਦੇ ਚੋਂ ਲੈ ਸਕਣ। ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜਿਹੜੇ ਅੱਜ ਸਾਡੇ ਨਾਲ ਸਨ। ਸੋ ਅਸੀਂ ਚਾਹਾਂਗੇ ਕਿ ਕੱਲ ਵੀ ਸਾਰੇ ਦੋਸਤ ਆਉਣ ਔਰ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਤੋਂ ਅੱਗੇ ਚੱਲਦਾ ਰਹੇ। ਰੱਬ ਰੱਖ।